ਕਾਲੂ ਮਿੱਠੇ ਵਰਗੇ ਨਾ ਬਿਮਾਰ ਕੁੱਤੇ ਹੁੰਦੇ ਪੂਰਾ ਭੌਂਕ ਕੇ ਐਂਡ ਤੇ ਖੰਘ ਵੀ ਆਉਂਦੀ ਵਾਹ। ਕਹਿੰਦਾ ਸਾਡੇ ਘਰ ਡੋਨਟ ਆ। ਮੈਂ ਜਾ ਕੇ ਵੇਖਿਆ ਜਿੱਥੇ ਘੜਾ ਨਹੀਂ ਰੱਖੀਦਾ ਉੱਥੇ ਚੀਨੀ ਪਾਈ ਹੈ। ਭਾਈ ਕਾਤਲ ਵਗਣਾ ਤਾਂ ਜੀ ਡੱਡੂ ਹੁੰਦਾ ਜਿਹਦੇ ਜੰਪ ਬੰਦ ਹੁੰਦੇ ਸਲਿੱਪਾਂ ਲਾ ਕੇ ਜਾਂਦਾ। ਪਾਇਲਟ ਕੋ ਜਾ ਕੇ ਕਹਿੰਦਾ ਉੱਠੋ, ਹਰ ਵਾਰੀ ਤੁਸੀਂ ਨਹੀਂ ਅੱਗੇ ਬੈਠਣਾ ਹੁੰਦਾ। ਕੁੱਤਾ ਪਿਆ ਤੇ ਬਹਿ ਗਿਆ, ਕੁੱਤਾ ਵੀ ਬਹਿ ਗਿਆ, ਅੱਡ ਦੇ ਉੱਤੇ ਹੀ ਬੈਠੇ ਨੇ ਦੋਵੇਂ ਆਪਣੇ ਤੋਂ। ਤੂੰ ਕਰਦੇ अस्सलाम वालेकुम नाज़रीन, टी टाइम में खुश आमदीद। प्यार मेरी जिंदगी है होर मेरे कौल की है, दस मैनू मैं की करा। अगियां निभा गई मर जागी तेरे बिना। तू जे मेरे हमेशा कोल रवे वे, मैं दुनिया नू कह गया परे परे। दिल दे के दुनिया तो कौन डरे, दिल दे के दुनिया तो कौन डरे। तू जे मेरे ਬਰਾਵੋ ਬਰਾਵੋ। ਓਏ ਭਰਾਵੋ, ਬਹੁਤ ਆਲਾ। ਜਿੰਨਾ ਲਈ ਇਹ ਗਾਣਾ ਤੁਸੀਂ ਗਾਇਆ ਨਾ ਉਸਤਾਦ ਜੀ, ਮੈਨੂੰ ਬਤਾਓ। ਹਾਂ ਮੈਨੂੰ ਵੀ ਪਤਾ। गो गो जरा सी बात पे किन्ने किन्ने जाना है बिलो दे घर। आ जानी बैठा साइकिल पे। ओहो क्या कहने भी नोनी कहा शर्ट नवी ले ली है। ਓਏ ਆ ਨਾ ਲਾਈਓ, ਕਹਿੰਦਾ ਨਹੀਂ ਲਾਉਣੀ। ਉਹ ਸਾਰਿਆਂ ਨੇ ਇਹਨੂੰ ਕਿਹਾ ਨੋਨੀ ਲਾ ਲਾ, ਕਹਿੰਦਾ ਨਹੀਂ ਲਾਉਣੀ ਮੈਂ। ਮੋੜ ਨਹੀਂ ਕਰਕੇ ਲਿਆਇਆ ਨਾ। ਨਹੀਂ ਮੋੜਨੀ ਨਹੀਂ ਵੀ, ਇਹ ਜਿੰਨੀ ਵਾਰੀ ਵੀ ਪਾਊਗਾ ਨਵੀਂ ਲੱਗੂਗੀ ਨਾ। ਸਾਜੀ ਇਹਦੇ ਨਾਲ ਹੀ ਤਾਂ ਪਤਾ ਲੱਗਦਾ ਨਵੀਂ ਸ਼ਰਟ। ਨਹੀਂ ਸਹੀ ਗੱਲ। ਇਹਦੇ ਇੱਥੇ ਟੁੱਕ ਲੱਗ ਜਾਣੇ ਆ, ਰੰਗ ਲੱਗ ਜਾਣਾ, ਸਿਆਹੀ ਲੱਗੀ ਹੋਣੀ ਹੈ, ਲੇਕਿਨ ਉੱਤੇ ਆ ਲੱਗਾ ਹੋਣਾ। ਇਹ ਲੱਗਾ ਇਹ ਨਹੀਂ ਲਾਉਣਾ। ਲੇਕਿਨ ਚੱਠਾ ਉਦਾਂ ਦਾ ਹੀ ਆ, ਥੱਲੋਂ ਪੈਂਟ ਸ਼ਰਟ ਚੇਂਜ ਆ। ਇਹਨੂੰ ਲੈਦਾ ਇਸਤਰੀ ਕਰਨਾ ਹੀ। ਹਾਂ ਕੱਪੜੇ ਨਹੀਂ, ਸ਼ਖਸੀਅਤ ਚੇਂਜ ਕਰੋ, ਸ਼ਖਸੀਅਤ। ਓ ਯਾਰ ਓਏ ਉਹ ਮੈਂ ਨਹੀਂ ਹੋਣੀ। ਮੈਂ ਉਸਤਾਦ ਲੋ ਜੀ, ਓਏ ਕੀ ਹਾਲ ਆ? ਠੀਕ ਹੈ। ਟਾਰਜ਼ਨ ਦੀ ਵਾਪਸੀ। ਹਾਂਜੀ ਯਾਰ ਮਿੱਠੇ, ਮੈਂ ਤੇਰਾ ਪਹਿਲਾ ਪ੍ਰੋਗਰਾਮ ਵੇਖਿਆ ਯਾਰ। ਆਹ ਤੁਸੀਂ ਰਾਤ ਸੈਂਡ ਵੀ ਕੀਤਾ ਸੀ, ਮੈਂ ਲੈ ਕੇ ਭਜਾਉਣ ਦੇ ਯਾਰ ਸਕੂਲ। ਕੀ ਫਿੱਕਾ ਕਰੈਕਟਰ ਆ ਯਾਰ। ਅੱਛਾ ਓਏ ਤੈਨੂੰ ਮੈਂ ਇਹਦੀਆਂ ਜੁਗਤਾਂ ਸੁਣਾਵਾਂ ਦਹੀਂ ਰੰਬੈਲ ਵੀ ਨਾਜ਼ਰੀਨ। ਮੈਂ ਤੁਹਾਨੂੰ ਦੱਸਾਂ, ਤੁਸੀਂ ਕਹਿਣਾ ਯਾਰ ਇਹ ਮਿੱਠਾਪੁਰੀਆ, ਇਹੀ ਮਿੱਠਾਪੁਰੀਆ। ਪਹਿਲਾਂ ਕਿਹੜਾ ਸੋਚ ਸੀਗਾ? ਇਹ ਖੋਤੇ ਦਾ ਕੰਨ ਹੁੰਦਾ, ਫਲਾਣਾ ਹੁੰਦਾ। ਓਏ ਮੇਰੇ ਸੀਗਾ ਆਹੋ, ਪਹਿਲਾ ਉਸਤਾਦ ਜੀ, ਉਹੀ ਤਾਂ ਵਿਲਨ, ਉਹੀ ਤਾਂ ਵਾਇਰਲ ਹੋਇਆ ਸੀ। ਉਹ ਵਾਇਰਲ ਤਾਂ ਹੋਇਆ ਸੀ, ਲੇਕਿਨ ਉਹ ਉਦੋਂ ਤੇਰੇ ਹੀ ਕੁਝ ਚੱਲਦਾ ਸੀ। ਹੈਂ? ਉਦੋਂ ਹੀ ਕੁਝ ਚੱਲਦਾ ਸੀ। ਮਿੱਠਾਪੁਰੀਆ ਰੋਲ। ਨਹੀਂ ਸਾਜ ਤੁਸੀਂ ਹੁਣ ਨੋਟਿਸ ਕੀਤਾ? ਉਦੋਂ ਸਾਰੇ ਇਦਾਂ ਦੇ ਸੀਗੇ। ਉਸਤਾਦ ਜੀ ਯਾਰ ਨਾਜ਼ਰੀਨ ਆ, ਮੈਂ ਤੈਨੂੰ ਦਿਖਾਵਾਂ, ਤੂੰ ਕਹੇ ਯਾਰ ਇਹ ਮਿੱਠਾਪੁਰੀਆ ਵਾ। ਇਹ ਕਿਦੋਂ ਮਿੱਠਾਪੁਰੀਆ ਵਾ? ਪਰਫਾਰਮੈਂਸ ਵੀ 8 ਸਾਲ ਪੁਰਾਣੀ। ਐਨਕ ਲਾਈ ਐ, ਮੁੱਛਾਂ ਇੱਥੇ ਰੱਖੀਆਂ ਨੇ। ਉਹ ਹੁਣ ਕੀ ਹੈ ਤੂੰ? ਕਸਮੇ ਵੀ ਬਹੁਤ ਲਾਸ਼ਾਂ ਡੇਗ ਰਹੇ ਆ ਗਈ ਹੈ ਯਾਰ। 1+ ਸਾਰੀ ਇਹ ਬੰਦ ਪਲੱਸ ਆ ਹੁਣ। ਹੋ ਗਿਆ ਜੀ ਐ ਤੇ ਬੱਚਿਆਂ ਨਾਲ ਫਰਾਡ ਹੀ ਹੋਇਆ। ਇਹ ਚ ਪਾਣੀ ਵਾਲੀ ਗੇਮ ਵੀ ਹੈ ਖਾਸਾ। ਆਵਾਜ਼ ਨਾ ਖੋਲ ਦਿਓ। ਲਓ ਸਾਹਮਣੇ ਮਸ਼ਹੂਰੀ ਰਹਿ ਗਈ ਹੈ ਤੇ ਪਿੱਛੇ ਪ੍ਰੋਗਰਾਮ ਦੀ ਆਡੀਓ ਚੱਲਣ ਲੱਗ ਪਈ। YouTube ਵੀ ਹੁਣ ਬੱਸ ਹੋ ਗਈ ਹੈ। ਨਹੀਂ ਮੋਬਾਈਲ ਹਾਨੂੰ ਰਾਟਾ। ਨਹੀਂ ਮਾਲ ਹੀ ਬੜਾ ਚੜ ਗਿਆ YouTube ਤੇ, ਵਾਹ ਬੜਾ ਮਾਲ ਚੜ ਗਿਆ। ਨਹੀਂ ਤੇ ਨਾਲੇ ਤੁਸੀਂ ਕਹਿੰਦੇ ਸੀ ਉਹ ਜਿਹੜੀ ਜਾਪਾਨ ਨੇ ਬਣਾਈ ਕਿ ਉਹ ਤੁਸੀਂ 1 ਸੈਕਿੰਡ ਦੇ ਵਿੱਚ ਸਾਰਾ ਕੁਝ YouTube ਦਾ ਡਾਊਨਲੋਡ ਕਰ ਲੇ। ਉਹ ਯਾਰ ਉਹ ਭਾਜੀ ਉਹਨਾਂ ਨੇ ਨੈਟ ਬਣਾਇਆ, ਨੈਟ ਆਹੋ 6G। 6G। ਹਾਂ ਤਾਂ ਜੀ ਮੈਂ ਟੈਕਸਲਾ ਦੇਖੀ ਚੌਕ 'ਚ। ਆਹੋ ਤੇ ਟੈਸਲਾ, ਉਹ ਟੈਸਲਾ ਨਹੀਂ, ਉਹ ਟੈਸਲਾ। ਉਹੀ ਟੈਕਸਲਾ। ਮੈਂ ਕਿਹਾ ਯਾਰ ਉਹ ਯਾਰ ਟੈਸਲਾ। ਬਸ ਸਵਾਰ ਦੱਸਿਆ ਵਾ ਕਿ ਤੁਸੀਂ ਤਾਂ ਕਹਿੰਦੇ ਪਾਕਿਸਤਾਨ ਆ ਨਹੀਂ ਸਕਦੇ। ਉਹ ਇਹਨਾਂ ਨੇ ਡਰਾਇਆ ਪਿਆ ਵਾ ਯਾਰ, ਉਹ ਪਾਕਿਸਤਾਨ 'ਚ ਨਹੀਂ ਆਇਆ। ਉਹ ਕਿਹੜੀ ਨਹੀਂ ਆ ਸਕਦੀ ਦੁਨੀਆ ਜਹਾਨ ਦੀ ਗੱਡੀ ਮੰਗਾ ਲਾ, ਪਾਕਿਸਤਾਨ 'ਚ ਪੈਸੇ ਖਰਚ। ਉਹ ਪਿੱਛੇ ਟੀਮ ਬਣਿਆ ਸੀ। ਮੈਂ ਯਾਰ ਪੈਸੇ ਖਰਚ ਤੂੰ ਮੰਗਾ ਲਾ। ਲਿੰਬਰਗਿਨੀ ਵੀ ਸਾਜ ਜੋ ਮੈਂ ਕਹਿੰਦਾ ਤੂੰ ਭਾਵੇਂ ਜਿਹੜੀ ਮਰਜ਼ੀ ਤੂੰ ਅੱਜ ਹੀ ਕਰੀ ਮੰਗਾ ਲਾ ਭਾਵੇਂ। ਲੌਂਜ ਲੋਵਰ ਲੌਂਜ। ਆਹ ਦੇਖੋ ਜੀ ਮਿੱਠੇ ਦੀ ਬਾਤ। ਸਾਜੀ ਦੇ ਵਾਲੀ ਮੇਰੇ ਬਟਨ ਥੱਲੇ ਆ। ਅਮੀਰਾਂ ਵਾਲਾ ਬੰਦਾ ਪੁੱਛੇ ਬੱਕਰਾ ਦੁੱਧ ਦਿੰਦਾ ਵਾ। ਨਹੀਂ ਪਹਾੜੀ ਬੱਕਰਾ। ਆਹੀ ਸ਼ੋਅ ਵਾਇਰਲ ਹੋਇਆ ਸੀ ਨਾ। ਆਹ ਦੇਖ ਯਾਰ, ਬੰਦਾ ਪੁੱਛੇ ਜੀ ਬੱਕਰਾ ਦੁੱਧ ਦਿੰਦਾ ਵਾ। ਯਾਰ ਇਹਦਾ ਹਿਸਾਬ
ਤੋਂ ਬਾਅਦ ਤੁਹਾਡੀ ਸੰਗਤ 'ਚ ਆ ਗਿਆ ਹਾਂ ਠੀਕ ਹੋ ਗਿਆ ਗੁਣਾ ਵੱਡਾ ਹੁੰਦਾ ਨਹੀਂ ਬਸ ਇੱਕੋ ਹੀ ਸੀ ਇੱਕੋ ਹੀ ਸੀ ਹੁਣ ਨਹੀਂ ਭਾਈ ਨੂੰ ਤੁਸੀਂ ਸਵਾਲ ਦਾ ਜਵਾਬ ਦੇਣਾ ਜੁਗਤ ਸੁਣੀ ਹੋਣੀ ਫੈਸਲਾਬਾਦੀ ਜੁਗਤ ਤਾਂ ਬਹੁਤ ਅਸੀਂ ਫੈਸਲਾਬਾਦ ਦੀ ਸਾਡੀ ਜੰਪ ਵਾਲੀ ਇੱਥੇ ਨੇ ਭਾਜੀ ਅੱਛਾ ਜੀ ਹਾਂਜੀ ਤੇ ਜੁਗਤ ਤੁਸੀਂ ਮਤਲਬ ਕੋਈ ਮੈਨੂੰ ਐਸੀ ਜੁਗਤ ਮਾਰੋ ਜਿਹੜੀ ਮੈਂ ਪਹਿਲੇ ਕਦੀ ਜ਼ਿੰਦਗੀ 'ਚ ਨਾ ਸੁਣੀ ਹੋਵੇ ਔਰ ਮੇਰਾ ਜਿਹੜੀ ਥਕਾਵਟ ਆ ਨਾ ਮੇਰਾ ਸ਼ੋਅ ਕਰਕੇ ਆਇਆ ਪਿਛਲੇ 2 ਬੰਦਿਆਂ ਨਾਲ ਮੇਰੀ ਸਾਰੀ ਥਕਾਵਟ ਲੱਥ ਜਾਵੇ ਤੁਹਾਡਾ ਮੂੰਹ ਭਾਵੇਂ ਨੇ ਇੰਜਵਾ ਜਿਵੇਂ ਲਾਸ਼ ਦੀ ਸੈਲਫੀ ਹੁੰਦੀ ਲੋ ਜੀ ਓ ਯਾਰ ਦੱਸੋ ਓਏ ਅੱਗੇ ਵੀ ਆ ਮਿੱਠਾ ਪੁਰੀਆ ਸੀ ਜੀ ਆ ਕੇ ਵੀ ਹੈ ਸ਼ੋਅ ਕਰ ਲਈ ਲਾਸ਼ ਦੀ ਸੈਲਫੀ ਲਾਸ਼ ਦੀ ਸੈਲਫੀ ਉਸਤਾਦ ਜੀ ਬਾਹਰ ਜੋ ਵੀ ਔਰ ਮੈਂ ਇਹਦੇ ਤੇ ਡਿਊਟੀ ਕੀ ਪਾਈ ਆ ਕਿ ਵੱਡੀ ਗੱਲ ਕਰ ਕਿ ਯਾਰ ਮੇਰੀ ਥਕਾਵਟ ਲੱਥ ਜੇ ਮੇਰਾ ਇਦਾਂ ਹੋ ਜੇ ਕੋਈ ਐਸੀ ਜੁਗਤ ਕਹਿੰਦਾ ਲਾਸ਼ ਤੇ ਸੈਲਫੀ ਪਈ 8 ਸਾਲ ਪਹਿਲੇ ऐसे निकल रहे हुंडे लेना सो ਨਹੀਂ ਮੇਰਾ ਜ਼ਹਿਨ ਝੁਕਦਾ है ਮੇਰਾ ਜ਼ਹਿਨ अच्छा ऐसे मतलब फैसलाबाजी ने जिन्हें मर्जी लड़ते हो जुगतां दी वारी आवे सारे इकट्ठे हो जाते है ना ਜ਼ਾਹਿਰ ਬਾਤ अच्छा भाई और कितना ਤੁਹਾਡਾ ਮੂੰਹ ਇੰਜਵਾ ਭਾਵੇਂ ਜਿਵੇਂ ਚੁੱਲ੍ਹੇ ਦਾ ਰਿਮੋਟ ਹੁੰਦਾ ਲੇਕਿਨ ਤੁਸੀਂ ਇਹਦੇ ਕੋਲ ਲਾਫਟ ਤੇ ਆਉਂਦੇ ਹੋ ਨਾ ਓਏ ਲਾਣ ਡਿਆ ਵਾ ਇੱਧਰ ਆਉਣਾ ਨਹੀਂ ਪੁੱਤ ਕੱਪੜੇ ਪਾ ਕੇ ਆਕੜਿਆ ਵਾ ਇੰਜਵਾ ਭਾਵੇਂ ਜਿਵੇਂ ਪੇਟੀ 'ਚ ਬੈੜਾ ਬੰਨੇ ਉਹ ਆਪ ਵੀ ਨਹੀਂ ਸੁਣਦੇ ਓਏ ਉਹ ਤਾਂ ਚਾਹਦੀਆਂ ਤੇ ਸੀਗੀਆਂ ਤੁਹਾਡਾ ਮੂੰਹ ਇੰਜਵਾ ਭਾਵੇਂ ਜਿਵੇਂ ਲੈਸ ਵਾਲੀ ਕਵਰ ਹੁੰਦੀ ਆਹਾ ਕਿਉਂ ਨਹੀਂ ਬੱਚਿਆਂ ਵਾਲੀ ਗੱਲ ਨਾ ਮਿੱਥੇ ਅੱਛਾ ਟੰਗਾ ਫਿਫਰਾ ਸਹੀ ਸੀ ਓਏ ਚੀਜ਼ ਦੀ ਇੱਕ ਜਗ੍ਹਾ ਤੇ ਇੱਕ ਵੱਡੀ ਦੀ ਇਹਨੇ ਫੜਨ ਨੂੰ ਲੈ ਕੇ ਚੀਜ਼ ਖਾ ਲਈ ਦੁਬਾਰਾ ਫੇਰ ਲੈਣ ਗਿਆ ਕਹਿੰਦਾ ਤੂੰ ਦੂਜੀ ਵਾਰੀ ਆਇਆ ਕਹਿੰਦਾ ਮੇਰਾ 2 ਸ਼ਾਟ ਆ ਤੁਹਾਡਾ ਨਾਂ ਕੀ ਹੈ ਕਿਹੜਾ ਸਾਜ ਮਿੱਠਾ ਪੁਰੀਆ ਓ ਯਾਰ ਮੈਂ ਆਹ ਤੁਸੀਂ ਆਪ ਤੇਰੇ ਦੇਖਿਆ ਤਾਰੀਫ ਕਰਤੀ ਰਾਸ਼ਦ ਲਾਉਣੀ ਪੁਰੀਆ अच्छा मैं राशन फीकापुरिया नहीं मिठापुरिया जिंदा गल कर रहा फीकापुरिया ही है जैसा लग मामा ਪੇੜ ਖਾ ਲਈ ਸੀ ਮੈਂ ਖਾਲੀ ਪੇੜ ਆ हां खाली ਹੈ ਦੂਸਰੀ ਵੱਡੀ ਸੀ ਇਹ ਵੀ ਲਈ ਲਾਫਟਰ ਲੱਗੇ ਨੇ ਪਾਪੜ ਰੱਖ ਲਓ ਬੋਟੀਆਂ ਪਾ ਦਿਓ ਹਾਂਜੀ ਕਨਾਤ ਤੇ ਥੱਲੇ ਵੜ ਕੇ ਕੀ ਕਹਿਣਗੇ ਜਿਉ ਬੇਟਾ ਆ ਚੈੱਕ ਕਰੋ ਹੱਥ ਉੱਤੇ ਹੀ ਆ ਇੱਕ ਮਿੰਟ ਠਹਿਰ ਜਾਓ ਆ ਕੀ ਕਹਿੰਦਾ ਯਾਰ ਪੇੜ ਖਾ ਲਈ ਸੀ ਮੈਂ ਖਾਲੀ ਪੇੜ ਆ हां खाली पेट चपेट नहीं खाई दी ਤੁਹਾਡੇ ਵਰਗੇ ਕਨਾਲ ਦੇ ਥੱਲੋਂ ਵੜ ਕੇ ਕਹਿਣਗੇ ਪਾਪੜ ਰੱਖ ਲਓ ਬੋਟੀਆਂ ਪਾ ਦਿਓ ਕੀ ਰੱਖ ਲਓ ਉਹ ਭਾਜੀ ਕਨਾਲ ਦੇ ਥੱਲੋਂ ਵੜ ਕੇ ਕਹਿੰਦੇ ਪਾਪੜ ਫਲ ਪਾਪੜਾ ਪੈਣ ਫੜਦਾ ਰੱਖ ਲਓ ਤੇ ਬੋਟੀਆਂ ਪਾ ਦਿਓ ਜੇ ਨਹੀਂ ਸੀ ਤੁਹਾਨੂੰ ਸਮਝ ਆਉਣੀ ਸਪੀਡ ਚ ਆਏ ਕਿਉਂ ਫਿਰ ਤੁਸੀਂ ਇਹ ਤੁਹਾਨੂੰ ਸਾਰੇ ਫਿੱਕੇ ਲੱਗ ਰਹੇ ਤੁਹਾਨੂੰ ਪਿਛਲੇ ਸ਼ੋਅ ਭਾਈ ਫੈਸਰ ਆਵੇਂ ਫਿੱਕੇ ਲੱਗ ਰਹੇ ਸੀ ਭਾਜੀ ਕਨਾਤਾਂ 'ਚ ਵੜ ਕੇ ਤੇ ਕਹਿੰਦਾ ਪਾਪੜ ਰੱਖ ਲਓ ਮੈਨੂੰ ਰੋਟੀ ਖਵਾ ਦਿਓ ਆ ਕੀ ਆ ਪਾਪੜ ਕਿੱਥੋਂ ਦੇ ਕੋ ਆ ਗਏ ਸਕੂਲ ਦੇ ਬੱਚੇ ਵੀ ਨਹੀਂ ਉਸਤਾਦ ਜੀ ਇਹੋ ਜਿਹੀਆਂ ਜੁਗਤਾਂ ਕਰਦੇ ਸਾਡੇ 7 ਸਾਲ ਪੁਰਾਣੇ ਸ਼ੋਅ ਕੱਢ ਕੇ ਵੇ ਹਟ ਤੈਨੂੰ ਉਹ ਦੇਖੇ ਧੜ ਨਹੀਂ ਕੀਤੇ ਸਾਰੇ ਸ਼ੋਅ ਯਾਰ ਨਹੀਂ ਬਹਿ ਗਿਆ ਤੇਰਾ ਤੂੰ ਸਿਰਫ ਬੋਲ ਮੈਂ ਪੂਰਾ ਪ੍ਰੋਗਰਾਮ ਵੇਖਿਆ ਯਾਰ ਇੱਕ ਗੱਲ ਵੀ ਨਹੀਂ ਮਿੱਠੇ ਪੁਰੀ ਵਾਲੀ ਹੈਗੀ ਵਿੱਚ ਓਏ ਹੋਏ ਉਸਤਾਦ ਜੀ ਉਹ ਮਿੱਠਾ ਪੁਰੀਆ ਹੈ ਨਹੀਂ ਸੀ ਸਾਡਾ ਸਪਰੈਡ ਸੀਗੇ ਤੁਸੀਂ ਛਾਪਾ ਮਾਰਿਆ ਇੰਜ ਕਰਕੇ ਮੈਂ ਕਰਤਾ ਉਦੋਂ ਤੁਹਾਨੂੰ ਆਦਤ ਸੀਗੀ ਹਰ ਬੰਦੇ ਕੇ ਬੈਕ ਕਰਨ ਦੀ ਜਿਹੜਾ ਚੰਗਾ ਨਿਕਲਿਆ ਨਹੀਂ ਸਦਾ ਸੀ ਸਾਡੀ ਜੁਗਤ ਸਾਜੀ ਏਡੀ ਬਰੀਕ ਪਹਿਲਾ ਸ਼ੋਅ ਤੇ ਪਹਿਲੀ ਜੁਗਤ ਮੇਰੀ ਓਏ ਹੋਏ ਹੋਏ ਮੈਂ ਕਿਹਾ ਇੱਕ ਬੰਦਾ ਕੰਨ 'ਚ ਚਾਬੀ ਮਾਰਨ ਡਿਆ ਤੇ ਇੱਕ ਬੰਦਾ ਲਾਗੋਂ ਨਾ ਕਹਿੰਦਾ ਭਾਈ ਜੀ ਜੇ ਸਟਾਰਟ ਨਹੀਂ ਹੋ ਰਿਹਾ ਧੱਕਾ ਲਾ ਦੀ ਸਾਹਿਬ ਤੁਸੀਂ ਸ਼ੋਅ ਚੱਕ ਕੇ ਦੇਖਣਾ ਜਿਹ ਚ ਬੰਦਿਆਂ ਨੂੰ ਪਸੀਨੇ ਆਏ ਆ ਬੰਦੇ ਕੰਬੇ ਆ 3 ਵਾਰੀ ਉਸਤਾਦ ਨੇ ਨੌਨੀ ਨੂੰ ਬਾਹਰ ਕੱਢਿਆ ਸ਼ੋਅ ਤੋਂ ਹਾਂ ਜੀ ਏਦਾਂ ਹੀ ਸਿਹਤ ਉਨੀ ਕਿ ਸੀ ਚੇਤ ਨਹੀਂ ਸੀ ਹੁੰਦੀ ਗੱਲ ਨਹੀਂ ਕੀਤੀ ਸੀ ਪਹਿਲਾ ਸ਼ੋਅ ਤੇ ਪਹਿਲੀ ਗੱਲ ਦੂਸਰੀ ਗੱਲ ਹਾਂ 3 ਵਾਰੀ ਬਾਹਰ ਕੱਢਿਆ ਇਹਦੇ ਮੋਟਰਸਾਈਕਲ ਦੀ ਘੂਰੀ ਖਰਾਬ ਹੋ ਗਈ ਇਹ ਦੁਕਾਨਦਾਰ ਕੋ ਗਿਆ ਪਾਨਾ ਵਾਲੇ ਇਹਨੇ ਜਾ ਕੇ ਕਿਹਾ ਭਾਈ ਇਹਦੀ ਘੂਰੀ ਪਾ ਦੇ ਤੇ ਉਹਨੂੰ ਐ ਪਾਉਣ ਲੱਗ ਗਿਆ ਹਾਂ ਲੌਜੀਕ ਇਹ ਕੁੜੀ ਦੇ ਪਿੱਛੇ ਇਹੀ ਸੀ ਬਰੀਕ ਗੱਲ ਆ ਬਰੀਕ ਵਾਲਾ ਲੌਜਿਕ ਆ ਇਹ ਤਾਂ ਮਿੱਠਾ ਜੀ ਜਿਹੜਾ ਓਏ ਹੋਏ ਮੈਨੂੰ ਹੁਣ ਸਮਝ ਆਈ ਆ ਜੀ ਜਿਹੜਾ ਮੱਕੋਣਾ 9 ਮਿਲੀਅਨ ਨੇ ਵੱਜਿਆ ਉਹ ਕਿੱਧਰ ਜਾ ਹਾਂ 9 ਮਿਲੀਅਨ ਸੀ ਹਾਂਜੀ ਕਾਲੂ ਨਾਲ ਉਹ ਪਰ ਛਾਪੇ ਕੀਤਾ ਉਹ ਬੱਚਿਆ ਵੀ ਕਿਹਦੀ ਵਜ੍ਹਾ ਤੋਂ ਸੀਗਾ ਕਿਹਦੀ ਵਜ੍ਹਾ ਤੋਂ ਓਏ ਕਾਲੀ ਤੁਹਾਡੀ ਵਜ੍ਹਾ ਤੋਂ ਨਹੀਂ ਸੀ ਬੱਚਿਆ ਇੱਕ ਬਸ ਉਹ ਜਿਹੜਾ ਕਰਕੇ ਜਿਹੜਾ ਉਸਤਾਦ ਜੀ ਨੇ ਥੋੜਾ ਜਿਹਾ ਅਟੈਂਡ ਕੀਤਾ ਸੀ ਨਾ ਇੱਕ ਬੰਦੇ ਨੂੰ ਹਾਂ ਤੂੰ ਉਹ ਬੰਦੇ ਦੀ ਵਜ੍ਹਾ ਤੋਂ ਬੱਚਿਆ ਉਸਤਾਦ ਜੀ ਉਹ ਜਿਹੜਾ ਡਾਕਟਰ ਵਕੀਲਾਂ ਵਾਲਾ ਸ਼ੋਅ ਕੀਤਾ ਸੀ ਉਹ ਨਦੀਮ ਕੈਫੇ ਦੇ ਉੱਪਰ ਉਹ ਵੀ ਜੰਪਾ ਕੱਚੀ ਜੀ ਭਾਈ ਦਾਨਿਸ਼ ਅਬਾਸ ਮੈਂ ਤੇ ਨਹੀਂ ਸੂ ਤਾਂ ਧੱਕੇ ਤੇ ਸੀ ਲਮਕਿਆ ਹੋਇਆ ਸਵਾਰੀ ਸੀਗਾ ਵਿੱਚ ਨਹੀਂ, ਬੜਾ ਛਾਇਆ ਸੀ। ਉਸਤਾਦ ਹੈਸ਼ ਵਾਲੀ ਕੀਤੀ ਮੁੜ ਕੇ ਕੀਤੀ ਤੈਨੂੰ ਤਾਂ ਕੋਈ ਹੋਰ ਨਹੀਂ ਸੀ ਲੈ ਕੇ ਆਇਆ ਕੋਈ ਬੰਦੇ ਕਲੇਮ ਕਰਦੇ ਕਹਿੰਦੇ ਨੋਨੀ ਨੂੰ ਮੈਂ ਲੈ ਕੇ ਆਇਆ ਜੀ ਹਾਂ ਨਹੀਂ ਨਹੀਂ ਲੈ ਕੇ ਜਿਹੜਾ ਲੈ ਕੇ ਆਇਆ ਕਿ ਮੰਨਿਆ ਕਰੋ ਇਹ ਤੁਸੀਂ ਸਾਨ ਫਰਾਮੋਸ਼ ਨਾ ਬਣੋ ਆ ਜੀ ਮੰਨਿਆ ਕਰੋ ਕਿ ਯਾਰ ਫਲਾਣਾ ਨਹੀਂ, ਅਸੀਂ ਬੰਦਾ ਲੈ ਕੇ ਮੁਸ਼ਕਿਲ ਆਇਆ। ਨੋਨੀ ਦੀ ਉਹਦੇ ਵਿੱਚ ਹੁਣ ਅਸੀਂ ਪਹਿਲਾ ਸ਼ੋਅ ਉਸਤਾਦ ਨਾਲ ਕੀਤਾ ਉਹ ਵੀ ਹਿੱਟ ਅੱਜ ਦੇ ਦਿਨ ਤੱਕ ਸ਼ੁਕਰ ਅੱਲਾ ਦੀ ਸ਼ੁਕਰ ਅੱਲਾ। ਦੁਆਵਾਂ ਲਈਆਂ ਉਸਤਾਦ ਜੀ ਦੀਆਂ ਲੇਕਿਨ ਤੇ ਦੁਆਵਾਂ ਲਈਆਂ। ਉਸਤਾਦ ਜੀ ਹੁਣ ਤੁਹਾਨੂੰ ਇੰਟਰਨੈਸ਼ਨਲ ਜ਼ਰਾਇਰ ਦੇ ਮੁਤਾਬਕ ਰਿਪੋਰਟ ਦਿਆਂ YouTube ਤੋਂ ਸਭ ਤੋਂ ਜ਼ਿਆਦਾ ਡਾਟਾ ਪਿਆ ਤੇ ਸਜਾਦ ਜਾਨੀ ਸਾਹਿਬ ਦਾ ਪਿਆ ਪਾਕਿਸਤਾਨੀ ਹਵਾਲੇ ਔਰ ਸਜਾਦ ਜਾਨੀ ਦੇ ਅਗਰ ਮੁਤਲਕ ਕਿਸੇ ਡਾਟਾ ਪਿਆ ਵਿੱਚ ਤੇ ਮਿੱਠੇ ਪੁਰੀ ਦਾ ਪਿਆ ਵਾ ਨਹੀਂ ਮਿੱਠੇ ਨਹੀਂ ਮਾਦਰਤ ਨਾ ਸ਼ਰਤ ਲਾਉਣੀ ਪੈਂਦਾ ਕੀ ਲਾਉਣਾ ਦੱਸ ਨੌਨਾ ਕਿ ਤੂੰ ਤਾਂ ਇੱਥੇ ਆਉਣ ਨੂੰ ਫਿਰਨੇ ਗਰਦਨ ਸਮੇਤ ਹੀ ਨਹੀਂ ਕੀ ਲਾਉਣਾ ਸ਼ਰਤ ਕੀ ਬੋਤਲ ਲੱਗ ਗਈ ਓਏ ਸਹੀ ਨੇ ਮੁਕਰੀ ਵਾਲਾ ਜੇ ਤੇਰੀ ਸਾਰੀ ਤਨਖਾਹ ਇੱਧਰ ਚਲੇ ਜਾਣੀ ਆ
ਮੈਂ ਦੂਜੀ ਨਹੀਂ ਕਹਿਣਾ ਟਿਕਟ ਉਹਨਾਂ ਦੀ ਦਾ ਵਾ ਤੁਸੀਂ ਸਾਡਾ ਚੀਜ਼ਾ ਕਰੋ ਨਹੀਂ ਯਾਰ ਅਗਰ ਅੱਛੇ ਸੀ ਤੁਸੀਂ ਨਾ ਰੱਖਿਆ ਜੀ ਮਿੱਠੇ ਦਾ ਮਾਮਾ ਗੋਮੇ ਸੀਗਾ ਉਹਦੇ ਬੈੱਡ ਤੇ ਲਿਖਦਾ ਕਾਇਮ ਸ਼ੁਦਾ 1965 ਸਿੰਸ 1948 ਫਿਰ ਉਸ ਪਹਿਲੇ ਸ਼ੋਅ 'ਚ ਪਹਿਲਾ ਗਾਣਾ ਵਕਾ ਵਕਾ ਗਾਇਆ ਉਹ ਅੱਜ ਤੱਕ ਮਿਲੀਅਨ ਵਿਊ ਹੈ ਲੋਕਾਂ ਦੇ ਲੈਵਲ ਚੈਨਲਾਂ ਤੋਂ ਅੱਜ ਵੀ ਫਰਮੈਸ਼ਾਂ ਹੋ ਰਹੀਆਂ ਅੱਜ ਵੀ ਫਰਮਾਇਸ਼ਾਂ ਫੱਟਾ ਵਜਾਬ ਜਿਹਾ ਸੁਣਾਈ ਜਾ ਰਹੀ ਓ ਹੈ ਯਾਰ ਅਸੀਂ ਜਿੱਦਾਂ ਦੇ ਵੀ ਫਿੱਕੇ ਸੀ ਕਿ ਅੱਜ ਤੱਕ ਸਤਾਨ ਨੇ 3 ਵਾਰੀ ਇਹ ਨਹੀਂ ਕਿ ਤੂੰ ਬਾਹਰ ਹੋ ਜਾ ਬਾਹਰ ਹੋ ਜਾ 3 ਵਾਰੀ ਸ਼ੋਅ 'ਚ ਬਾਹਰ ਨਹੀਂ ਕੱਢਿਆ ਯਾਰ ਇਹ ਬ੍ਰੌਂਜ ਜੈਕਟ ਪਾਈਏ ਤੇ ਭਾਜੀ ਮੈਂ ਕਾਲਾ ਬੜਾ ਸੋਹਣਾ ਗਾਣਾ ਵਕਾ ਵਕਾ ਚੱਲ ਬਾਹਰ ਓਏ ਸ਼ਹਿਰ ਚਲੋ ਤਾਂ ਕੀ ਹੈ ਮੈਂ ਨਹੀਂ ਸੀ ਕਿਹਾ ਜਿਹੜੇ ਅੱਜ ਫਨਕਾਰ ਬਣੇ ਫਿਰਦੇ ਨਾ ਮੈਂ ਪਸੀਨੇ ਦੇ ਸ਼ਰਾਬੂਰ ਦੇਖੇ ਆ ਅੱਲਾ ਦੁਆਵਾਂ ਦਵਾ ਮੇਰੇ ਯਾਰ ਨੂੰ ਦੱਸੂ ਜਿਹੜਾ ਜੁਗਤਾ ਕਰਕੇ ਤੁਹਾਡੀ ਟੀਮ ਬਚਾ ਗਿਆ ਵਾ ਹਾਂਜੀ ਹਾਂ। ਸਰ ਦੀ ਬੁੱਲਾ ਵਾਲੀ ਗੱਲ ਛੱਡ ਦੇ ਆਹੋ ਦੱਸ ਨਹੀਂ ਕਰੀ ਗਿਆ ਜੁਗਤਾ ਹਾਂਜੀ ਫਿਰ ਉਹ ਖੋਤੇ ਨੂੰ ਪਾਣੀ ਪੱਠੇ ਕੋ ਖਲੋਤਾ ਵਾ ਇਹ ਕੋਈ ਗੱਲ ਆ ਭਲਾ ਓਏ ਬੜੀ ਵੱਡੀ ਕਰੀ ਓ ਜਰਾ ਯਾਰ ਪੱਠੇ ਓਏ ਵਾਲੀ ਸੀ ਯਾਰ ਛੱਡ ਦੇ ਯਾਰ ਮੈਂ ਇਹ ਤਾਂ 3 ਵਾਰੀ ਗਾਇਬ ਕੀਤਾ ਉਸਤਾਦ ਜੀ ਨੇ ਉਸ ਜਗ੍ਹਾ ਤੇ ਮੈਂ ਇੱਕ ਸ਼ੇਰ ਸੁਣਾਇਆ ਉਸਤਾਦ ਜੀ ਪਹਿਲਾ ਸ਼ੋਅ ਮੈਂ ਸ਼ੇਰ ਸੁਣਾਇਆ ਮੇਰਾ ਮਾਹੀ ਟੁਰ ਪਰਦੇਸ ਗਿਆ ਮੈਂ ਕਰਜ਼ੇ ਲਾਉਂਦੀ ਓਏ ਯਾਰ ਸਦੇ ਆਮ ਹੋ ਗਿਆ ਤੇ ਇਹ ਸ਼ੇਰ ਮੇਰੇ ਯਾਰ ਮੁਦੱਸਰ ਦਾ ਵਾ ਨਹੀਂ ਖੁਸਰੇ ਦੀ ਪੰਪੀ ਹੈ ਯਾਰ ਛੱਡ ਦੇ ਨੋਨੀ ਛੱਡ ਦੇ ਸਾਨੂੰ ਨਾ ਬੁਲਾ ਚੁੱਪ ਤਾਂ ਚੁੱਪ ਹੀ ਰਹਿਣ ਦੇ ਤੈਨੂੰ ਨਾ ਫੋਨ ਅਸੀਂ ਪਹਿਲੇ ਸ਼ੋਅ 'ਚ ਤੁਹਾਡੇ ਕੋਲ ਆਏ ਦੂਜੇ ਸ਼ੋਅ 'ਚ ਅੱਲਾ ਦੇ ਹੁਕਮ ਨਾਲ ਤੁਹਾਡਾ ਮੇਨ ਫਨਕਾਰ ਸੀ ਜਿਹਨੂੰ ਤੁਸੀਂ ਇੰਜ ਰੱਖਿਆ ਸੀ ਅਸੀਂ ਪੇੜ ਨਹੀਂ ਪਾਇਆ ਦੂਜੇ ਨਹੀਂ ਨਹੀਂ, ਦੂਜੇ ਚ ਨਹੀਂ ਸੀ ਦੂਜੇ ਚ ਫੇਰ ਇਦਾਂ ਦਾ ਹੀ ਸੀ ਤੂੰ ਨਹੀਂ ਨਹੀਂ ਕਹਿੰਦੇ ਬੇਦਾਂ ਦੇ ਸੀ ਹੁਣ ਲੰਬੇ ਬਾਲ ਕਰਕੇ ਆਏ ਨਹੀਂ ਤਾਂ ਨਹੀਂ ਉਹ ਵੀ ਇਦਾਂ ਦਾ ਹੀ ਸੀ ਸਾਰਾ ਕੁਝ ਹੀ ਨਹੀਂ ਇਹ ਉਦੋਂ ਚ ਇਹੀ ਚੱਲਣ ਡਿਆ ਨਹੀਂ ਸੀ ਨਹੀਂ ਨਹੀਂ ਤੇਰੇ ਨਾਲੋਂ ਕਿਤੇ ਅੱਛੀਆਂ ਅੱਛੀਆਂ ਜੁਗਤਾਂ ਮੁੰਡਿਆਂ ਨੇ ਬੜਿਆਂ ਨੇ ਕੀਤੀਆਂ ਨਹੀਂ ਸਿਰਫ ਸਾਲ ਇੱਕ ਸਾਪ ਵਾਲੀ ਸੀ ਲੇਕਿਨ ਆ ਤੇਰੀ ਵੀਡੀਓ ਵੇਖ ਕੇ ਉਸ ਤੋਂ ਬਾਅਦ ਅਸੀਂ ਕਿਉਂ ਨਮੋਸ਼ੀ ਹੋ ਰਹੀ ਹੈ ਹੈ ਅਸੀਂ ਕਿਉਂ ਨੂੰ ਲਿਆਓ ਇਹਦਾ ਲਾਸ਼ ਯਾਰ ਨਹੀਂ ਮਿੱਠੇ ਹੁਣ ਤੂੰ ਜ਼ਿਆਦਾ ਬੋਲਦਾ ਨਾ ਹੁਣ ਜ਼ਿਆਦਾ ਬੋਲ ਕੇ ਪਹਿਲੇ ਤੇ ਪਰਦਾ ਨਾ ਪਾ ਹਾਂ ਪੜਦੇ ਨਹੀਂ ਯਾਰ ਰੇਟਿੰਗ ਬੋਲਦੇ ਆ ਵਿਊਜ਼ ਬੋਲਦੇ ਆ ਨਹੀਂ 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 ਹੁਣ ਤੇਰੇ ਨਾਲੋਂ ਬਹੁਤ ਬਹੁਤ ਜ਼ਿਆਦਾ ਮੁੰਡਿਆਂ ਦੇ ਵੱਡੇ ਨਾ ਕਰ ਇਦਾਂ ਹੀ ਹੁਣ ਤੂੰ ਜ਼ਿਆਦਾ ਬੋਲ ਕੇ ਤੇ ਪਿਛਲਾ ਮੈਨੇਜ ਕਰ ਰਿਹਾ ਮੈਂ ਜਿੱਥੇ ਕਰ ਯਾਰ ਜੋ ਵੀ ਆ ਅੱਜ ਤੱਕ ਉਸਤਾਦ ਜੀ ਨੇ ਯਾਰ ਇੰਨੇ ਸ਼ੋਅ ਕੀਤੇ ਅਲਹਮਦੁਲਿਲਾਹ ਰੱਬਿਲ ਆਲਮੀਨ ਕਦੀ ਨਹੀਂ ਗਿਆ ਚੱਲ ਬਾਹਰ ਕਦੀ ਨਹੀਂ ਗਿਆ ਅੱਜ ਤੱਕ ਉਸਤਾਦ ਜੀ ਇਹਨੂੰ ਵੈਸੇ ਕਿਉਂ ਗਿਆ ਤੇ ਨਹੀਂ ਨਾ ਬਣਦਾ ਉਸਤਾਦ ਜੀ ਕਿ ਇੱਕ ਬੱਚੇ ਨੂੰ ਕਹਿ ਦੇਣਾ ਚੱਲ ਬਾਹਰ ਨਹੀਂ ਯਾਰ ਮੇਰੀ ਗੱਲ ਸੁਣ ਇੱਕ ਬੰਦਾ ਉਹਨੇ ਇੱਕ ਫਿੱਕੀ ਕੀਤੀ 2 ਫਿੱਕੀਆਂ ਕੀਤੀਆਂ 3 ਫਿੱਕੀਆਂ ਕੀਤੀਆਂ ਠੀਕ ਹੈ ਜੀ ਮੈਨੂੰ ਪਤਾ ਕਿ ਯਾਰ ਇਹਨੂੰ ਮੈਂ ਕਹਿ ਦੇਣਾ ਕਿ ਵੀ ਚੱਲ ਯਾਰ ਤੂੰ ਬਾਹਰ ਚੱਲ ਜਾ ਕੋਈ ਗੱਲ, ਬਚ ਜਾਣਾ ਇੱਕ ਨੂੰ ਮੈਂ ਕਹਿਣਾ ਵੀ ਇਹ ਕਰੀ ਜਾਵੇ ਵੀ ਕਰੀ ਜਾਵੇ ਤਾਂ ਕਿ ਲੋਕੀ ਮੈਨੂੰ ਥੱਲੇ ਮੈਸੇਜ ਕਰ ਦੇਣ ਕਿ ਯਾਰ ਇਹਨੂੰ ਅੱਗੇ ਤੋਂ ਨਹੀਂ ਲਿਆਉਣਾ ਮੇਰਾ ਭਲਾ ਕੀਤਾ ਬਚਾਇਆ ਮੈਨੂੰ ਨਹੀਂ ਤੂੰ ਬਚਾਇਆ ਨਹੀਂ ਬੜਿਆਂ ਨੂੰ ਬਚਾਇਆ ਉਸਤਾਦ ਜੀ ਨੇ ਬਚਾਇਆ ਬੜਿਆ ਲੇਕਿਨ ਇਸ ਅਦਾਰੇ 'ਚ ਅਗਰ ਪ੍ਰੋਟੋਕੋਲ ਰਿਹਾ ਵਾ ਨਾ ਤੇ ਇਸ ਭਾਈ ਦਾ ਰਿਹਾ ਵਾ ਯਾਰ ਭਾਜੀ ਯਾਰ ਉਸ ਦੌਰ 'ਚ ਮਿੱਠਾ ਜੀ ਇਹ ਸ਼ੋਅ ਕਰਨ ਆਉਂਦੇ ਹੁੰਦੇ ਸੀ ਤੁਹਾਨੂੰ ਸਾਈਡ ਤੇ ਭਾਇਆ ਹੁੰਦਾ ਸੀ ਇਹਨਾਂ ਨੇ, ਯਾਰ ਆ ਨਾ ਹੁਣ ਛੱਡ ਚੱਲ ਮਿੱਠੇ ਚੱਲ ਸਾਈਡ ਤੇ ਚੱਲ 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 ਤੂੰ ਮਾੜਾ ਜਿਹਾ ਉੱਤੇ ਵਾਲਿਆਂ ਨੇ ਫਿਰ ਕਹਿਣਾ ਚੱਲ ਅਸੀਂ ਸ਼ੋਅ ਕਰਨਾ ਇਹਨੇ ਯਾਨੀ ਕਿ NGR ਦਾ ਪ੍ਰੋਟੋਕੋਲ ਰਿਹਾ ਵਾ ਯਾਰ ਕਿਆ ਦੋਵਾਂ ਦਾ ਇਹਨਾਂ ਦਾ ਪ੍ਰੋਟੋਕੋਲ ਇਕੱਲੇ ਹੀ ਜਾ ਕੇ ਉਹ ਸ਼ੋਅ ਇੱਕ ਕਰਨਾ ਨਵੇਂ ਪਹਿਲੇ ਸ਼ੋਅ 'ਚ ਸਭ ਤੋਂ ਪਹਿਲੇ 1-2 ਸ਼ੋਅ 'ਚ ਇੱਕ ਕਰੈਕਟਰ ਬਹੁਤ ਹਿੱਟ ਹੋਇਆ ਸੀ ਆਹੋ ਹੈਨਾ ਜਿਹੜਾ ਵੀ ਹਾਲਾ ਲਾਲਾ ਜਿਹਨੇ ਪਾਤੀ ਵੀ ਗਟਰ 'ਚ ਹਾਂਜੀ ਹਾਂਜੀ ਰੋਂਦੇ ਆ ਤੇ ਇਹ ਉਹ ਮੇਰੀ ਗੱਲ ਸਾਰ ਹੈਗੀ ਮੈਂ ਜਦੋਂ ਪੂਰੀ ਹੋ ਗਈ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਣ ਲੱਗੇ ਸੌਰੀ ਤੇ ਉਹ ਜਨਾਬ ਜੀ ਉਸ ਤੋਂ ਬਾਅਦ ਮੈਂ ਕਿਹਾ ਵੀ ਉਸ ਤੋਂ ਬਾਅਦ ਫੌਰਨ ਹੀ ਤੀਜਾ ਚੌਥਾ ਸ਼ੋਅ ਅਸੀਂ ਰਾਹ ਲਿਆ ਉਹ ਕੈਫੇ 'ਚ ਹਾਂਜੀ ਉੱਤੋਂ ਤੁਸੀਂ ਫੇਸਬੁੱਕ ਤੇ ਪੋਸਟ ਪੋਸਟ ਪਾਤੀ ਉਹ ਲੋਕੀ ਉੱਥੇ ਆ ਗਏ ਉੱਥੋਂ ਆਇਆ ਦੋਵੇਂ ਨੈਸ਼ ਆ ਗਏ ਤੇ ਮੈਂ ਉਹਨੂੰ ਆਪਣੀ ਲੱਗੋ ਕੀਤਾ ਤੇ ਉਹਦੇ ਕੋ ਨਾ ਕੀ ਕੁਛ ਸੀ ਉਹੀ ਜਿਹੜਾ ਪਹਿਲੇ ਸ਼ੋਅ 'ਚ ਮੁੱਕ ਗਿਆ ਸੀ ਤੇ ਉਸ ਤੋਂ ਬਾਅਦ ਇਹ ਆਏ ਨੇ ਤੇ ਉਹਨੇ 2 ਗੱਲਾਂ ਕੀਤੀਆਂ ਤੇ ਇਹਨਾਂ ਨੇ ਕੋਈ ਤੇ ਮੈਂ ਉਹਨੂੰ ਕਹਿ ਰਿਹਾ ਨਿਕਲ ਜਾ ਸਾਈਡ ਤੇ ਹੋ ਜਾ ਸਾਈਡ ਮੈਨੂੰ ਸੀ ਯਾਰ ਵੱਜ ਜਵੇ ਉਹਦਾ ਇੰਨਾ ਨਾਂ ਬਣ ਗਿਆ ਵਾ ਤੇ ਮਿੱਠੀ ਹੋ ਜਾਣਾ ਤੇ ਮੈਂ ਉਹਨੂੰ ਕਹਿ ਰਿਹਾ ਅੱਛਾ ਚੱਲ ਤੂੰ ਬਹਿ ਉੱਥੇ ਹਾਂਜੀ ਹਾਂਜੀ ਇਸ ਤਰ੍ਹਾਂ ਚੱਲ ਤੂੰ ਉਧਰ ਚੱਲ ਮੈਂ ਬੁਲਾਉਣਾ ਦੁਬਾਰਾ ਮੈਂ ਕਿਹਾ ਆਹੋ ਉਦੋਂ ਇਹਨੇ ਪਹਿਲੀ ਵਾਰੀ ਉਹ ਕੀਤੀ ਸੀ ਤੇ ਇਹਨੂੰ ਜਿੰਨ ਐਡਾ ਮਾੜਾ ਵਾ ਜਿੰਨ ਚਿੰਬੜ ਗਿਆ ਤੇ ਇਹਨਾਂ ਦਾ ਜਿੰਨ ਬਾਹਰ ਆਇਆ ਬੜੀ ਬੜੀ ਨਾ ਇਹ ਜਦੋਂ ਨੇ ਕੀਤੀ ਨਾ ਮੈਂ ਕਿਹਾ ਬੇਟੇ ਸਾਈਡ ਤੇ ਹੋ ਜਾ ਤੂੰ ਲੱਗੇ ਜਾਣਾ ਹੋਰ ਗੱਲਾਂ ਆਈਆਂ ਉਸਤਾਦ ਜੀ ਕੀ ਬਾਤ ਲੇਕਿਨ ਇਹ ਜਦੋਂ ਦਫ਼ਤਰ ਆਉਂਦੇ ਸੀ ਇਹ ਆ ਕੇ ਕਹਿੰਦੇ ਸੀ ਕੋਈ ਹੈ ਤਾਂ ਨਹੀਂ ਕੱਢ ਦਿਓ ਮਿੱਠੇ ਨੂੰ ਇਹਨਾਂ ਨੇ ਕੱਢਣਾ ਸਭ ਤੋਂ ਪਹਿਲੇ ਉਸਤਾਦ ਜੀ ਪ੍ਰੋਟੋਕੋਲ ਨਾਲ ਕੰਮ ਕੀਤਾ ਦੇਖੋ ਮੇਰੀ ਗੱਲ ਸ਼ੁਰੂ ਕਰ ਦੇਣਾ ਕੀ ਗੱਲ ਨਹੀਂ ਕਦੀ ਵੀ ਐਸਾ ਨਹੀਂ ਹੋਇਆ ਮਿੱਠੇ ਨਾਲ ਸਾਨੂੰ ਕੀ ਉਸਤਾਦ ਜੀ ਨੇ ਸਾਡੇ ਨਾਲ ਪਿਆਰ ਕੀਤਾ ਤੇ ਇਦਾਂ ਦਾ ਕੀਤਾ ਵਾ ਕਿ ਸਾਨੂੰ ਦਫ਼ਤਰ 'ਚ ਡੱਕ ਜਾਂਦੇ ਸੀ ਕਿ ਤੁਸੀਂ ਹੁਣ ਜਾਣਾ ਨਹੀਂ ਸਵੇਰ ਲਾਹੌਰ ਜਾਣਾ ਉਸਤਾਦ ਜੀ ਸਾਨੂੰ ਅੰਦਰ ਰੱਖਣਾ ਯਾਰ ਦਾਨਸ਼ ਜੀ ਓ ਯਾਰ ਲਾਹੌਰ ਤੋਂ ਤੇ ਅੱਲਾ ਜਾਣਾ ਨਹੀਂ ਇਹ ਵੀ ਤੁਹਾਨੂੰ ਦੱਸਾਂਗੇ ਰਿਕਾਰਡ ਸਾਨੂੰ ਹਾਸਿਲ ਹੈ ਸਭ ਤੋਂ ਬਹੁਤਾ ਸਥਾਨ ਅਗਰ ਕੋਈ ਲਾਹੌਰ ਗਿਆ ਤਾਂ ਮੈਂ ਗਿਆ ਵਾ ਮੈਂ ਬੰਦੇ ਦੀ ਲੱਤਾਂ ਪੰਜ ਫੈਸਲਾ ਮਾਫੀ ਦੇ ਦਿਓ ਤੁਸੀਂ ਤਾਂ ਨੇ ਦਫ਼ਤਰੋਂ ਕਹਿਣਾ ਯਾਰ ਫੈਸਲ ਨੂੰ ਝਾਲ ਤੋਂ ਲੈਣਾ ਤੁਹਾਡੇ ਵਾਸਤੇ ਝਾਲ ਤੁਸੀਂ ਘਰੋਂ ਨਹੀਂ ਸੀ ਨਿਕਲਦੇ ਹੁੰਦੇ ਜਿੱਦਾਂ ਤੁਹਾਡਾ ਮੂੰਹ ਬੰਦਾ ਸੀ ਜਿਹੜਾ ਬੰਦਾ ਕਹਿੰਦਾ ਸੀ ਨਾ ਮੈਂ ਸ਼ੁਰੂ ਤੋਂ ਫਰਕਾਰ ਹੀ ਲੱਤਾਂ ਕੰਬਦੀਆਂ ਸੀਗੀਆਂ ਮੈਂ ਹੁਣ ਦੇਖਿਆ ਵਾ ਰੋਂਦਾ ਤੁਸੀਂ ਨੋ ਜਾਣਾ ਪੈਣਾ ਉਹ
ਹਾਂ 6 ਮਹੀਨੇ ਲਗਾਤਾਰ ਲਾਹੌਰ ਜਾਣ ਦਾ ਕੀ ਪਤਾ, ਮੈਂ ਇੱਕ ਨਹੀਂ ਦਿਨ ਨਹੀਂ ਯਾਰ 7-8 ਸਾਲਾਂ ਚ 10 ਵਾਰੀ ਨਹੀਂ ਗਏ ਹੋਣੇ। ਨਹੀਂ ਜ਼ਿਲ੍ਹੇ ਲਾਈ ਇੱਕ ਵਾਰੀ ਉਸਤਾਦ ਜੀ, ਗਏ ਆ। ਮੈਂ ਤਾਂ ਆਪਣੀ ਗਵਾਹੀ ਦਵਾਂਗਾ ਉਸਤਾਦ ਜੀ ਹੋ ਗਿਆ ਜੀ 10 ਵਾਰੀ ਯਾਰ ਹੁਣ ਆਖਰੀ ਵਾਰੀ ਗਏ ਕਿੰਨੀ ਦੇਰ ਹੋ ਗਈ ਆਖਰੀ ਵਾਰੀ ਜਾਣਦੇ ਯਾਰ ਸਾਲ ਚ ਹੁਣ ਇੱਕ ਗਏ ਵਾਰੀ ਹਲੇ ਅੱਜ ਜਦੋਂ ਉੱਪਰ ਛੋ ਓਏ ਆਹੋ ਤੇ ਕਿੱਧਰ ਗਏ ਸੀ? ਉਦੋਂ ਜ਼ਿਆਦਾ ਜਾਈਦੇ ਸੀ ਆਪਾਂ। ਹਾਂ ਬਾਕੀ ਉਸਤਾਦ ਜੀ ਪ੍ਰੋਟੋਕੋਲ ਇਹਨਾਂ ਦਾ ਉਸਤਾਦ ਜੀ ਇਹ ਆਂਦੇ ਸੀ ਮਿੱਠਾ ਕਹਿੰਦੇ ਹੁੰਦੇ ਸੀ ਆਏ ਸਰ ਅਸੀਂ ਸਾਰੇ ਕਹਿੰਦੇ ਹੁੰਦੇ ਸੀ, ਗੱਲ ਕਰ ਰਹੇ ਸੀ ਲਾਹੌਰ ਦੀ। ਆਹੋ ਅੱਜ ਤਾਂ ਭਰਾਵਾ ਲਾਹੌਰ ਉਸਤਾਦ ਦੇ ਸ਼ਾਨਾ ਬਸ਼ਾਨਾ ਨਾਲ ਜਾ ਕੇ ਖੜੇ ਆ। ਮੈਂ ਕਿਹਾ ਉਸਤਾਦ ਜੀ ਜਿੰਨੀ ਦੇਰ ਵੀ ਇਹ ਤੁਹਾਡੇ ਨਾਲ ਲਾਹੌਰ ਗਏ ਨਾ, ਮੇਰਾ ਇੱਕ ਦਿਨ ਤੁਹਾਡੇ ਨਾਲ ਲਾਹੌਰ ਜਾਣਾ ਇਹ 6 ਮਹੀਨੇ ਲਾਹੌਰ ਜਾਣ ਦੇ ਰਹਿਣ ਤੇ ਉਹ ਬਰਾਬਰ ਨਹੀਂ ਕਰ ਸਕਦੇ। ਨੋਨੀ ਤੂੰ ਸ਼ਰਾਦਾ ਵਾ, ਤੂੰ ਪੁੱਗਿਆ ਵਾ, ਤੂੰ ਹਰ ਸ਼ੇ ਓਕੇ ਆ, ਗੱਲ ਚ ਹੁਣ ਬੋਲੀ ਨਾ। ਸੱਤੇ ਖੈਰਾ ਓਕੇ ਆ, ਬਾਂਹ ਖੜੀ ਕਰ ਦਿਓ ਜੀ। ਲੋ 4 ਵਜ ਕੇ ਨੋਨੀ ਨੂੰ ਜਿਤਾਤਾ ਹੱਥ ਚ। ਸਭ ਤੋਂ ਜ਼ਿਆਦਾ ਲਾਹੌਰ ਮੈਂ ਗਿਆ ਹਾਂ ਉਸਤਾਦ ਜੀ ਦੇ ਨਾਲ। ਸਹੀ ਗੱਲ ਆ, ਕਦੇ ਸਮਾੜੇ ਹੋ ਗਏ ਹਨ। ਜੈਨੂਨ ਕਰਾਚੀ ਤੱਕ ਮੈਂ ਗਿਆ ਹਾਂ ਉਸਤਾਦ ਜੀ ਦੇ ਨਾਲ। ਕਰਾਚੀ ਤੱਕ ਅਸੀਂ ਵੀ ਗਏ ਆ। ਤੂੰ ਕਿੱਥੇ ਗਿਆ ਹੈ? ਗਿਆ ਬੇਟਾ ਮਾਫੀ ਦੇ ਦਿਓ ਜਿਹੜਾ ਅੱਗ ਵਾਲਾ ਬਲੌਗ ਕੀਤਾ। ਇਹ ਉਸ ਦੌਰ ਦੀ ਗੱਲ ਹੈ ਜਦੋਂ ਅਸੀਂ ਦਫ਼ਤਰ ਆਉਂਦੇ ਹੁੰਦੇ ਸੀ ਤੇ ਮਿੱਠੇ ਨੂੰ 500 ਦੇਣਾ ਕਿ ਸਿੱਕਾਂ ਦੀ ਡੱਬੀ ਲੈ ਆਇਆ, ਬਕਾਇਆ ਤੇਰੇ ਹੀ ਹੈ। ਹਾਂ ਉਸਤਾਦ ਜੀ ਨਾਲ ਲੈ ਵੈਸੇ ਪ੍ਰੋਟੋਕੋਲ ਚ ਪਤਾ ਕਿ ਇੱਕ ਤਰੀਕਾ ਹੁੰਦਾ ਕਿ ਨਹੀਂ, ਜੂਨੀਅਰ ਗੁੱਜਰ ਜੂਨੀਅਰ protocol ਭਾਈ ਮੇਰੀ ਬਾਤ ਖਤਮ ਨਹੀਂ ਹੋਈ। ਜੂਨੀਅਰ ਤੁਸੀਂ ਹੁਣ ਸੀਨੀਅਰ ਹੋ, ਤੁਸੀਂ ਨੋਨੀ ਕੋਲੋਂ ਚਾਹ ਮੰਗਾਈ ਨਾ ਤੇ ਸ਼ਾਮ ਨੂੰ ਜਾਣ ਲੱਗੇ 100 ਵੀ ਦੇਤਾ ਯਾਰ ਨੋਨੀ ਇਹ ਰੱਖਣਾ ਯਾਰ ਭਰਾ ਪੈਟਰੋਲ ਡਲਵਾ ਲੈਣਾ। ਏਦਾਂ ਹੀ ਪ੍ਰੋਟੋਕੋਲ ਉਸਤਾਦ ਆ ਖੈਰ ਬੋਲਿਆ ਬਈ। ਜੀ ਅਸੀਂ ਆਨੇ ਸੀਗੇ, ਆਣ ਕੇ ਬਹਿਨੇ ਸੀ, ਇਹਨੂੰ ਉਸਤਾਦ ਜੀ ਗੱਡੀ ਤੇ ਟਾਕੀ ਮਾਰ ਜਾ ਬਾ ਜਾਣ ਵਗਾ ਤੁਹਾਨੂੰ ਆਹੋ ਉਦੋਂ ਮੈਂ ਮਿੱਠਾ ਨਹੀਂ ਸੀ, ਸ਼ਰਫੂ ਬਾਬਾ ਸੀ। ਬਾਬਾ ਨਹੀਂ ਮਿੱਠਾ ਜੀ ਇਹ ਗੱਲ ਸਹੀ ਆ, ਮੈਂ ਸ਼ੋਅ ਦਾ ਆਦਮੀ ਪੂਰਾ ਦੇਖਿਆ, ਇੱਕ ਵੀ ਗੱਲ ਉਸ ਲੈਵਲ ਦੀ ਨਹੀਂ ਕਿ ਬੰਦਾ ਕੋਈ ਮਿੱਠਾ ਪੁਰੀਆ ਕਰ ਰਿਹਾ। ਓਏ ਉਦੋਂ ਮਿੱਠਾ ਓ ਯਾਰ ਉਦੋਂ ਨਹੀਂ ਹੁੰਦਾ। 8 ਸਾਲ ਪੁਰਾਣਾ ਨਹੀਂ ਉਦੋਂ ਦਾ ਨਹੀਂ ਕੰਮ ਨਹੀਂ ਹੁੰਦਾ। ਜਿਹਨੇ ਜਿਹੜਾ ਇੱਕ ਲੈਵਲ ਸੈਟ ਉਹਨੇ ਆਪਣੇ ਲੈਵਲ ਤੋਂ ਨਹੀਂ ਡਿੱਗਣਾ। ਨਹੀਂ ਨਹੀਂ ਡਿਗਣਾ। ਲੇਕਿਨ ਅਸੀਂ ਤੁਹਾਡੀ ਛਤਰ ਛਾਇਆ ਜਾ ਕੇ ਗਾਂ ਦੀ ਗੱਲ ਅਲਹਮਦੁਲਿਲਾ ਬਿਹਤਰ ਹੀ ਕੀਤਾ ਤੁਸੀਂ। ਯਾਦ ਦੱਸ 8 ਸਾਲ ਪਹਿਲੇ ਅੱਛਾ ਤੁਹਾਡੀ ਵਜ੍ਹਾ ਮੇਰੀ ਵਜ੍ਹਾ ਨਾਲ ਤੁਸੀਂ ਇਹ ਨਹੀਂ ਕਹਿ ਰਹੇ ਹੋ ਕਿ ਜੀ ਅਸੀਂ ਐਸਾ ਤੁਹਾਡੇ ਨਾਲ ਰਲ ਕੇ ਐਸਾ ਇੱਥੇ ਆ ਗਏ, ਤੁਸੀਂ ਬਿਹਤਰ ਲੇਕਿਨ ਤੁਸੀਂ ਮੇਰਾ ਕੈਸਾ ਬੇੜਾ ਗਰਕ ਕੀਤਾ। ਮੈਂ ਪਹਿਲੇ ਕੰਮ ਠੀਕ ਕਰਦਾ ਸੀ ਕਹਿੰਦੇ ਦੋ ਸਾਜੇ ਹੁਣ ਤੁਸੀਂ ਅੱਜ ਕੱਲ ਐਕਟਿਵ ਹੋਏ ਹੋ। ਹੈ। ਅੱਜ ਕੱਲ ਦੁਬਾਰਾ ਤੁਸੀਂ ਮੈਂ ਤੁਹਾਡਾ ਕੱਲ ਦਾ ਜਾਨੀ ਕੀ ਚਾਹ ਦੇ ਕੇ ਵੱਲਾ ਬਾਪ ਦਾ ਘਰ ਜਾ ਕੇ ਤਾਰੀਫ ਕੀਤੀ ਅੰਮੀ ਜੀ ਕੇ। ਮੈਂ ਕਿਹਾ ਉਸਤਾਦ ਜੀ ਮਾਸ਼ਾਅੱਲਾ ਦਿਨ ਬਦਨ ਛੋਟੇ ਹੋਣੇ, ਮੈਂ ਕਿਹਾ ਸਾਡੀ ਮੱਤ ਵਜੀ ਜਾਣ ਰਹੀ ਹੈ। ਮੈਂ ਕਿਹਾ ਅੱਲਾ ਨਜ਼ਰੇ ਪਾਤ ਤੋਂ ਬਚਾਏ। ਮੈਂ ਕਿਹਾ ਮੈਂ ਉਸਤਾਦ ਜੀ ਪਹਿਲੇ ਜਿਸ ਸ਼ੋਅ 'ਚ ਮੈਨੂੰ ਜੁਗਤਾ ਕੀਤੀਆਂ ਬਹੁਤ ਹੈਵੀ। ਉਸਤਾਦ ਜੀ ਦੀਆਂ ਜਿਹੜੀਆਂ ਜੁਗਤਾਂ ਨਾ ਹੁਣ ਵੀ ਕੋਈ ਸੋਚ ਕੇ ਨਹੀਂ ਉਦਾਂ ਦੀਆਂ ਕਰ ਸਕਦਾ। 21 ਸੀ ਮਾਲਾ ਹੁੰਦਾ ਬੈਲ ਹੁੰਦਾ, 27 ਕਿਲੋ ਦਾ ਪਕਾਨਾ ਹੁੰਦਾ, ਕੋਈ ਕਰ ਸਕਦਾ 10 ਮਿੰਟ? ਔਰੇ ਓਏ ਇੱਕ ਮਿੰਟ ਓਏ ਆ ਉਹ ਜੁਗਤਾਂ ਮਾਂ ਰਤਨ ਨਾਲ ਯਾਰ ਆ ਤੁਹਾਡੇ ਲਈ ਬਹੁਤ ਆਹੋ ਅੱਛੀ ਯਾਰ ਤੂੰ ਹਿਸਾਬ ਲਾ ਵੀ ਇੱਕ ਪਕਾਨਾ ਵਾ ਸਿੰਪਲ ਤੇ ਤੂੰ ਮਜ਼ਦੂਰ ਲੱਭਦਾ ਫਿਰਦਾ ਭਾਜੀ ਅਗਲੀ ਗਲੀ ਤੇ ਛੱਡ ਕੇ ਆਉਣਾ। ਹਲੇ ਨਾ ਜਿਹੜੀ ਮੇਰੀ ਜੁਗਤ ਹੁੰਦੀ ਨਾ ਉਹਦੀ ਡਿਟੇਲ ਚ ਜਾਣ ਵਾਸਤੇ ਮੈਂ ਤੁਹਾਨੂੰ ਰਾਹ ਦਿੰਨਾ। ਤੁਹਾਡੀ ਨਿੱਕੀ ਜੀ ਹਾਲਾ ਜੁਗਤ ਜਿਹੜੀ ਵੇਖੀ ਇਹਦੇ ਵਿੱਚ ਪੇਟੀ 'ਚ ਬੈਣਾ ਬੰਨਿਆ ਉਹਦੇ ਜੀ ਆਪਣਾ ਜੀ ਲਾਸ਼ ਦੀ ਸੈਲਫੀ ਹੁੰਦੀ ਪਤਾ ਕੀ ਗੱਲ ਹੈ ਪੁੱਤ, ਹੱਕ ਲਾਸ਼ ਦੀ ਸੈਲਫੀ ਹੁੰਦੀ ਲਾਸ਼ ਉਸਤਾਦ ਜੀ ਦੀ ਗੱਲ ਆ ਭਾਰੀ ਇਸੇ ਪ੍ਰੋਗਰਾਮ 'ਚ ਮੈਂ ਇੱਕੋ ਹੀ ਗੱਲ ਕੀਤੀ ਆ ਜੁਗਤ। ਉਹ ਮੈਂ ਆਪ ਰਾਤੀ ਮਜ਼ਾ ਲਿਆ। ਮੈਂ ਆਪਣੇ ਨੂੰ ਮੈਂ ਕਿਹਾ ਜੀ ਓਏ ਠੀਕ ਆ। ਇਹ ਤਾਂ ਬਣਦਾ ਸੀ ਤੁਹਾਡਾ ਇਹੀ ਮੈਂ ਤਾਂ ਕਿਹਾ ਫੌਤਗੀ ਤੇ ਗਿਆ ਤੇ ਲਾਸ਼ ਦੇ ਨੱਕ 'ਚ ਰੂਹ ਦੇ ਕੇ ਫੌਰਨ ਕਹਿੰਦਾ ਰੂਹ ਕੱਢੋ ਓਏ, ਮਰੇ ਨੂੰ ਸਾਹ ਕਿੱਥੋਂ ਲੈਣਾ। ਇਹ ਮੈਂ ਗੱਲ ਆ ਟੈਕਨੀਕਲ। ਮੈਂ ਹਿਸਾਬ ਲਾਇਆ ਹੱਕ ਦੀ ਗੱਲ ਕਰਨ ਵਾਲੇ ਸਿਰਫ 2-3 ਬੰਦੇ ਹੀ ਇੱਥੇ। ਯਾਰ ਮਿੱਠਾ ਜੀ 8 ਸਾਲ ਪਹਿਲੇ ਤੁਸੀਂ ਗੱਲ ਕਰਦੇ ਉਸਤਾਦ ਜੀ ਇਹਨੇ ਗੱਲਾਂ ਕੀਤੀਆਂ ਕਿ ਇਹ ਤੇ ਉਹ। ਅਸੀਂ ਦੇਖੋ 8 ਸਾਲ ਪਹਿਲੇ ਜਿੰਨ ਮਾੜੇ ਬਾਹਰ ਕਢਾਏ। ਓਏ ਯਾਰ ਕੀ ਲਾਲਚ ਤੇਰੇ ਤੇ ਤਾਂ ਮੇਰੀ ਅੱਖ ਸੀ ਵੀ ਮੈਂ ਆ ਬੜਾ ਹੀ ਮਜ਼ਾ ਲਿਆ ਸੀ ਉਸ ਗੱਲ ਦਾ। ਕਹਿੰਦਾ ਐਡਾ ਮਾੜਾ ਸੀ, ਕਹਿੰਦਾ ਇਹਨੂੰ ਜਿੰਨ ਚਪੜਿਆ ਤੇ ਇਹਨਾਂ ਨਾਲ ਜਿੰਨ ਬਾਹਰ ਹੈ। ਉਦੋਂ ਇਹ ਗੱਲਾਂ ਲੋਕਾਂ ਨੂੰ ਪਤਾ ਨਹੀਂ ਸੀ ਯਾਰ ਇਹ ਵੀ ਕਾਮੇਡੀ ਹੈ ਕੋਈ। ਹਾਂ ਲੇਕਿਨ ਉਹ ਸਾਡਾ ਇੱਥੇ ਦਾ ਫਾਰਮੈਟ ਸੀ, ਫਾਰਮੈਟ ਬਣ ਗਿਆ ਜਿਹੜਾ ਦੁਨੀਆ 'ਚ ਕਿਤੇ ਨਹੀਂ ਸੀ ਹੈਗਾ। ਹਾਂਜੀ 13 ਸਾਲ ਪੁਰਾਣਾ ਸ਼ੋਅ ਚੁੱਕੇ ਵੇ। ਚਲੋ ਸਰ ਉਹ ਜੇ ਥੋੜਾ ਜਿਹਾ ਬੋਲਣਾ ਤਾਂ ਕੋਈ ਉਸਤਾਦ ਜੀ ਮੌਜੂ ਤੇ ਗੱਲਾਂ ਕਰਨੀਆਂ ਸਾਨੂੰ ਉਸਤਾਦ ਜੀ ਨੇ ਕਿਹਾ ਤੇ ਹਾਂ, track ਲਿੰਕ ਰੱਖਿਆ ਤੇ ਅਸੀਂ ਕਰਦੇ ਸੀ। ਤੁਹਾਡੇ ਵੱਲ ਵੇਖ ਕੇ ਹੀ ਸਾਨੂੰ ਪਤਾ ਲੱਗਿਆ। ਤੁਸੀਂ ਆਜ਼ਾਦ ਕਰਦੇ ਸੀ। ਉਸਤਾਦ ਜੀ ਕਹਿੰਦੇ ਡਾਕਟਰ ਨੂੰ ਫੜ ਲਿਆ ਕਰੋ, ਡਾਕਟਰ ਤੇ ਬਾਅਦ ਉਸ ਤੋਂ ਬਾਅਦ ਵਕੀਲਾਂ ਵਾਲੀਆਂ ਤੇ ਜਿੰਨੀਆਂ ਵੀ ਉਹਨਾਂ ਨੇ ਰੱਖ ਇਹ ਪਹਿਲੇ ਤੁਹਾਨੂੰ ਪਤਾ ਹੀ ਨਹੀਂ। ਤੂੰ ਮੈਂ ਫਿਰ ਮੈਂ ਤੈਨੂੰ ਆਪ ਫੜਾਇਆ ਡਾਕਟਰ ਨੂੰ। ਅਰੇ ਡਾਕਟਰ ਨੂੰ ਫੜ ਲਿਆ। ਅਸੀਂ ਫੜਿਆ ਨਹੀਂ ਪਹਿਲੇ ਤੈਨੂੰ ਡਾਕਟਰ ਦਾ ਕਹਿੰਦੇ ਰਹੇ ਐਂਡ ਤੇ ਤੈਨੂੰ ਡਾਕਟਰ ਕੋ ਫੜਾਏ। ਇੱਕ ਕੁਝ ਹੋਰ ਰਾਈਟ ਗਿਆ ਸੀ ਉਹ ਮੇਰੇ ਪਾਸ ਤੁਮ ਹੋ ਡਰਾਮੇ ਦਾ, ਉਹ ਚ ਉਸਤਾਦ ਜੀ ਨੇ ਕਿਹਾ ਡਰਾਮੇ ਤੇ ਤੁਸੀਂ ਡੁੱਬਤਾ ਕਰੋ। ਆਹੋ ਵੀ ਹਾਂ ਉਹ ਤੇ ਹੱਸਦੀ ਉਸਤਾਦ ਗੱਲਾਂ ਜੀ ਨੇ ਸਾਨੂੰ ਇੰਜ ਲਬਾਂ 'ਚੋਂ ਮੌਜੂ ਕੱਢਿਆ ਵਾ ਅਸੀਂ ਛਾਂ ਕਰਤੀ ਆ ਅੱਜ ਤੱਕ ਵੀ। ਓਏ ਆਹ ਸਹੀ ਗੱਲ। ਉਸਤਾਦ ਜੀ ਦੀ ਇੱਕ ਬਰੀਕ ਗੱਲ ਉਹ ਬੰਦਾ ਕਹਿੰਦਾ ਯਾਰ ਉਹ ਵੱਕਾ ਗਾਣਾ ਸ਼ੁਰੂ ਕਰੀ ਤੇ ਉਸਤਾਦ ਜੀ ਕਹਿੰਦੇ ਐ ਨਾ ਹੋਵੇ ਮੈਂ ਸੁਣ ਕੇ ਹੱਕਾ ਵੱਕਾ ਰਹਿ ਆਹ ਯਾਰ ਇਸ ਬੰਦੇ ਨੂੰ ਨਾ ਪਤਾ ਨਹੀਂ ਅੱਗੋਂ ਅਗਲੀਆਂ ਮੰਜ਼ਲਾਂ ਭੁੱਲ ਗਈਆਂ ਇਸ ਬੰਦੇ ਨੂੰ ਯਾਰ। ਕਿਹੜੀ ਕਿੰਨੀ ਵਾਰੀ ਕੀਤੀ ਉਹਨਾਂ ਨੇ ਕਿਹੜੀ ਹੱਕਾ ਵੱਕਾ? ਰਾਤੀ ਮੈਨੂੰ ਅਲੀ ਸ਼ੇਰ ਕਹਿੰਦਾ ਉਸਤਾਦ ਜੀ ਉਹਨੇ ਪਕੌੜੇ ਬਣਾਏ ਸੀ, ਤੁਸੀਂ ਖਾਧਾ ਪਕੌੜਾ? ਮੈਂ ਕਿਹਾ ਯਾਰ ਮੈਂ ਫੈਸਲ ਦਾ ਪਕੌੜਾ ਮੈਂ ਇੰਜ ਫੜਿਆ ਵਾ।
ਉਹਦੇ ਨਾਲੋਂ ਮੈਂ ਕਿਹਾ ਬੰਦਾ ਪਕੌੜਾ ਖਾ ਲਵੇ ਬਾਜ਼ਾਰੋਂ ਲੈ ਕੇ ਅੱਛਾ ਸੋਹਣਾ ਚਿਕਨ ਪਕੌੜਾ ਹਾਂ ਉਸਤਾਦ ਜੀ ਉਹ ਜਿਸ ਬੰਦੇ ਦੀ ਰੈਸਪੀ ਸੀ ਨਾ ਜਿਹਨਾਂ ਦਾ ਚੈਨਲ ਮੈਂ ਵੇਖ ਕੇ ਮੈਂ ਕਿਹਾ ਇਹਨੂੰ ਇੰਨੇ ਇਹਨੂੰ ਪਕੌੜਾ ਬਣਾਉਣਾ ਹੁੰਦਾ ਵਾ ਇੰਨਾ ਇਹਦੇ ਅੰਦਰ ਰਚਿਆ ਵਾ ਸਿਰਫ ਪਕੌੜੇ ਹੀ। ਇਹਨੂੰ ਤੂੰ ਕਹਿ ਗਜਰੇਲਾ ਬਣਾਉਣਾ, ਇਹਨੂੰ ਗਾਜਰਾਂ ਲਿਆ ਦੇ, ਦੁੱਧ ਲਿਆ ਦੇ, ਦਹੀਂ ਲਿਆ ਦੇ, ਜਦੋਂ ਸਾਰਾ ਬਣਾ ਕੇ ਤੈਨੂੰ ਦਿਖਾਏਗਾ ਨਾ ਪਕੌੜੇ ਬਣੇ ਹੋਣੇ। ਉਹ ਨਹੀਂ ਜੋ ਮਰਜ਼ੀ ਇਹਦੇ ਕੋ ਬਣਵਾ ਲਾ, ਐਂਡ ਪਕੌੜੇ ਬਣਾਉਣੇ ਨੇ। ਉਸਤਾਦ ਜੀ ਕਸਮ ਵਾਲੀ ਗੱਲ ਜੋ ਸਹੀ ਬਣਨੀ ਸੀ ਰੈਸਪੀ ਵਿੱਚ ਉਹਨੇ ਕਲਿਆਣ ਪਾਈ, ਉਹਨੂੰ ਸਲਮਾਨ ਨੂੰ ਮੈਂ ਕਿਹਾ ਹਸਬੇ ਜਾਇਕਾ ਮਿਰਚਾਂ ਪਾਣੀਆਂ, ਉਹਨੇ ਪਾਈ ਕਿਹੜੀਆਂ ਹੀ ਪਾਤੀਆਂ ਇਹਨੇ ਵਿੱਚ। ਐਵੇਂ ਨਹੀਂ ਹੁੰਦਾ, ਇਹ ਤਾਂ ਬੜਾ ਰਿਲੈਕਸੇਸ਼ਨ। ਤੁਸੀਂ ਪਤਾ ਹਾਂਡੀ ਤੁਹਾਡੀ ਕਿਉਂ ਸਹੀ ਬਣੀ? ਉਸਤਾਦ ਜੀ ਸਾਰੇ ਤੀਰ ਤਰ੍ਹਾਂ ਸਿੱਧੇ ਸੀਗੇ, ਤੁਸੀਂ ਕਿਤੇ ਇਜਾਜ਼ਤ ਦੇ ਦਿੰਦੀ ਸਾਰੇ ਆਂਡੇ, ਕੋਈ ਪਲੇਟ ਚੁੱਕ ਕੇ ਆਂਡਿਆ, ਕੋਈ ਉਹ ਆਲੂ ਲੈ ਕੇ ਆ ਰਿਹਾ, ਇਹ ਸਾਰੇ ਆਈ ਜਾਣ ਦੇ। ਉਹ ਹੈਲਪ ਕੀਤੀ ਬਾ ਹੈਲਪ। ਹੁਣ ਤੁਹਾਨੂੰ ਇੰਨੇ ਹੈਲਪ ਨਹੀਂ ਹੁੰਦੀ। ਪਕੌੜੇ ਦੇ ਇੱਕ ਮਨਾਲ ਹੋਟਲ ਭੇਜ ਦੇਣ, ਉੱਪਰ ਜਾ ਕੇ ਬਣਾ ਲਓ। ਉਸਤਾਦ ਜੀ ਨੂੰ ਅਸੀਂ ਬਹੁਤਾ ਇੰਟਰਪਟ ਕੀਤਾ, ਲੇਕਿਨ ਉਹ ਉਸਤਾਦ ਜੀ ਤੂੰ ਚੀਜ਼ਾਂ ਹੀ ਇੰਨੀਆਂ ਫੜ ਲੈਣਾ ਤਾਂ ਕਲੂਨੀ ਪਕਾਉਣ ਲੱਗਾ ਤੂੰ। ਉਸਤਾਦ ਜੀ ਮੇਰੀ ਗੱਲ ਸੁਣੋ, ਮੈਂ ਕੱਲਾ ਬਣਾਉਣਾ ਵਾਂ ਚੀਜ਼ਾਂ, ਜੋ ਤੁਸੀਂ ਆਈਟਮ ਕਹਿ ਦੇਣੀ ਨਾ ਮੈਂ ਬਣਾਉਣੀ ਹੈ। ਅਗਰ ਉਹ ਮਾੜੀ ਆਈਟਮ ਬਣੀ ਮੈਂ ਦੇਣ ਦਾ ਉਹ ਜਾਣਦੇ ਯਾਰ ਕੀ ਬਣਾਉਣਾ ਜੇ ਦੱਸੋ? ਬੱਚਿਆਂ ਦਾ ਸਿਰ ਬਣਿਆ ਨਹੀਂ, ਇੱਧਰ ਹਾਂਡੀਆਂ ਬਣਾਉਂਦੇ ਨੇ। ਕੀ ਮੈਂ ਬਣਾਵਾਂ? ਕੱਲੇ ਬਹੁਤਾ ਖਰਾਬ ਬਣਾ ਦੇ ਉਸਤਾਦ ਜੀ। ਕੱਲਾ ਮੈਨੂੰ ਬਣਾ ਮੇਰੇ ਕੱਲਾ ਡਰ ਜਾਂਦਾ ਵਾ ਕਿਚਨ ਚ। ਨਹੀਂ ਨਹੀਂ ਉਸਤਾਦ ਯਾਰ ਇਹ ਲੱਗੇ ਰਹਿੰਦੇ ਸਿਲੰਡਰ ਨਾਲ ਦੁੱਖ ਸੁੱਖ ਫਰੋਲਦੇ ਆ। ਨਹੀਂ ਕੱਲਾ ਬਣਾਵੇ ਖਰਾਬ ਹੋ ਗਈ। ਮੈਂ ਕਿਹਾ ਫੈਸਲ ਕੀ ਹੋਇਆ? ਕਹਿੰਦਾ ਕੋਈ ਹੈ ਨਹੀਂ ਸੀ, ਮੈਨੂੰ ਡਰ ਲੱਗਦਾ ਸੀ। ਮੈਂ ਫੇਰ ਇੱਧਰ ਉੱਧਰ ਵੇਖਦੇ ਭਾਈ ਗਿਆ ਚੀਜ਼ ਆਏਗਾ, ਮੈਨੂੰ ਨਹੀਂ ਪਤਾ ਕੀ ਜਾਈ ਗਿਆ। ਨਹੀਂ ਉਸਤਾਦ ਜੀ ਲੇਕਿਨ ਕਿਚਨ ਜਿਹੜਾ ਤੁਸੀਂ ਬਣਾਇਆ ਹੈ ਨਾ, ਮੈਂ ਨਜ਼ਰ ਤੁਹਾਨੂੰ 500 ਦਿੱਤੀ ਉਸਤਾਦ ਜੀ, ਮੈਨੂੰ ਅਜੇ ਤੱਕ ਉਹ ਭੁੱਲਦੀ ਨਹੀਂ ਪਈ। ਨਹੀਂ ਉਹ ਭੁੱਲਣੀ ਵੀ ਨਹੀਂ ਤੈਨੂੰ। ਲੇਕਿਨ ਉਸਤਾਦ ਜੀ ਉਹ ਕਮਾਲ ਬਣਾਇਆ, ਕਸਮ ਵਾਲੀ ਗੱਲ ਜੀ। ਉਸ ਤੋਂ ਅਗਲਾ ਜਿਹੜਾ ਮੇਰੇ ਕੱਲ ਵੀ ਮੈਂ ਬਣਾਇਆ ਸੀ, ਉਹ ਵੀ ਬੜਾ ਆਲਾ ਬਣਿਆ ਸੀ। ਕੱਲ ਤੁਸੀਂ ਕੀਤਾ ਬਣਾਇਆ ਵਲੋਗ ਕੀਤਾ ਨਹੀਂ ਮੈਂ ਹੁਣ ਬਣਾ ਲੈਣਾ ਅੱਧੇ ਘੰਟੇ ਚ ਤੇ ਪੱਕ ਜਾਂਦਾ ਉਹ। ਉਸਤਾਦ ਜੀ ਨੂੰ ਹੁਣ ਆਦਤ ਪੈ ਗਈ ਆ। ਓਏ ਹਾਂਜੀ ਨਾਲੇ ਟੇਸਟੀ ਸੀਗਾ। ਮੈਂ ਦੱਸਿਆ ਨਾ ਕਿ ਬਗੈਰ ਲਵਾਜ਼ਮਾਂ ਜਿਹੜੇ ਬਾਜ਼ਾਰੀ ਸੀ ਉਹਨਾਂ ਤੋਂ ਹਟ ਕੇ ਸੀ, ਕੁਦਰਤੀ ਅਜਜ਼ਾ ਨਾਲ ਬਣਿਆ ਸੀਗਾ ਸਾਰਾ। ਤੁਸੀਂ ਇਸ ਤਰ੍ਹਾਂ ਦੀ ਕੋਈ ਆਈਟਮ ਦੱਸੋ ਜਿਹੜੀ ਸਿੰਗਲ ਬੰਦੇ ਲਈ ਹੋਵੇ, ਆਮ ਬੰਦਾ ਵੀ ਬਣਾ ਲਵੇ। ਆਂਡਾ ਫਰਾਈ। ਉਸਤਾਦ ਜੀ ਹਰ ਬੰਦਾ ਬਣਾ ਲੈਂਦਾ। ਨਹੀਂ ਆਂਟੀ ਜੀ ਕਿਹੜਾ ਆਂਡਾ ਬਣਾਉਣਾ ਤੈਨੂੰ? ਕਿਹੜਾ ਆਂਡਾ ਬਣਾਉਣਾ ਆਉਂਦਾ? ਮੈਨੂੰ 4-5 ਕਿਸਮ ਦਾ ਉਸਤਾਦ ਜੀ। ਕਿਹੜਾ ਮੈਨੂੰ ਫਿਸ਼ ਯਾਨੀ ਕਿ ਫਿਸ਼ ਐਗ ਜਾਨੀ ਕਿ ਆਂਡਾ ਮਛਲੀ ਆਂਡਾ ਜਿਹੜਾ ਉਹ ਬਣਦਾ ਵਾ ਹੈਗਾ ਉਸਤਾਦ ਜੀ ਆਂਦਾ। ਮਛਲੀ ਆਂਡਾ ਆਂਦਾ ਹੈਗਾ। ਉਸ ਤੋਂ ਬਾਅਦ ਫਰਾਈ, ਆਮਲੇਟ, ਕੋਫਤਾ, ਡਕੋਜ਼ਾ, ਇਹ 3-4 ਯਾਨੀ ਕਿ ਹੈਗੇ ਨੇ ਸਾਰੇ। ਡਕੋਜ਼ਾ ਆਂਡਾ ਕਿਹੜਾ ਜੀ? ਡਕੋਜ਼ਾ ਕਿਹੜਾ ਹੁੰਦਾ ਜੀ? ਇਹ ਤੇ ਵਿਲਨ ਹੁੰਦਾ ਯਾਰ। ਸੂਸਾ ਡਕੋਜ਼ਾ। ਇੱਕ ਆਂਡਾ ਉਸਤਾਦ ਜੀ ਇੱਕ ਆਂਡਾ ਹੁੰਦਾ ਹੈ, ਉਹਨੂੰ ਛਿੱਲ ਕੇ ਨਾ ਉਹ ਚ ਪਿਆਜ਼, ਅਦਰਕ, ਟਮਾਟਰ ਇਹ ਉਹ ਸਾਰੇ ਛੋਟੇ ਛੋਟੇ ਯਾਨੀ ਕਿ ਨਾ ਕਰਕੇ ਉਹਨੂੰ ਯਾਨੀ ਕਿ ਪਾਏਂਗੇ ਉਹਦੇ ਉੱਤੇ ਪਾ ਦੇ। ਅਤੇ ਉਹ ਜਦੋਂ ਜਿਹੜਾ ਮਰਜ਼ੀ ਬਣਾ ਲਵੇ। ਠੀਕ ਹੈ ਲੱਗਾ ਉਸਤਾਦ ਜੀ ਇਹ ਜਿਹੜਾ ਆਂਡਾ ਬਣਾਉਂਦਾ ਉਹ ਚ ਥੋੜੀ ਥੋੜੀ ਟੇਪ ਵੀ ਆਉਂਦੀ। ਟੇਕ ਕਿਹੜੀ ਹੁਣ ਕਰਨ ਵਾਲੀ ਜੀ ਕਰਨ ਯਾਰ ਇਹਦੇ ਬਣੇ ਆਂਡੇ ਚ ਚੂਚਾ ਨਿਕਲ ਆਉਂਦਾ ਹੀ ਨਹੀਂ। ਜਿਹੜਾ ਇੰਨਾ ਕਿ ਦੱਸਿਆ ਇਹਦਾ ਕੋਈ ਬਾਸਮਤੀ ਦੇ ਉਹ ਵੀ ਉੱਪਰ ਤਵੇ ਤੇ ਪਾ ਦੂਗਾ। ਉਹ ਆਂਡਾ ਤੇ ਈਜ਼ੀ ਹੈ ਨਾ, ਰੈਸਪੀ ਉਹ ਹੋਣੀ ਚਾਹੀਦੀ ਜਿਹੜੀ ਮੈਂ ਬਣਾਉਣ ਡਿਆ ਸੀਗਾ, ਉਹ ਬੜੀ ਈਜ਼ੀ ਸੀਗੀ। ਉਹਦੇ ਕੀ ਸੀ ਉਹ? ਉਸਤਾਦ ਜੀ ਉਹ ਹਨਾ ਸੀਗਾ ਪਰਾਠਾ। ਨੇ ਪਾਟਾ ਉਹ ਜਿਸ ਬੰਦੇ ਨੇ ਮੈਨੂੰ ਮੈਂ ਤੈਨੂੰ ਦੱਸਦਾ, ਉਹ ਆਹੀ ਜਿਹੜਾ ਤੂੰ ਹੁਣੇ ਦੱਸਿਆ ਨਹੀਂ ਇੰਜ ਕਰ ਰਹਾ ਆਹੋ ਇਹੀ ਰੋਟੀ ਟੈਪ ਪਰਾਠਾ ਪਕਾ ਕੇ ਉਹਦੇ ਉੱਤੇ ਪਾ ਕੇ ਉਹਨੂੰ ਖਿਲਾਰ ਕੇ ਇਹੀ ਥਲ ਦਿੰਦੇ, ਇਹੀ ਉਹ ਬਣਦਾ ਵਾ। ਇਹਨਾਂ ਨੇ ਪਤਾ ਕੀ ਕੀਤਾ, 5 ਆਂਡੇ 5 ਮੁੱਠ ਆਟਾ ਵੀ ਪਾਇਆ ਵਾ, ਹਰ ਸ਼ਕਲ ਵਿੱਚ ਗ੍ਰੈਂਡ ਕਰਤੀ ਹੈ, ਦੁੱਧ ਵੀ ਦੁੱਧ ਵੀ ਪਾਇਆ। ਉਹ ਯਾਰ ਸਲਮਾਨ ਨੂੰ ਮੈਂ ਕਿਸੇ ਹਸਬੇ ਜਾ ਕੇ ਮਿਰਚਾਂ ਪਾਣੀਆਂ, ਉੱਥੋਂ ਆ ਕੇ ਕੰਮ ਖਰਾਬ ਹੋਇਆ। ਪੱਤੀ ਪਾਉਣ ਲੱਗੇ ਸੀ ਤਾਂ ਜੀ ਮੈਂ ਫੜਿਆ ਡੱਬਾ। ਨਾ ਉਹ ਤਾਂ ਦਾਲ ਵੀ ਨਹੀਂ ਸੀ ਹੈ ਤੇ ਚੀਨੀ ਵੀ ਨਹੀਂ ਸੀ ਹੈ, ਦਾਲ ਚੀਨੀ ਲੈਦਾ ਪਾਣੀ। ਇਹ ਤੇ ਕੱਥਾ ਪੀ ਗਏ ਸੀ, ਕਹਿੰਦੇ ਆ ਪਤਲੀ ਚਾਕਲੇਟ ਆ। ਲਿਕਵਿਡ ਚਾਕਲੇਟ ਕੱਥਾ ਨਹੀਂ ਇੱਕ ਦਾ ਪਰੌਠਾ ਬਣਾਇਆ ਵਾ ਤਾਂ ਫ੍ਰਿਜ ਸਾਰੀ ਖਾਲੀ ਕਰਤੀ ਭਾਈ ਨੇ। ਤਾਂ ਜੀ ਮੈਂ YouTube ਤੇ ਦੇਖਿਆ ਸ਼ੁਤਰ ਕੁੱਕੜ ਨਹੀਂ, ਉਹਦਾ ਆਂਡਾ ਸ਼ੁਤਰ ਕੁੱਕੜ। ਹਾਂਜੀ ਸ਼ੁਤਰ ਮੁਰਗ। ਉਹ ਸ਼ੁਤਰ ਮੁਰਗ। ਤਾਂ ਜੀ ਉਹਦਾ ਵੱਡਾ ਆਂਡਾ ਲੈ ਕੇ ਉੱਤੋਂ ਉਹਨੇ ਉਹਦਾ ਛਿਲਕ ਲਾਇਆ ਵਾ, ਉਹਦੇ ਵਿੱਚ ਉਹਨੇ ਵਿੱਚ ਟਮਾਟਰ ਪਾਇਆ, ਵਿੱਚ ਰੇਤ ਪਾਇਆ, ਉਹਨੇ ਵਿੱਚ ਕੇਲੇ ਵੀ ਪਾਏ, ਸਾਜੀ ਉਹਨੇ ਫੂਡ ਐ ਪਾ ਕੇ ਕੋਲਿਆਂ ਦੇ ਵਿੱਚ ਰੱਖਤਾ। ਉਹ ਜਦੋਂ ਉਬਲਿਆ, ਜਦੋਂ ਉਹਨੇ ਖੋਲਿਆ ਵਿੱਚੋਂ ਸੁਭਾਨ ਅੱਲਾਹ ਕਿਹਾ ਫੁਲਾਦ ਬਣਦਾ ਫੁਲਾਦ। ਸ਼ੁਤਰ ਮੁਰਗ ਦਾ ਆਂਡਾ ਵੀ ਖਾ ਲਈਦਾ। ਹਾਂਜੀ ਸ਼ੁਤਰ ਮੁਰਗ ਦਾ ਆਂਡਾ ਤੁਸੀਂ ਖਾਓ ਤੇ ਮਾਸ਼ਾਅੱਲਾ ਤੁਸੀਂ ਸ਼ਕਰਕੰਦੀ ਟਾਈਪ ਟੇਸਟ ਹੁੰਦਾ ਉਹਦਾ। ਨਹੀਂ ਸ਼ੁਤਰ ਮੁਗਰ ਦੇ ਆਂਡੇ ਦੇ ਵਿੱਚ ਨਾ ਉਹ ਡਾਇਰੈਕਟ ਬੱਚਾ ਹੀ ਹੁੰਦਾ, ਉਹ ਲਿਕੁਇਡ ਨਹੀਂ ਹੁੰਦਾ। ਉਹ ਨਹੀਂ ਹਾਂ ਸਹੀ ਗੱਲ। ਛਿੱਤਰ ਮੁਰਗ ਦਾ ਆਂਡਾ ਨਾ ਉਸਤਾਦ ਜੀ, ਉਹਦਾ ਸਿਸਟਮ ਹੀ ਉਹ ਨਹੀਂ ਉਹ ਕਿੱਥੋਂ ਯਾਰ ਭਾਜੀ ਜਾਣਦੇ ਖਾਂਦੇ ਆਂਡੇ ਕੀ ਹੋ ਗਿਆ, ਮੈਂ ਆਪ ਦੇਖਿਆ ਯਾਰ YouTube। ਜਾਨਵਰਾਂ ਚੋਂ ਸਭ ਤੋਂ ਵੱਡਾ ਆਂਡਾ ਜਿਹੜਾ ਨਾ ਛਿੱਤਰ ਮੁਰਗ ਸ਼ੁਤਰ ਦਾ। ਮੁਰਗ ਦਾ ਸਾਜੀ ਉਹ ਤੋਂ ਬਾਅਦ ਮਗਰ ਨਹੀਂ ਡਾਇਨਾਸੌਰ ਡਾਇਨਾਸੌਰ ਦਾ ਪਾਇਆ। ਡਾਇਨਾਸੌਰ ਕਿੱਥੋਂ ਆਂਡੇ ਦਿੰਦਾ ਡਾਇਨਾਸੌਰ ਯਾਰ? ਆਂਡਾ ਦਿੰਦਾ ਜੀ, ਆਂਡੇ ਦਿੰਦਾ ਵਾ। ਡਬਲ ਗੁਲੀ ਵਾਲਾ ਆਂਡਾ ਡਾਇਨਾਸੌਰ ਦਾ ਮਸ਼ਹੂਰ ਆ। 6000 ਸਾਲ ਤੋਂ ਵੀ ਪੁਰਾਣੇ, ਪਤਾ ਨਹੀਂ ਕਿ 6 ਕਿੰਨੇ ਹਜ਼ਾਰ ਸਾਲ ਭਾਜੀ ਪੁਰਾਣੇ ਅਸੀਂ ਸਾਇੰਸਦਾਨ ਬਹੁਤ 6 ਨਹੀਂ ਜ਼ਿਆਦਾ। ਜ਼ਿਆਦਾ ਸਾਇੰਸਦਾਨ ਨੇ ਦੱਸਿਆ ਜੀ ਕਿ ਚੁਗਲੀ ਕਰਨੇ ਕਿਸੇ ਦੀ। ਦੋ ਮੰਜ਼ਿਲਾ ਆਂਡਾ। ਹਾਂਜੀ ਹਾਂਜੀ ਵੱਡੇ ਵੱਡੇ ਆ ਜਿਹੜਾ ਆਮਲੇਟ ਆ ਵੀ ਹਾਦਸਾ ਦੇ ਤੌਰ ਤੇ ਬਣਿਆ।
ਇਹ ਕਿਤੇ ਗਰਮੀ 'ਚ ਆਂਡਾ ਦੇ ਕੇ ਨਿਕਲ ਗਈ ਮੁਰਗੀ। ਹਾਂਜੀ ਉਹ ਟੁੱਟ ਗਿਆ ਵਾ, ਉਹ ਥੱਲੇ ਸੜਕ ਤੇ ਫੈਲ ਗਿਆ, ਉਹ ਭਰ ਗਿਆ। ਇੱਕ ਬੰਦੇ ਨੇ ਜਾ ਕੇ ਖਾਦਾ, ਹੁੰਦਾ ਯਾਰ ਇਹ ਤੇ ਲੂਣ ਪਾਇਆ ਜਾਏ ਤੇ ਕਿਆ ਵਾ। ਉਹਨੇ ਕਾਲੀ ਮਿਰਚ ਵੀ ਪਾਈ, ਨਾਲ ਚਾਹ ਵੀ ਬਣਾ ਲਈ, ਪੂਰਾ ਸੈਟਅਪ ਕੀਤਾ। ਹਾਦਸਾਤੀ ਤੌਰ ਤੇ। ਉੱਥੋਂ ਫਿਰ ਉਹਨੇ ਕਿਹਾ ਸੋਚਿਆ ਜਾਵੇ ਕੀ ਬਣਦਾ ਪਿਆ। ਯਾਰ ਪੁਰਾਣੇ ਦੌਰ ਦੇ ਵਿੱਚ ਇਹੀ ਹੁੰਦਾ ਸੀ, ਕਿਉਂਕਿ ਗੈਸ ਗੂਸ ਤੇ ਹੁੰਦੀ ਨਹੀਂ ਸੀਗੀ। ਹਾਂਜੀ ਤੇ ਉਸਤਾਦ ਜੀ ਸੂਰਜ ਦੀ ਤਸ਼ਪ ਦੇ ਨਾਲ ਨਾ ਜਦੋਂ ਹੁੰਦਾ ਉਹ ਤਪਸ਼ ਭਾਜੀ। ਇਹ ਹਾਦਸਾਤੀ ਤੌਰ ਤੇ ਮੁਰਗੀ ਜਿਹੜਾ ਆਂਡਾ ਦਿੰਦੀ ਸੀ ਨਾ, ਮੁਰਗੀ ਨੂੰ ਵੀ ਹਾਦਸਾਤੀ ਤੌਰ ਤੇ ਪਤਾ ਲੱਗਾ ਵੀ ਮੈਂ ਆਂਡਾ ਵੀ ਦੇ ਸਕਦੀ ਜੀ। ਪਹਿਲੇ ਮੁਰਗੀ ਨੇ ਆਂਡਾ ਦਿੱਤਾ, ਉੱਠ ਕੇ ਉਹਨੇ ਦੇਖਿਆ, ਉਹਨੇ ਕਿਹਾ ਆਹ ਕੀ? ਉਹਨੇ ਇੱਕ ਦੋ ਪੁੱਛਿਆ ਭਾਈ ਇਹ ਤੁਹਾਡੀ ਆ? ਉਹਨੇ ਕਿਸੇ ਨੇ ਕਿਹਾ ਨਹੀਂ ਭਾਈ ਇਹ ਤੇਰਾ ਹੀ ਆ। ਉਹਨੂੰ ਫੇਰ ਸਮਝ ਆਈ, ਉਹਨੇ ਕਿਹਾ ਅੱਛਾ ਮੈਂ ਹੀ ਦਿੱਤਾ ਵਾ। ਉਹ ਫਿਰ ਰੋਜ਼ ਦੇਣ ਲੱਗ ਗਈ। ਇਦਾਂ ਹੀ ਤੇਰੇ ਤੇ ਲਾਨਤ ਬੇਟੇ। ਉਸਤਾਦ ਜੀ ਸੱਪ ਕੋਲੋਂ ਵੀ ਹਾਦਸਾ ਦੀ ਡਰ ਵਾ। ਉਹਨੇ ਕਿਹਾ ਕੋਈ ਵੀ ਨਹੀਂ ਮੰਨਣ ਦਿਆ, ਤਾਂ ਮਤਲਬ ਹੈ ਮੇਰੇ ਕੋਲ ਹੀ ਆ, ਮੈਂ ਹੀ ਦਿੱਤਾ। ਇਸ ਤਰ੍ਹਾਂ ਹੀ ਜਿਹੜੀ ਵੀ ਡਿਸ਼ ਬਣੀ ਨਾ ਦੁਨੀਆ ਤੇ ਹਾਦਸਾਤੀ ਬਣੀ ਆ। ਕਿਸੇ ਨੇ ਕੋਈ ਯਾਨੀ ਕਿ ਜ਼ੇਨ ਚ ਨਹੀਂ ਆਇਆ, ਉਹ ਹਾਦਸੇ ਦੇ ਤੌਰ ਤੇ ਬਣੀ ਆ। ਚਿਪਸ ਵੀ ਤੁਹਾਨੂੰ ਦੱਸਿਆ ਹਾਦਸੇ ਦੇ ਤੌਰ ਤੇ ਬਣੀ ਆ। ਉਹ ਪਹਿਲੇ ਗਿੱਲੇ ਆਲੂ ਹੁੰਦੇ ਸੀ। ਯਾਰ ਹਰ ਚੀਜ਼ ਦੀ ਨਾ ਦੁਨੀਆ ਤੇ ਕਿਤੇ ਸਟਾਰਟ ਹੋਈ ਹੋਏਗੀ। ਹਾਂਜੀ ਹਾਂਜੀ ਕਦੀ ਨਾ ਕਦੀ ਤਾਂ ਹੋਏਗੀ, ਭਾਵੇਂ 50,000 ਸਾਲ ਪੁਰਾਣਾ ਲਾ ਲਓ। ਇੱਕ ਮਿਸਾਲ ਆ, ਪਹਿਲੀ ਵਾਰੀ ਪਹਿਲੀ ਵਾਰੀ ਪਾਲਕ ਆ, ਇਹਦੇ ਪੱਤੇ ਉੱਗੇ ਹੋਣੇ ਆ। ਪੱਤੇ ਹੀ ਹੋਣੇ ਨਾ ਉੱਗੇ। ਉਹ ਕਿੰਨੇ ਹਿਸਾਬ ਲਾਇਆ? ਸਾਗ ਆ, ਕਿੱਦਾਂ ਪਤਾ ਲੱਗਾ? ਹੁਣ ਅੱਜ ਵੀ ਕਈ ਪੱਤੇ ਉਹ ਖਾਣ ਵਾਲੇ ਨਹੀਂ, ਹਾਂਜੀ ਬਹੁਤ ਜ਼ਿਆਦਾ। ਉਹ ਵੀ ਉੱਗੇ ਹੋਣੇ। ਇਹ ਕਿੱਦਾਂ ਹਿਸਾਬ ਲੱਗਾ ਕਿ ਇਹ ਪਕਾਉਣ ਵਾਲੇ ਆ, ਇਹ ਏਦਾਂ? ਇਹ ਕਿਤੇ ਕੋਈ ਵੱਡਾ ਨਿਜ਼ਾਮ ਪਿੱਛੇ ਆ, ਕੋਈ ਹਿਸਾਬ ਕਿਤਾਬ ਕਿਤੇ ਰੱਬ ਨੇ ਕਿਤੇ ਸਮਝਾਇਆ ਸਿਸਟਮ। ਇਸ ਤਰ੍ਹਾਂ ਹੀ ਉਸਤਾਦ। ਰਾਜੇ ਪੌਦੇ ਪਹਿਲੇ ਬੋਲਦੇ ਹੁੰਦੇ ਸੀ। ਕੌਣ? ਹਾਂਜੀ ਦੱਸਦੇ ਸੀ ਕਿ ਮੈਨੂੰ ਖਾ ਜਾ, ਮੈਂ ਖਾਣ ਵਾਲੀ ਸ਼ੈ ਆ। ਅੱਛਾ ਜਦੀਦ ਹੋਇਆ ਦੋ ਮਿੱਠਾ ਜੀ। ਉਹ ਅਫਰੀਕਾ 'ਚ ਹੁਣ ਵੀ ਹੈਗਾ ਵਾ। ਤੁਸੀਂ ਦੇਖਿਆ ਨਾ ਅਫਰੀਕਾ ਜਿਹੜਾ ਉਹ ਐ ਪੌਦਾ ਬਣਾ ਕਰਕੇ ਤਿਤਲੀ ਅੰਦਰ ਖਾਇਦਾ ਖਾ ਐ ਕਰਕੇ ਮੁਰਗੇ ਹੱਡੀ ਬਟੂਆ ਪੌਦਾ ਯਾਰ, ਉਹਨੂੰ ਪਰਸ ਪੌਦਾ ਪਰਸ ਪੌਦਾ ਉਹ ਨਹੀਂ ਪਰਸ ਪੌਦਾ ਨਹੀਂ, ਉਹ ਗਿਵਨ ਆ। ਗਿਵਨ ਐਂਡ ਟੇਕ, ਵਨ ਟੇਕ। ਉਹ ਨਹੀਂ ਯਾਰ, ਉਹ ਐਂਡ ਹੈਗਾ, ਉਹਦੇ ਵਿੱਚ ਜਿਹੜੀ ਵੀ ਹੈਗੀ ਉਹ ਕਰਕੇ ਜਦੋਂ ਉਹ ਪਾ ਲੈਂਦਾ ਹੈ ਜਗੜ। ਯਾਰ ਜਿਹੜਾ ਤੁਸੀਂ ਇਨਸਾਨ, ਹੁਣ ਇਨਸਾਨ ਦੀ ਹਿੱਸ ਸੁੰਘਦੇ ਆ ਉਹ। ਹਾਂਜੀ ਇਨਸਾਨ ਦੇ ਲੂਣ ਜਿਹੜਾ ਪਸੀਨਾ ਨਿਕਲਦਾ ਪੌਦਾ ਉਹ ਸੁੰਘ ਲੈਂਦਾ। ਉਹ ਜਿਹੜੀ ਵੇਲ 'ਚ ਨਿਕਲਦੀ ਐਂ ਕਰਕੇ ਲੱਤ ਨੂੰ ਪੈਂਦੀ ਐ ਐਲਵੇਟਾ। ਯਾਰ ਇੱਕ ਗੱਲ ਬਣੀ ਆ ਕਿ ਹਕੀਮ ਲੁਕਮਾਨ ਸਾਹਿਬ ਜਦੋਂ ਤੁਰੇ ਜਾਂਦੇ ਹੁੰਦੇ ਸੀ ਨਾ, ਤੇ ਬੂਟੀਆਂ ਬੋਲਦੀਆਂ ਹੁੰਦੀਆਂ ਸੀ ਹਾਂਜੀ ਕਿ ਮੈਨੂੰ ਲੈ ਜਾ, ਮੈਂ ਇਸ ਮਰਜ਼ ਦੀ ਦੁਆ ਵਾਂ, ਮੈਨੂੰ ਲੈ ਜਾ। ਇੱਕ ਗੱਲ ਬਣੀ, ਉਹ ਕਹਿ ਰਿਹਾ ਵੀ ਉਦੋਂ ਆਪ ਸਬਜ਼ੀਆਂ ਬੋਲਦੀਆਂ। ਅਸੀਂ ਵੀਡੀਓ ਦੇਖੀ, ਉਸਤਾਦ ਜੀ ਵੀਡੀਓ ਦੇਖੀ, ਤੁਸੀਂ ਦੇਖਿਆ ਨਾ? ਆਹੋ ਆਹੋ ਜੀ ਪੈਰਾਸ਼ੂਟ ਜਿਹੜਾ ਬਣਿਆ ਵਾ, ਇਹ ਵੀ ਹਾਦਸਾ ਗੋਭੀ ਵਾਲੇ ਵੇਖ ਕੇ ਬਣਾਇਆ ਬੰਦੇ ਨੇ। ਹਾਂਜੀ ਹਾਂਜੀ ਸੈਂਦਾ ਸੀ ਉਹ ਜਿਹੜੀ ਯਾਰ ਚੂਹਾ ਕੋਈ ਉਤਰਦਾ ਹੋਣਾ, ਗੋਭੀ ਫੜ ਕੇ ਉਹਨਾਂ ਨੇ ਦੇਖਿਆ। ਹੁਣ ਚੀਜ਼ ਸ਼ੁਰੂ ਹੋ ਗਿਆ। ਪਹਾੜ ਤੋਂ ਚੂਹਾ ਉਤਰ ਰਿਹਾ ਗੋਭੀ ਫੜ ਕੇ। ਉਧਰ ਮੈਂ ਤੇ ਮਿੱਠੇ ਤੇ ਬਹਿ ਕੇ ਸਰਚ ਕੀਤੀ ਹੈ। ਸਾਡਾ ਕੰਮ ਹੀ ਇਹ ਹੁੰਦਾ ਸਾਜ ਜੀ, ਅਸੀਂ ਛੱਡਦੀਆਂ ਹੁਣ ਜੁਗਤਾਂ ਮੈਂ ਇਹਨੂੰ ਕਿਹਾ, ਮੈਂ ਕਿਹਾ ਆਪਾਂ ਸਿਆਸਤਦਾਨ ਬਣਨਾ ਮਸਲਾ ਕਰਕੇ ਸਰਚ ਕਰਨੀ ਹੈ। ਬੰਦਿਆਂ ਨੇ ਗੱਲਾਂ ਮੰਡੀ ਸਬਜ਼ੀ ਤੇ ਨਹੀਂ ਰੱਖੀ ਹੁੰਦੀ ਸੀ। ਹੁਣ ਸਬਜ਼ੀ ਨੇ ਬੰਦੇ ਰਾ ਲਿਆ ਕਿ ਅਸੀਂ ਥੱਕ ਗਈਆਂ, ਆਵਾਜ਼ਾਂ ਮਾਰ ਤੁਸੀਂ ਲਾਈ ਜਾਓ। ਕੱਚੂ ਕੁੰਮੇ ਦਾ ਖੋਲ ਆ ਨੁਕਸਾਨ ਹੁੰਦਾ ਫਿੱਕੀ ਗੱਲ ਕਰਨ ਦਾ। ਹੁਣ ਤੁਹਾਨੂੰ ਪਤਾ ਟਾਂਗਾ ਕਿੱਦਾਂ ਬਣਿਆ? ਹਾਂਜੀ ਟਾਂਗਾ ਕਿੱਦਾਂ ਬਣਿਆ? ਕਿੱਦਾਂ? ਲੱਕੜ ਦਾ ਬਣਦਾ ਪਾ, ਉਸ ਚਾਚਾ ਨਹੀਂ ਬਣਿਆ ਕਿੱਦਾਂ? ਉਹ ਲੱਕੜ ਦਾ ਨਹੀਂ ਬਣਿਆ। ਕਿੱਲ ਲੱਗੇ ਆ, ਉਹਨੇ ਤਰਾਸ਼ਿਆ ਵਾ ਅੱਛੇ ਤਰੀਕੇ ਨਾਲ ਬਣਾ ਸਾਜ ਜੀ ਮੈਂ ਹਾਂ ਨਾ ਇੱਕ ਦੇਗਾ ਬਣਾਉਂਦਿਆ ਸੀ। ਹਾਂ ਘੋੜਾ ਨਿਕਲ ਕੇ ਭੱਜਿਆ ਵਾ ਟਾਲ ਦੇ ਵਿੱਚੋਂ। ਉਹ ਬਾਈਆਂ ਨੇ ਦੇਗਾ ਚਕਰਾਣੀਆਂ, ਉਹ ਫਸ ਗਈਆਂ ਕੰਧੇ ਤੇ। ਓਏ ਉਹ ਵੀ ਫਸੀਆਂ ਯਾਰ। ਉਹੀ ਫਸੀਆਂ ਸੀ ਮਿੱਠੇ। ਉੱਥੋਂ ਡੋਲੀ ਬਣੀ ਸੀ, ਉਹ ਡੋਲੀ ਉੱਥੋਂ ਯਾਦ ਹੋਈ ਸੀ। ਹਾਂ ਸੱਚ ਡੋਲੀ ਬਣੀ ਸੀ ਯਾਰ। ਉਹ ਪਤਾ ਕੀ ਗੱਲ ਆ, ਉਹ ਜਾ ਰਿਹਾ ਸੀ, ਸਵਾਰੀਆਂ ਜਾ ਰਹੀਆਂ ਸੀ, ਵੋਟੀ ਵਿੱਚ ਟਾਂਗੇ ਤੇ ਜਾ ਰਹੀ ਸੀ। ਘੋੜਾ ਨਿਕਲ ਕੇ ਦੌੜਿਆ ਵਾ, ਉਹ ਡਿੱਗਣ ਲੱਗਾ, ਦੋ ਬੰਦਿਆਂ ਨੇ ਆ ਕੇ ਉਹਨੂੰ ਦਵਾ ਦਵੈਂ ਫੜ ਲਿਆ। ਉਹ ਉਂਝ ਹੀ ਫਿਰ ਵੋਟੀ ਨੂੰ ਛੱਡ ਕੇ ਆਏ। ਉੱਥੋਂ ਬਣੀ ਡੋਲੀ। ਕੰਧਾ ਡੋਲੀ ਟਾਂਗਾ ਏਦਾਂ ਬੜੀ ਸੀ ਹਾਂਜੀ ਟਾਂਗਾ ਵੀ ਏਦਾਂ ਹੀ ਬਣਿਆ ਸੀ। ਨਹੀਂ ਟਾਂਗਾ ਤੋਂ ਬੰਦਾ ਉੱਪਰ ਲਮਕ ਗਿਆ ਨਾ, ਉਹ ਪਿੱਛੇ ਹਵਾ ਨਾਲ ਉੱਡਦਾ ਰਿਹਾ। ਉਹਨੇ ਕਿਹਾ ਯਾਰ ਜੇ ਮੈਂ ਉੱਡ ਸਕਦਾ ਟਾਂਗਾ ਵੀ ਬਣ ਸਕਦਾ। ਔਰ ਉੱਥੋਂ ਉਹਨਾਂ ਨੇ ਮੈਡਮ ਨੇ ਫਿਰ ਗਾਣਾ ਬਣਾ ਲਿਆ ਵੀ ਟਾਂਗਾ ਤੇਰੇ ਨੇ ਮੈਨੂੰ ਪਿੱਛੇ ਪਿੱਛੇ ਟਾਂਗਾ ਲਾ ਲਿਆ। ਟਾਂਗਾ ਲਾ ਲਿਆ। ਤੂੰ ਗਾਣਾ ਵੀ ਹਾਸੇ ਤੌਰ ਤੇ ਬਣਾ। ਹਾਂ ਉਸਤਾਦ ਜੀ ਜਿਹੜਾ ਸੀਗਾ ਉਹਦੀ ਰਿਸਰਚ ਸੀ ਨੀਲ ਆਈਸਬਰਗ ਦੀ। ਆਈਸਬਰਗ ਵਾਹ ਵਾਹ। ਉਹ ਜਿਹੜਾ ਉਸਤਾਦ ਜੀ ਉਹ ਨਾ ਦਰਖਤ, ਉਹ ਬੜਾ ਵੱਡਾ ਸਾਇੰਸਦਾਨ ਹੋਇਆ, ਉਹ ਦਰਖਤ ਦੇ ਥੱਲੇ ਬੈਠਾ ਸੀਗਾ ਤੇ ਇੱਕ ਸੇਬ ਡਿੱਗਿਆ। ਅੰਬ ਡਿੱਗਿਆ ਸੀ। ਅੰਬ ਕੇ ਸੇਬ ਡਿੱਗਿਆ ਸੀਗਾ। ਅੱਛਾ ਫਲ ਉਹ ਪਰੇਸ਼ਾਨ ਹੋ ਗਿਆ, ਕਹਿੰਦਾ ਯਾਰ ਇਹ ਸੇਬ ਥੱਲੇ ਨੂੰ ਡਿੱਗਿਆ, ਇਹ ਤਾਂ ਨੂੰ ਕਿਉਂ ਇਹ ਨਹੀਂ? ਤਾਂ ਨੂੰ ਕਿਉਂ ਨਹੀਂ ਡਿੱਗਿਆ? ਅੱਛਾ ਕੈਸਾ ਸਾਇੰਸਦਾਨ ਹੋਇਆ ਵੀ ਤੂੰ ਉਹਨੂੰ ਕੱਟ ਕੇ ਨੂਨ ਲਾ ਕੇ ਸੋਹਣਾ ਖਾ ਤੇ ਕੇ। ਇਦਾਂ ਹੀ ਕੀਤਾ ਉਹਨੇ ਬਾਅਦ ਚ। ਪਹਿਲੇ ਉਹਨੇ 1 ਮਿੰਟ ਸੋਚਿਆ, ਮੁੜ ਕੇ ਉਹਨੇ ਕਿਹਾ ਲਾਣਤ ਭੇਜੋ ਮੈਨੂੰ, ਕੀ ਮੈਂ ਕਰਨਾ। ਹਾਂ ਨਹੀਂ ਉਸਤਾਦ ਜੀ, ਉਸ ਕਰੈਕਟਰ ਨੇ ਕਿਹਾ ਕਿ ਇਹਨੂੰ ਮੈਂ ਉਡਾਣਾ ਹੈ, ਇਹ ਉੱਪਰ ਜਾਵੇ, ਥੱਲੇ ਕਿਉਂ ਆਣ ਡਿਆ? ਜਿਹੜਾ ਟੁੱਟ ਰਿਹਾ ਥੱਲੇ ਆ ਰਿਹਾ, ਜਿਹੜਾ ਟੁੱਟ ਰਿਹਾ ਥੱਲੇ ਆ ਰਿਹਾ, ਉੱਪਰ ਨੂੰ ਜਾਵੇ। ਫਿਰ ਉਹਨੇ ਇੱਕ ਰਿਸਰਚ ਕੀਤੀ। ਉਹਦਾ ਨਾਂ ਕੀ ਸੀ? ਨੀਲ ਯਾਰ ਠਹਿਰ ਜਾ ਯਾਰ, ਪਤਾ ਨਹੀਂ ਕੀ ਨੀਲ ਆਈਸਬਰਗ। ਨਿਊਟਨ। ਨਿਊਟਨ ਦੀ ਥਿਊਰੀ ਆ, ਉਹਦੀ ਇਜਾਦ ਆ ਜਿਹੜੀ ਗ੍ਰੈਵਿਟੀ। ਹਾਂਜੀ ਨਹੀਂ ਆਇਨਸਟਾਈਨ ਨੇ ਨਹੀਂ ਬਣਾਇਆ ਬਲਬ। ਪਲੋਟੋ ਵਾਲੇ ਨੇ ਬਣਾਇਆ ਸੀ। ਉਹ ਯਾਰ ਉਹਦੇ ਅੱਜ ਦੀ ਗੱਲ ਕਰਨਾ ਹੈ, ਅਸੀਂ ਬਹੁਤ ਪੁਰਾਣੀ ਗੱਲ। ਉਹਨੇ ਤਰਬੂਜ ਨੂੰ ਨਾ ਉਸਤਾਦ ਜੀ, ਉਹਨੇ ਉਹ ਜਿਹੜਾ ਥੱਲੇ ਡਿੱਗਿਆ ਸੇਬ ਉਸਤਾਦ ਜੀ ਥੱਲੇ ਡਿੱਗਿਆ, ਉਹਨੇ ਉਹਨੂੰ ਪਰ ਲਾਏ।
ਉੱਪਰ ਲਾ ਕੇ ਇੰਜ ਕਰਕੇ ਉਹ ਵੀ ਉੱਪਰ ਗਿਆ ਉੱਥੇ ਉਹਨੇ ਫਿਰ ਕਿਹਾ ਇਹ ਕਹਿੰਦਾ ਹੈਲੀਕਾਪਟਰ ਬਣ ਸਕਦਾ ਉਹਨੇ ਫਿਰ ਹੈਲੀਕਾਪਟਰ ਯਾਦ ਕੀਤਾ ਸੀ ਉਸਤਾਦ ਜੀ ਤਾਂ ਜੀ ਇਹਨੇ ਖਲਾਈ ਸੀ ਯਾਰ ਨਜ਼ਾਮ ਸ਼ਮਦੀ ਪਤਾ ਕਿਦਾਂ ਦਰਿਆਫਤ ਹੋਏ ਬੰਦੇ ਨੇ ਸੂੜੇ ਦੇ ਕੇ ਛੋਟੇ ਵੱਡੇ ਇੱਕ ਜਗ੍ਹਾ ਤੇ ਪਏ ਸੀਗੇ ਧਾਗੇ ਨਾਲ ਬੰਨ ਕੇ ਲਾਏ ਤੇ ਉਹਨੇ ਕਿਹਾ ਲੋ ਜੀ 9 ਸਿਆਰੇ ਆ ਲੋਨੀ ਸਾਹਿਬ 9 ਸਿਆਰੇ ਨਹੀਂ ਚਮਕਦੇ ਨੇ ਕੋਈ ਲੈਵਲ ਹੁੰਦਾ ਯਾਰ ਇਹ ਕਿੱਧਰ ਤੁਰ ਪੈਂਦੇ ਛੋਟੇ ਨੇ ਛੋਟੇ ਬੱਚੇ ਇਹਨਾਂ ਇਹਨਾਂ ਦੇ ਦਾ ਕੀ ਬੰਦਾ ਸਕਦਾ ਲਸੂੜੇ ਇਦਾਂ ਦੀ ਕਿ ਹ੍ਰਿਤਕ ਰੋਸ਼ਨ ਸਾਹਿਬ ਜਿਹੜੇ ਇਹ ਪਹਿਲੇ ਬੋਲ ਨਹੀਂ ਸੀ ਸਕਦੇ ਹਾਂਜੀ ਬਿਲਕੁਲ ਇਹ ਜੋਨੀ ਉਹਨੇ ਜਰਮਨ ਗੱਲ ਆ ਸੱਚੀ ਮੁੱਚੀ ਹਾਂ ਮਤਲਬ ਕਮਜ਼ੋਰ ਜਿਹਦਾ ਸ਼ੁਐਬ ਅਖਤਰ ਸਾਹਿਬ ਦੀਆਂ ਲੱਤਾਂ ਦਾ ਮਸਲਾ ਸੀ ਪੈਰਾਂ ਦਾ ਮਸਲਾ ਸੀ ਫਿਲਮ ਵਾਲੇ ਹਾਂਜੀ ਹੁਣ ਤਾਂ ਤਾਲੂ ਹਾਂ ਵੇਖੇ ਨਹੀਂ ਉਹ ਜਿਹੜੇ ਉਹ ਫਿਰ ਇੱਥੇ ਸਾਡੀ ਲਾਠੀਆਂ ਵਾਲੇ ਆਏ ਨੇ ਇੱਥੇ ਕਿੱਥੇ ਲਾਠੀਆਂ ਅੱਲਾ ਫਿਰ ਤੇ ਹਾਂਜੀ ਅੱਗੋਂ ਉਹੀ ਕੋਸ਼ੀ ਹੈ ਉਹ ਤਾਂ ਉਹ ਦਮ ਕਰਾ ਕੇ ਲੈ ਕੇ ਗਏ ਇੱਥੋਂ ਸਾਡੀ ਉਹਦੇ ਨਾਲ ਆਰਾਮ ਆਇਆ ਲਓ। ਇਹੋ ਹਿਸਾਬ ਆ ਕਹਿੰਦਾ ਇਹ ਤੇ ਪਾਗਲ ਨੇ ਸਰ ਕਹਿੰਦਾ ਤੇ ਤੂੰ ਚੱਲੀਏ ਕਹਿੰਦਾ ਚਲੋ ਕਹਿੰਦਾ ਬਿੱਠ ਵਿੱਚ ਉਹ ਹਿਸਾਬ ਆ। ਨਹੀਂ ਉਸਤਾਦ ਜੀ ਸੱਚੀ ਗੱਲ ਹੈ ਜੇ ਪਾਕਿਸਤਾਨ ਦੇ ਵਿੱਚ ਬਹੁਤ ਸਾਇੰਸਦਾਨ ਲੋਕ ਪੜ੍ਹੇ ਲਿਖੇ ਆ ਮਾਈਕਲ ਜੈਕਸਨ ਦੀ ਸੱਜੀ ਸਾਈਡ ਨਹੀਂ ਸੀ ਚੱਲਦੀ ਹੁੰਦੀ ਠੁੱਕ ਕੇ ਹਾਂਜੀ ਹਕੀਕਤ ਵਾਕਿਆ ਜੀ ਚੱਲਦੀ ਸੀ ਮੈਂ ਜਦੋਂ ਵੀ ਮਾਈਕਲ ਜੈਕਸਨ ਦੀ ਕੇਸਟ ਲਈ ਸੱਜੀ ਵੀ ਸਾਈਡ ਚੱਲੀ ਉਹਦੀ ਖੱਬੀ ਵੀ ਚੱਲੀ ਇਹ ਵੀ ਦੋ ਵੀ ਚੱਲਦੀਆਂ ਉਹ ਤੇਰੇ ਕੋਲ ਡੈਕ 'ਚ ਰੌਲਾ ਸੀ ਨਹੀਂ ਉਸਤਾਦ ਜੀ ਬੂਰੇ ਵਾਲਾ ਆਇਆ ਬੂਰੇ ਵਾਲਾ ਬਕਾਰ ਯੂਨਸ ਸਾਹਿਬ ਦੇ ਸ਼ਹਿਰ ਮਾਈਕਲ ਜੈਕਸਨ ਆਇਆ ਨੋਟੀ ਖੁਸਰਾ ਹੁੰਦਾ ਸੀ ਉੱਥੇ ਆ ਹੈ ਨੋਟੀ ਨੋਟੀ ਖੁਸਰੇ ਕੋਲ ਉਹਨੇ ਰੈਸਲਾਂ ਲਈਆਂ ਉਹਨੇ ਉਹਦਾ ਅੰਗ ਚਲਾਇਆ ਔਰ ਨਾਲੇ ਮਾਲਿਸ਼ ਕਰਦਾ ਹੁੰਦਾ ਸੀ ਨੋਟੀ ਖੁਸਰਾ ਉਹਦੇ ਨਾਲੇ ਉਹਦਾ ਅੰਗ ਚਲਾਇਆ ਨਾਲ ਜੀ ਮਾਈਕਲ ਜੈਕਸਨ ਨੇ ਕਿਹਾ ਸੀ ਆਪਣੀ ਕਿਤਾਬ 'ਚ ਉਹਨੇ ਉਸਤਾਦ ਜੀ ਨੋਟੀ ਦਾ ਜ਼ਿਕਰ ਕੀਤਾ ਯਾਰ ਉਹ ਨੋਟੀ ਦਾ ਡੇਂਜਰਸ ਗਾਣਾ ਵੀ ਡੋਨੀ ਤੋਂ ਹੀ ਬਣਿਆ ਰਾਮ ਚੌਕ 'ਚ ਬੈਠੇ ਆ ਨੋਟੀ ਨੇ ਕੋਈ ਹਰਕਤ ਕੀਤੀ ਉੱਥੇ ਕਿਹਾ ਡੇਂਜਰਸ ਥੀਮ ਉੱਥੋਂ ਮਿਲਿਆ ਹੁਣ ਗੱਲ ਕਹਿੰਦੀ ਆ ਮੈਨੂੰ ਮੂੰਹ ਕੱਢ ਫਿਰ ਮੈਂ ਤੈਨੂੰ ਘਰੋਂ ਕਢਾਉਣੀ ਇੱਥੇ ਗੱਲ ਦਾ ਫਾਇਦਾ ਕੋਈ ਨਹੀਂ ਰੋਨਾਲਡੋ ਪ੍ਰੈਸੀਆ ਸੁਲਤਾਨ ਹੀ ਸਭ ਤੋਂ ਕਿਸੇ ਨੂੰ ਗੱਲ ਦੀ ਮਨ ਵੀ ਨਹੀਂ ਲੈਂਦੀ ਦੀ ਗੱਲ ਜੋ ਕਵੇ ਵੀ ਨਾ ਮੂੰਹ ਕੱਢ ਉਹਨੂੰ ਕਹੀਦਾ ਆਰਾਮ ਨਾਲ ਬੈਠੀ ਰਹਿੰਦਾ ਮੈਂ ਨਹੀਂ ਮਨਾ ਵੀ ਕਰਦੀ ਸਾਡੀ ਜਿਹੜੀ ਹਵਾਈ ਆ ਤੁਹਾਨੂੰ ਪਤਾ ਕਿੱਥੋਂ ਯਾਦ ਆਈ ਰੋਜ਼ ਹਵਾਈ ਸ਼ੁਰਲੀ ਕਿਹੜੀ ਹਵਾਈ ਰਾਜੀ ਛੁਰਲੀ ਸ਼ੁਰਲੀ ਤੁਹਾਨੂੰ ਪਤਾ ਨਹੀਂ ਉਹ ਜਿਹੜੀ ਦੀ ਪੂੰਛ ਤੇ ਜੁਗਨੂ ਬੈਠਾ ਸੀ ਰਾਤ ਨੂੰ ਉਹ ਚੜਿਆ ਉਹਨੇ ਕਿਹਾ ਕਿ ਹਵਾਈ ਬਣਾਈ ਜਾਏ ਉੱਥੇ ਪਤਾ ਚੱਲਿਆ ਦੋ ਤਰੀਕੇ ਆ ਨਾ ਜਿਹੜਾ ਐਨਸਟਾਈਨ ਆ ਉਹ ਕਹਿੰਦਾ ਸੀਗਾ ਵੀ ਜਦੋਂ ਬੱਚਾ ਚੁੱਕਿਆ ਖਲਾਈਦਾ ਉਹ ਤੋਂ ਛੁਰਲੀ ਬਣਾਈ ਕਿਹੜਾ ਬੱਚਾ ਤਾਂ ਜਾ ਇਹ ਛੁਰਲੀ ਤਾਂ ਜਾ ਸਕਦੀ ਹਾਂ ਸਹੀ ਗੱਲ ਇਹ ਪੁੱਛ ਨਾਲ ਵੀ ਠੀਕ ਆ ਲੇਕਿਨ ਇਹਦੀ ਏਡੀ ਕੋਈ ਦਲੀਲ ਨਹੀਂ ਮਿਲੀ ਆ ਜੰਗੀ ਜਹਾਜ਼ ਮੱਛਰ ਵੇਖ ਕੇ ਬਣਿਆ ਹਾਂਜੀ ਉਹ ਚੁੰਝ ਵਾਲਾ ਆਹ ਤੁਹਾਨੂੰ ਪਤਾ ਠੁੱਡੇ ਵਾਲਾ ਫੁੱਟਬਾਲ ਕਿੱਥੋਂ ਜ਼ਿਆਦਾ ਹੋਇਆ ਕਿਹੜਾ ਠੁੱਡੇ ਵਾਲਾ ਉਹ ਇੱਕ ਬੰਦਾ ਆਪਣੇ ਘਰ ਤੋਂ ਰੁੱਸਿਆ ਬਾਹਰ ਜਾਣ ਡਿਆ ਸੀ ਉਹਨੇ ਟੀਨ ਪੈਕ ਦੇਖੋ ਉਹਨੇ ਠੁੱਡਾ ਮਾਰਿਆ ਉਹਨੂੰ ਰੁੱਸ ਕੇ ਉਹ ਕਹਿੰਦਾ ਇਹ ਖੇਲ ਵੀ ਬਣ ਸਕਦਾ ਇਹ ਬੜੀ ਅੱਛੀ ਗੱਲ ਆ ਇੰਨੇ ਕਿਨੇ ਇਸ ਬੱਚੇ ਨੂੰ ਇਹ ਨਹੀਂ ਪਤਾ ਕਿ ਟੀਨ ਬੈਗ ਬਾਅਦ ਚ ਆਇਆ ਫੁੱਟਬਾਲ ਪਹਿਲੇ ਆਇਆ ਟੀਨ ਪੈਕ ਬੜੀ ਦੇਰ ਦਾ ਆਇਆ ਵਾ ਬਹੁਤ ਤੇਰੇ ਕੋਲ ਲੇਟ ਆਇਆ ਫਿਰ ਲੈ ਤੇਰੇ ਕੋਲ ਹੀ ਹੁਣ ਤੇਰੇ ਕੋਲ ਹਾਲੇ ਤੱਕ ਨਹੀਂ ਆਇਆ ਹਾਂਜੀ ਬੇਟਾ ਨੋਨੀ ਨੇ ਇਸ ਟਾਈਮ ਤੇਰਾ ਤਮੀਜ਼ ਨਾਲ ਗੱਲ ਕਰਨੀ ਹੈ ਨੋਨੀ ਸਾਹਿਬ ਅਮੀਰ ਵੱਡੇ ਨੇ ਪੂਰੇ ਮਿਲੀਅਨਸ ਦੇ ਕੋਲ ਜਾਣ ਵਾਲੇ ਗਏ ਨੇ ਕੰਮ ਨੋਨੀ ਸਾਹਿਬ ਉਸਤਾਦ ਜੀ ਅਸੀਂ ਤਾਂ ਹਰ ਟਾਈਮ ਭਾਈ ਹੁਣ ਭਾਨ ਫੈਸਲ ਨੇ ਗੱਲ ਸਮਝਾਈ ਅਸੀਂ ਤਾਂ ਹਰ ਟਾਈਮ ਭਾਈ ਅਦਬ ਨਾਲ ਗੱਲ ਕਰਦੇ ਮੈਂ ਕਿ ਜਿੰਨੇ ਇਹਨੂੰ ਠੁਕਰਾਤਾ ਨਹੀਂ ਇੱਕ ਮਿੰਟ ਠਹਿਰ ਜਾ ਇਹਨੂੰ ਠੁਕਰਾ ਪਹਿਲੇ ਮੈਨੂੰ ਇਹ ਦੱਸ ਤੈਨੂੰ ਕੋਈ ਬੰਦਾ ਪੁੱਛਦਾ ਹਿਸਾਬ ਕਿਤਾਬ ਤੇਰਾ ਵੀ ਤੇਰਾ ਕੀ ਹਿਸਾਬ ਕਿਤਾਬ ਆ ਕਮਾਈ ਦਾ ਇਹ ਵਸਾਰਾ ਨਹੀਂ ਸਰ ਤੂੰ ਇਹਨੂੰ ਕਾਹਤੋਂ ਪੁੱਛਦਾ ਉਹਦਾ ਰਾਈਟ ਤੇਰਾ ਬਣਦਾ ਕੀ ਆ ਤੇਰਾ ਕੀ ਸਰ ਮੈਂ ਕਦੋਂ ਪੁੱਛਿਆ ਦੱਸੋ ਜਰਾ ਹਾਂ ਮੋਟਰਸਾਈਕਲ ਤੇ ਓਏ ਮੈਂ ਤੇਰੇ ਥੱਪੜ ਮਾਰ ਉਸਤਾਦ ਜੀ ਗੱਲ ਤੂੰ ਐਸਾ ਬਗੈਰ ਆ ਤਾਂ ਗੱਲ ਗਈ ਧੜ ਤੱਕ ਤੂੰ ਨਹੀਂ ਰੋਲੇ ਵਾਲੀਆਂ ਗੱਲਾਂ ਜਿਹੜੀਆਂ ਨਾ ਸਾਰੀਆਂ ਮੋਟਰਸਾਈਕਲ ਤੇ ਪੁੱਛਦਾ ਨਾ ਉਸਤਾਦ ਜੀ ਪੂਰੀ ਬਾਤ ਇਹਨੇ ਲਾਇਆ ਇਲਜ਼ਾਮਦਾਨ ਸਾਹਿਬ ਬੰਦਿਆਂ ਦੇ ਵਿੱਚ ਆਡੀਅנס ਸਾਹਮਣੇ ਕਸਮ ਦੇ ਦੇਵੇ ਕਿ ਮੈਂ ਤਾਂ ਪੁੱਛਿਆ ਉਹ ਤੂੰ ਤੇ ਕੱਲੇ ਕਿਨੂੰ ਦੱਸਦਾ ਫਿਰਦਾ ਵਾ ਮੈਨੂੰ 800 ਖੁਦਾ ਦੀ ਕਸਮ ਮਨਾ ਕੀਤਾ ਮੈਂ ਕਿਹਾ ਤੇ ਤੋਂ ਥੱਲੇ ਆ ਸਾਰੇ ਦਿਲਜ਼ਾਰੀ ਹੁੰਦੀ ਕਿਸੇ ਨੂੰ ਦੱਸੀ ਇਦਾਂ ਹੀ ਹੋਈ ਦੱਸ ਸਕਦਾ ਰਕਮ ਨਹੀਂ ਮੈਂ ਦੱਸੀ ਲੈ ਰਕਮ ਓਏ ਨਹੀਂ ਮਿੱਠੇ ਓਏ ਨਾ ਓਏ ਗੱਲ ਰਕਮ ਸੁਣ ਨਹੀਂ ਦੱਸੀ ਗੱਲ ਪਤਾ ਕੀ ਠਹਿਰ ਜਾ ਉਹ ਪਤਾ ਕੀ ਚੇਤਾ ਕਰਦਾ ਵਾ ਉਹ ਤੁਹਾਡੇ ਸਾਰਿਆਂ ਨੂੰ ਘੁਮਾਈ ਫਿਰ ਓਏ ਹੋਏ ਹੋਏ ਅਸਲ ਗੱਲ ਹਾਲੇ ਵੀ ਨਹੀਂ ਦੱਸ ਰਿਹਾ ਉਸਤਾਦ ਜੀ ਇੱਕ ਮਿੰਟ ਮਿੱਠੇ ਸਬਰ ਕਰ ਲੈ ਉਸਤਾਦ ਜੀ ਆਪਣੇ ਦੋ ਕੁ ਮੁੰਡਿਆਂ ਨੂੰ ਹਨਾ ਦੱਸਣਾ ਇਹ ਰਿਜ਼ਕ ਮੇਰੇ ਹੱਥ 'ਚ ਮੈਨੂੰ ਉਸਤਾਦ ਜੀ ਦੀ ਕਸਮ ਲੱਗੇ ਮਿੱਠਾ ਜੀ ਮੈਂ ਬਹੁਤ ਖਤਰਨਾਕ ਬੰਦਾ ਹਾਂ ਜੀ ਪਤਾ ਹੈ ਇਦਾਂ ਹੀ ਮੈਂ ਸਭ ਕੁਝ ਛੱਡਿਆ ਵਾ ਮੈਂ ਭੁੱਲਿਆ ਨਹੀਂ ਭਾਨ ਫੈਸਲ ਤੁਸੀਂ ਮੇਰੇ ਤੋਂ ਖਤਰਨਾਕ ਚੇਦਾ ਨਾ ਕੋਈ ਕਰ ਸਕਦਾ ਦੁਨੀਆ 'ਚ ਮੈਂ ਕਹਿਣਾ ਦੁਨੀਆ 'ਚ ਅੰਗਰੇਜ਼ਾਂ ਨੂੰ ਅਗਰ ਪੰਜਾਬੀ ਸਮਝ ਆਵੇ ਮੈਂ ਉਹਨਾਂ ਦਾ ਚੇਦਾ ਕੱਢਾਂ ਦੁਨੀਆ ਜੜ ਕੇ ਕਰਾਏ ਨੇ ਪਾਕਿਸਤਾਨ ਮੁੱਦੇ ਪਿਆ ਮੁੱਦੇ ਮੈਂ ਕਹਿੰਦਾ ਇਹਨੂੰ ਸਮਝਾ ਦੇ ਉਸਤਾਦ ਜੀ ਬੱਚੇ ਮੇਰੇ ਨੂੰ ਸਮਝਾ ਦੇ ਕਿ ਮੇਰਾ ਚੇਦਾ ਨਾ ਕਰਨ ਉਸਤਾਦ ਜੀ ਕਿਉਂਕਿ ਇਹ ਚੇਦਾ ਹੁੰਦੇ ਨੇ ਤੇ ਉਸਤਾਦ ਜੀ ਚਲੋ ਕੋਈ ਗੱਲ ਨਹੀਂ ਛੱਡ ਦੋ ਨਹੀਂ ਨਾ ਨਹੀਂ ਚੇਦਾ ਕੀ ਉਸਤਾਦ ਜੀ ਚੇਦਾ ਨਹੀਂ ਮੈਂ ਕੀਤਾ ਪਹਿਲੀ ਗੱਲ ਨੋਨੀ ਭਾਈ ਚੁਗਲੀ ਦੇ ਜ਼ੁਮਰੇ ਚ ਆਉਂਦਾ ਲਓ ਜੀ ਅਬਾਸ ਸਾਹਿਬ 10 ਜੁਗਤਾਂ ਕਰਨਗੇ ਮੁਰਗੀ ਤੇ ਚੂਚੇ ਤੇ ਬੱਕਰੀ ਤੇ ਓਕੇ ਮੱਝ ਤੇ
10 ਜੁਗਤਾਂ ਕਰਨੀਆਂ ਪਾਸ। ਜਾਨਵਰਾਂ ਵਾਲੀਆਂ ਮਿਕਸ। ਹਾਂ ਮਿਕਸ। ਹਾਂਜੀ ਬੁੱਲਾਂ ਵਾਲੀ ਬੱਤਖ ਹੁੰਦੀ ਤਾਂ ਉਹ ਅੱਗੇ ਪਲਾਸਟਿਕ ਨਹੀਂ ਲੱਗਾ। ਯਾਨੀ ਚੁੰਝ ਨਹੀਂ ਗਈ, ਬੁੱਲ ਲੱਗੇ। ਅੱਛਾ ਅਗਲੀ ਜੁਗ ਇਸ ਤੋਂ ਵੀ ਅੱਛੀ ਕਹਿੰਦੇ ਇੱਕ ਪਲਾਸਟਿਕ ਨਹੀਂ ਲੱਗਾ। ਲੈ ਉਹ ਚੋਂਜੋ ਟਫ ਮਤਲਬ ਹੁੰਦੀ। ਹਾਂ ਬਖਤ ਕਾਂ ਮਰੇ ਕਾਂ ਨਾਲ ਡੀ ਵਾਈ ਹੁੰਦੀ। ਆਹ ਵਾਹ ਵਾਹ ਵਾਹ, ਦੋ ਹੀ ਤਾਂ ਦੋ ਸਹੀ ਹੈ। ਪਲੇਨ ਊਂਠ ਹੁੰਦਾ ਸਾਰੀ। ਬਗੈਰ ਕੋਬ ਤੋਂ। ਹਾਂਜੀ ਗੈਰ ਕਬੂਤਰ ਘੋੜਾ ਟੈਪ। ਵੈਰੀ ਟੈਪ। ਹਾਂਜੀ ਵੈਰੀ ਘੋੜਾ ਟੈਪ। ਹਾਂਜੀ ਤੇ ਊਂਠ ਸੁੰਡ ਤੋਂ ਬਗੈਰ ਹਾਥੀ ਹੁੰਦਾ। ਹਾਂ ਹਾਂ, ਉਹ ਜੀ ਥੀ ਨਾ ਹਾਥੀ। ਦੋਨਾਂ ਪਾਸੇ ਪੂੰਛ ਵਾਲੇ ਹੀ ਹਾਥੀ ਸੁੰਡ ਹੈ ਹੀ ਨਹੀਂ, ਹੈਨਾ? ਹੈ ਦੋਨਾਂ ਪਾਸੇ ਪੂੰਛ ਵਾਲਾ। ਹਾਥੀ ਆ ਤੇ ਦੋਵਾਂ ਪਾਸੇ ਪੁੱਛ ਲਈ। ਸੁੰਡਲੈਸ। ਪਿੱਛੇ ਕੰਨਾਂ ਵਾਲਾ ਹਾਥੀ ਹੁੰਦਾ, ਪਿੱਛੇ ਕੰਨ ਲੱਗੇ ਇਹ ਦੋਵਾਂ ਪਾਸੇ ਸੁਣਦੀ ਆ ਬਸ ਸੁੰਡ ਤੇ ਸੈਂਟਰ ਬਾਕੀ ਪਰ ਨਿਕਲੋਗੇ ਐਵੇਂ ਕਰ ਰਹੇ ਆ। ਜੰਮੂ ਹਾਥੀ। ਆਹੋ ਢਿੱਡ ਤੇ ਕੰਨ ਲੱਗੇ। ਆਹੋ ਫੁੱਟਬਾਲ ਨਾਲ ਆਪੇ ਖੇਡੀ ਜਾ ਰਿਹਾ, ਤੂੰ ਪਿੱਛੇ ਛੇਡੀ ਜਾ ਰਿਹਾ, ਪਿੱਛੋਂ ਅੱਗੇ ਛੇਡੀ ਜਾ ਰਿਹਾ, ਪਿੱਛੋਂ ਅੱਗੇ ਕੱਲਾ ਖਲੋਤਾ ਖੇਲਦਾ। ਖੇਡ ਰਿਹਾ, ਕੱਲਾ ਖਲੋਤਾ ਖੇਡ ਰਿਹਾ। ਇਧਰੋਂ ਪਾਣੀ ਪੀ ਜਾਂਦਾ ਇਧਰੋਂ ਕੱਢੀ ਦੋਵਾਂ ਸੋਡਾ ਨੇ ਚਿੜੀ ਛਿੱਕਾ ਪੜਿਆ, ਆਪੇ ਐ ਕਰੀ ਜਾ ਰਹੇ ਸਾਡੀ ਕਾਲੂ ਦੇਖ ਲਓ। ਹੈ। ਚਿੜੀ ਛਿੱਕਾ ਖੇਡ ਰਿਹਾ ਕੱਲਾ ਹੀ। ਨਹੀਂ ਰਾਤ ਨੂੰ ਸੁੰਡਾਂ ਦੇ ਕੱਟ ਫਸਾ ਕੇ ਸੌਂ ਵੀ ਜਾਂਦਾ ਅੱਜ ਕਰ ਪੂਰਾ। ਆਹ ਜਦੋਂ ਰਾਤ ਨੂੰ ਸੌਣ ਲੱਗਾ ਤਾਂ ਵੀ ਸੁੰਡ ਜੋੜ ਕੇ ਦਿਲ ਬਣਾ ਦਿੰਦਾ। ਸਾਜੀ ਕਾ ਕਾਲੂ ਦੇਖ ਲਓ। ਹਾਂ ਟ੍ਰਾਂਸਪੇਰੈਂਟ ਢਿੱਡ ਵਾਲਾ ਹਾਥੀ ਹੁੰਦਾ ਹੈ ਕਿ ਇਧਰੋਂ ਹਾਂ ਪਰਲੇ ਪਾਸੇ ਵੀ ਨਜ਼ਰ ਆ ਰਿਹਾ। ਓਏ ਟ੍ਰਾਂਸਪੈਰੈਂਟ ਕਿੱਦਾਂ? ਓਏ ਯਾਨੀ ਆਰ ਪਾਰ ਨਜ਼ਰ ਆਉਣ ਵਾਲਾ। ਨਜ਼ਰ ਆਉਣ ਵਾਲਾ ਸ਼ੀਸ਼ਾ ਲੱਗਾ ਵੀ ਢਿੱਡ ਦੇ ਦਰ ਕੋਈ ਦੇਖੋ। ਕਾਲੂ ਨੇ ਹਾਥੀ ਦੀ ਸੁੰਡ ਸਿੱਧੀ ਕਰਕੇ ਨਾ ਵਿੱਚ ਗੋਲਾ ਪਾ ਕੇ ਅੱਗ ਲਾ ਕੇ ਸਿੱਟਾ। ਨਵਾਂ ਹਾਥੀ ਲਿਆਇਆ ਤਾਂ ਬੰਨਣ ਦਾ ਪਤਾ ਹੀ ਨਹੀਂ ਸੀ। ਸੁੰਡ ਨੂੰ ਬੰਨਣ ਵਾਲੀ ਉਹ ਐਟਮ ਸਮਝਦੇ ਕੋਈ ਲਪੇਟ। ਯੂਰੋ ਡੈਜ ਸੁਰਾ ਕਰਕੇ ਮਹੱਲੇ 'ਚ ਵੈਲਕਮ ਲਿਖਣ ਦਿਆ। ਯਾਰ ਭਾਈ ਫੈਸਲੇ ਤੇ ਨੇ ਲਾ ਨੂੰ ਤੇ ਬੈਠੇ। ਸਾਜੀ ਉਹ ਯਾਰ ਅਸੀਂ ਛੋਟੇ ਹੁੰਦੇ ਛਾਪਰ ਚ ਮੋਰੀ ਕਰਕੇ ਲਿਖੀ ਹਾਂਜੀ ਹਾਂਜੀ ਉਹੀ ਚੂਦੇ ਨਾਲ ਬਿਲਕੁਲ ਚੂਨੇ ਨਾ ਰਹੀ ਪਾਣੀ ਨਾਲ। ਪਾਣੀ ਨਾ। ਯਾਰ ਭਾਈ ਫੈਸਲੇ ਬੈਠੇ ਨੇ ਨਿਚ ਮਾਰੀ ਆਪਣਾ 에ਅਰ ਬੈਗ ਖੁੱਲ ਗਿਆ ਮੂੰਹ। ਏਅਰ ਬੈਗ ਬਾਹਰ। ਯੂਰੋ ਨੇ ਗਿਆ ਬੈਗ ਨਾਲ ਨਾ ਘਰ ਦੇ ਵੀ ਦੇਖੀ। ਯਾਰ ਇਹ ਕੀ ਗੱਲ ਹੈ। ਯਾਰ ਐਡਾ ਵੱਡਾ ਮੂੰਹ ਆ ਭਾਈ ਫੈਸਲਾ। ਏਅਰ ਬੈਗ ਖੁੱਲ ਗਿਆ ਕਹਿੰਦਾ। ਇੰਜ ਕਰਕੇ ਬਾਹਰ। ਇੱਕ ਸਾਈਡ ਨੂੰ ਧੋਣ ਕੱਢਣ ਵਾਲਾ ਕੱਛੂ ਘੁੰਮਾ ਹੁੰਦਾ। ਇੱਕ ਸਾਈਡ ਨੂੰ ਕੱਢਦਾ ਉਹ। ਨਹੀਂ ਸਾਹਮਣੇ ਨਹੀਂ। ਅੱਛਾ ਇੱਧਰ ਨੂੰ। ਹਾਂਜੀ ਬੱਕੀ ਬਾਹਰ। ਖੱਬੂ ਕੱਚੂ ਅੱਛਾ ਖੱਬੂ। ਅੱਛਾ ਖੱਬੂ ਓਕੇ। ਇਹਨਾਂ ਨੇ ਕਾਲੂ ਨਾ ਹਾਥੀ ਦੀ ਸੁੰਡ ਨੂੰ ਵਿੱਚ ਕਹਿੰਦਾ ਓਹੋ ਹੋ ਕਹਿੰਦਾ ਵਾਦ ਨੇ ਕੀ ਪਾਇਆ ਕਰ। ਕਹਿੰਦਾ ਹਾਥੀ ਨੂੰ ਕੁਦਰਤੀ ਵਿਸਾਖੀ ਲੱਗੀ ਹੈ, ਉਹਦੀ ਲੱਤ ਦੁਖਦੀ ਹੋਵੇ ਨਾ ਸੁੰਡ ਨਾ ਤੁਰ ਲੈਂਦਾ। ਯਾਰ ਕਾਲੂ ਨੇ ਵਿਸਾਖੀ ਲੱਗੀ ਕਹਿੰਦਾ। ਕਾਲੂ ਨੇ ਪੰਜਾ ਖਾਦਾ ਉਹਨੇ ਅੰਦਰ ਜਾ ਕੇ ਚੂੜੀ ਵੜਤੀ। ਕਾਲੂ ਨੇ ਪੰਜਾ ਖਾਦਾ ਉਹਨੇ ਚੂੜੀ ਵੜਤੀ ਅੱਜ ਕਰ। ਕੱਟਾ ਪੀਣ ਵਾਲਾ ਹਾਥੀ ਹੁੰਦਾ। ਸਾਜੀ ਇਹਨਾਂ ਨੇ ਪੰਜੇ ਪਕਾਏ ਤੇ ਅੰਦਰ ਅਸੂ ਪੰਜਵਾਰ ਕਬੂਤਰ ਕੇ ਲੈਣੇ ਅੰਦਰ ਆਪੇ ਹੀ ਅੰਦਰ ਆਂਡੀ ਪਕਣ। ਚਿੜੀ ਉਡੀ ਕਾਉਂਟਾ ਕੇ ਲੈਂਦੇ ਪੰਨੇ। ਯਾਰ ਇਹ ਘਰ ਪੰਜੇ ਪਕਾਉਂਦੇ ਇਹਦੀ ਵਾਲਦੇ ਨੇ ਜਿਕਰ ਕੇ ਪਿੱਛੇ ਡੋਈ ਮਾਰ ਲੈ ਕੇ ਪੰਜੇ ਨੇ ਫੜ ਲਿਆ। ਡੋਈ ਫੜ ਲਿਆ ਕਪੜਾ। ਮੁਰਗੀ ਦੇ ਪੰਜੇ। ਇਹਨਾਂ ਨੇ ਵੀ ਪੰਜੇ ਪਕਾਏ। ਕਹਿੰਦਾ ਵੀ ਮੈਂ ਨਹੀਂ ਖਾਣੇ, ਸਾਲਣ ਲਾਂਤਾ ਪਾਉਂਦੇ ਆ। ਸਾਜੀ ਇਹਨਾਂ ਨੇ ਮੁਰਗੀ ਦੇ ਪੰਜੇ ਪਕਾਏ। ਇਹਦੀ ਮੈਨੇ ਸਿਰਫ ਮਸਾਲਾ ਹੀ ਪਾਇਆ, ਅੰਦਰੋਂ ਸਾਰਾ ਆਪ ਹੀ ਰਲਾਈ ਜਾ। ਕਹਿੰਦੀ ਅੰਮੀ ਲੂਣ ਪਾ ਕੇ ਦੇ ਚਲੋ ਮਿਕਸ ਕਰ ਦੇਣਾ। ਯਾਰ ਇਹਨਾਂ ਨੇ ਪੰਜੇ ਪਕਾਏ ਤੇ ਪੰਜੇ ਆਪਸ ਚ ਇੱਕ ਦੂਜੇ ਨਾਲ ਰਿਸ਼ਤੇਦਾਰੀ ਕਰਨੇ। ਕਹਿੰਦਾ ਓਏ ਤਾਏ ਖਾਲੂ ਦਾ ਪੰਜਾ ਅੰਦਰ 6 ਘਰ ਹੁੰਦੇ। ਕਾਲੂ ਤਾਏ ਖਾਲੂ ਦਾ ਪੰਜਾ। ਹਾਏ ਖਾਲੂ ਦਾ। ਪੰਜੇ ਤੋਂ ਮਿਲ ਗਏ। ਗੁੱਸਾ ਕਰ ਕਾਏ ਤੇ ਖਾਲੂ ਦਾ ਉਹਨੇ ਰੋਂਡੀ ਇੱਕ ਮਰੀ ਛਿਪਕਲੀ ਨਾਲ ਦਹੀਂ ਚ ਮਿੱਠਾ ਘੋਲਣ ਡਿਆ। ਦਹੀਂ ਚ ਚੀਨੀ ਕੋਲ। ਸਾਜੀ ਇਹਨਾਂ ਨੇ ਪੰਜੇ ਪਕਾਏ ਤੇ ਆਵਾਜ਼ ਆਈ ਕਿੰਨੀ ਕਿ ਦੇਰ ਅੰਦਰੋਂ ਪੰਜਾ ਕਹਿੰਦਾ 1 ਮਿੰਟ ਬਸ। ਯਾਰ ਅੱਜ ਇੰਨਾ ਕੁ ਮਗਰਮੱਛ ਬਾਹਰ ਉੱਤੇ ਅੱਡੀ ਕੁਚਣ ਦੇ ਆਏ। ਮੈਂ ਡੋਂਗਾ ਕੁਚਣ ਦੇ ਅੰਗੂਠੀਆਂ ਵਾਲੇ ਪੰਜੇ ਲੈ ਆ ਉਹਨਾਂ ਨੇ ਛੱਲੇ ਪਾਏ। ਓਏ ਆਹੋ ਯਾਰ- ਕਈਆਂ ਨੇ ਪਾਏ ਹੁੰਦੇ ਮੁਰਗੀਆਂ ਨੂੰ। ਵਾਸ਼ਰੂਮ ਚੋਂ ਨਿਕਲ ਕੇ ਸ਼ਾਹਰੁਖ ਖਾਨ ਸਟਾਰ ਕਰਨ ਡਿਆ। ਬਣਦਾ ਸਾਜੀ ਤਲਾਬ ਦੇ ਨੁੱਕਰ ਤੇ ਬੈਠ ਕੇ ਨਾ ਤੇ ਕਛੂਆ ਭਰ ਨਾਈ ਜਾਵੇ। ਲੈ
ਲਓ ਜੀ ਇਹ ਲੋਜਿਕ ਕਛੂਆ ਖਾਲੀ ਕਰਕੇ ਨੋਨੀ ਨੇ ਕਰਕੇ ਕੱਛੂ ਕੋ ਮੇਰੇ ਕੋਲ ਗੱਲ ਕੀਤੀ ਉਹਨੇ ਧੌਣ ਦਰ ਕਰ ਲਈ ਕਹਿੰਦਾ ਲਓ ਬੰਦੇ ਲੈਣ ਗਏ ਅੰਦਰੋਂ ਤਾਜੀ ਭਾਈ ਮਿੱਠਾ ਤੇ ਕਛੂਆ ਦੋਵੇਂ ਇੱਕ ਦੂਸਰੇ ਨੂੰ ਐ ਵੇਖਣੇ ਉਹਦਾ ਇਹਦੇ ਵੱਲ ਜ਼ਿਆਦਾ ਧਿਆਨ ਪੈ ਗਿਆ, ਉਹਨੇ ਘੁੰਮ ਕੇ ਉਧਰ ਨੂੰ ਮੂੰਹ ਕਰ ਲਏ ਚੱਲ ਜਹਾਜ਼ 'ਚ ਬੈਠਾ, ਸਾਰੇ ਕੁਰਸੀਆਂ ਤੇ ਬੈਠੇ, ਆਪ ਥੱਲੇ ਲੰਮੇ ਪਿਆ, ਸਾਫਾ ਵਿਸ਼ਾ ਸਾਫਾ ਵਜਾ ਕੇ ਲੰਮੇ ਪਿਆ। ਮੈਂ ਕਿਹਾ ਇਹ ਕੀ ਕਹਿੰਦਾ, ਉਹ 14,000 ਤੇ ਜਾ ਰਹੇ, ਮੈਂ ਘੱਟ ਆ ਥੋੜਾ। ਮੈਨੂੰ ਕਹਿੰਦਾ ਮੈਨੂੰ 14,000 ਤੇ ਡਰ ਲੱਗਦਾ। 2 ਫੁੱਟ ਘਟਿਆ 2 ਫੁੱਟ ਘਟਿਆ ਤੇ ਇਸੀ ਬੈਠਾ, ਕਹਿੰਦਾ ਭਾਈ ਤੁਸੀਂ ਜਾਓ ਤੇ ਮੈਂ ਥੱਲੇ ਹੀ ਸਹੀ। ਜਹਾਜ਼ ਦੇ ਵਾਸ਼ਰੂਮ ਚ ਉਸਤਾਦ ਜੀ ਅੱਜ ਵਾਲਾਂ ਨੂੰ ਤੋਲ ਕੇ ਮਾਰ ਕਹਿੰਦਾ ਸਾਡੇ ਘਰ ਡੋਨਟ ਆ। ਮੈਂ ਜਾ ਕੇ ਵੇਖਿਆ ਜਿੱਥੇ ਘੜਾ ਨਹੀਂ ਰੱਖੀਦਾ ਉੱਥੇ ਚੀਨੀ ਪਾਈ ਹੈ। ਜਹਾਜ਼ ਦੇ ਵਾਸ਼ਰੂਮ 'ਚ ਵੜਿਆ, ਅੰਦਰੋਂ ਕੁੰਡੀ ਲਾ ਕੇ ਬੈਠਾ ਆਰਾਮ ਨਾਲ, 3 ਫੇਰੇ ਲਾ ਲਏ ਜਹਾਜ਼ ਨੇ ਇੱਧਰ ਉੱਧਰ ਮੁਲਕਾਂ ਦੇ। ਮਿੱਠਾ ਹੋਣਾ ਪੱਕੀ ਗੱਲ। ਤੇ ਜਦੋਂ ਕੋਈ ਇੰਜ ਕਰੇ ਅੰਦਰੋਂ ਕੀ ਯਾਰ ਕੌਣ। ਮੈਂ ਕਿਹਾ ਜਦੋਂ ਅਸੀਂ ਸਪੇਨ ਜਾ ਰਹੇ ਸਾਂ ਉਦੋਂ ਵੀ ਆਈ ਬਾਤ ਜਹਾਜ਼ ਦੇ ਵਾਸ਼ਰੂਮ 'ਚ ਬੈਠਾ ਤੇ ਹੋਸਟਲ ਕਹਿੰਦਾ ਸਾਬਣ ਬਣਾਈ ਪਾਇਲਟ ਕੋ ਮਾਰ ਖਾ ਲਈ ਜਹਾਜ਼ ਦੇ ਵਾਸ਼ਰੂਮ ਚ ਨਿਕਲ ਕੇ ਪਾਇਲਟ ਨੂੰ 20 ਰੁਪਏ ਬਣਾਉਣੇ। ਦੱਸ ਜਹਾਜ਼ ਉੱਡਣ ਲੱਗਾ ਤੇ ਸਿਰ ਗਿੱਲਾ ਵਾਸ਼ਰੂਮ ਚ। ਮੈਂ ਕੀ ਹੈ, ਕਹਿੰਦਾ ਪੁੱਠਾ ਹੋ ਗਈਆਂ ਨੇ। ਕਿਤੇ ਟ੍ਰੇਕ ਵਿੱਚ ਟੇਕ ਵੇ ਦਰਲੇ ਨੂੰ ਜਾ ਪਿਆ। ਪਾਇਲਟ ਕੋ ਜਾ ਕੇ ਕਹਿੰਦਾ ਉੱਠੋ, ਹਰ ਵਾਰੀ ਤੁਸੀਂ ਨਹੀਂ ਅੱਗੇ ਬੈਠਣਾ ਹੁੰਦਾ। ਯਾ ਭਾਜੀ ਹਰ ਵਾਰੀ ਅੱਗੇ ਬਹਿ ਕੇ ਜਾਂਦਾ, ਇਹਨੂੰ ਉਹਨੂੰ ਪਿੱਛੇ ਭੇਜੋ। ਜਾ ਕੇ ਕਹਿੰਦਾ ਮੇਰੇ ਨਾਲ ਲੇਡੀਜ਼ ਆ, ਇੱਥੇ ਆ ਜਾਓ। ਉਸਤਾਦ ਜੀ ਤੁਸੀਂ 3 ਕੰਮ ਗਏ ਸੀਗੇ ਕਿ ਜਹਾਜ਼ ਚਲਾਉਣਾ ਆਉਣਾ ਚਾਹੀਦਾ, 2 ਯਾਰ ਮੈਂ ਨਹੀਂ ਸੀ ਕਿ ਯਾਰ ਮੈਂ ਗੋਰੇ ਦਾ ਸੁਣਿਆ ਸੀ ਉਹ ਗਲਤ ਗਏ ਕਿ ਸਵੀਮਿੰਗ ਸਵੀਮਿੰਗ ਦਾ ਕਿਹਾ ਸੀ। ਤੇ ਜਹਾਜ਼ ਚਲਾਉਣਾ ਆਉਣਾ ਚਾਹੀਦਾ। ਅੱਛਾ ਜੀ, ਹਾਂ ਲੇਕਿਨ ਉਸਤਾਦ ਜੀ ਜਹਾਜ਼ ਦਾ ਕਿਉਂ ਉਸਤਾਦ ਜੀ ਮੈਨੂੰ ਪਤਾ ਨਹੀਂ ਹੈ, ਮੈਂ ਸੁਣਿਆ ਯਾਰ, ਮੇਰੀ ਆਪਣੀ ਗੱਲ ਨਹੀਂ ਹੈਗੀ, ਤੇਰੀ ਮਿਹਰਬਾਨੀ। ਸਮੁੰਦਰ 'ਚ ਤੈਰਾਕੀ ਕਰ ਸਕਦੇ ਤੁਸੀਂ? ਕਿੰਨੀ ਪੱਠੇ ਰਹੇ ਨੇ ਤੁਹਾਡੇ ਉੱਤੇ ਯਾਰ ਜਿੱਥੇ ਵੀ ਤੁਸੀਂ ਛਾਲ ਮਾਰਨੀ ਉੱਥੇ ਤੈਰਾਕੀ ਉਨੀ ਕਿ ਜਗ੍ਹਾ ਤੇ ਕਰਕੇ ਵਾਪਸ ਆ ਜਾਓ। ਲਓ ਹੁਣ ਤੁਸੀਂ ਦਰਮਿਆਨ ਡਿੱਗਦੇ ਜਹਾਜ਼ ਤੇ, ਉਹ ਸਮੁੰਦਰ ਦੇ ਵਿੱਚ ਰਹਿ ਰਹੇ ਆ। ਇਹਦੇ ਵਿੱਚ ਉਹ ਗਏ ਫਿਰ ਨਹੀਂ ਸਾਜੀ ਉਹਦੇ ਅਗਰ ਕੋਈ ਸਿਕਿਉਰਿਟੀ ਦੇਖ ਲੈਂਦੀ, ਕੋਈ ਗੱਲਬਾਤ ਦੇਖ ਲੈਂਦੀ ਤਾਂ ਆ ਜਾਣਗੇ ਉਨੀ ਦੇਰ ਚ। ਅਗਰ ਆ ਗਏ ਤੇ ਆ ਗਏ ਬਸ। ਕਿਨਾਰੇ ਤੇ ਮਿੱਠਾ ਡਿੱਗਿਆ ਉਸਤਾਦ ਜੀ, ਸਮੁੰਦਰ ਦੇ ਵਿੱਚ ਘਰ ਡਿੱਗਿਆ ਤੇ ਸਮੁੰਦਰੀ ਮਖਲੂਕ ਕਹਿੰਦੇ ਓਏ ਇਹਨੂੰ ਕਿਨਾਰੇ ਤੇ ਛੱਡ ਆਓ, ਇਹਨੇ ਸਾਰਾ ਮਾਹੌਲ ਤਬਾਹ ਕਰ ਦਿੱਤਾ। ਉਸਤਾਦ ਜੀ ਜਿਹੜੇ ਉਹ ਸਰਵਾਈਵਲ ਹੁੰਦੇ ਨੇ ਹੈ ਉਹ ਜਿਹੜੇ ਹੁੰਦੇ ਯਾਰ ਉਹ ਸਮੁੰਦਰ 'ਚ ਡਿੱਗੇ। ਉਸਤਾਦ ਜੀ ਇੱਕ ਬੰਦੇ ਨੂੰ ਹਿਸਟਰੀ ਪੜ੍ਹਨੇ ਆ 3 ਮਹੀਨੇ ਤੱਕ ਉਹ ਵਿਚਾਰਾ ਵੀ ਯਾਰੋ ਮਤ ਕਰ ਰਿਹਾ ਸਮੁੰਦਰ ਦੇ ਵਿੱਚ ਹੀ ਸੈਰ ਕਰ ਰਿਹਾ। ਉਹ ਸੁਣਾਓ ਸ਼ੰਭਾਰੀ ਉਸਤਾਦ ਜੀ ਉਹ ਫਿਰ ਉਹ ਕਿਨਾਰੇ ਤੇ ਉਹਨੂੰ ਕਿਸੇ ਨੇ ਵੇਖਿਆ ਤੇ ਲੈ ਗਿਆ, ਉਹਨੇ ਦੱਸਿਆ ਕਿ ਮੈਂ 3 ਮਹੀਨੇ ਦੇ ਵਿੱਚ ਇੱਥੇ ਹੀ ਸੀਗਾ। ਹਾਂਜੀ 3 ਮਹੀਨੇ ਤੈਰਦਾ ਹੀ ਰਿਹਾ। ਯਾਰ ਮੇਰਾ ਇੱਕ ਯਾਰ ਆ, ਕਹਿੰਦਾ ਮੈਂ ਪੂਰਾ ਸਾਲ ਡੰਕੀ 'ਚ ਰਿਹਾ ਵਾਂ, ਪੂਰਾ ਸਾਲ ਡੰਕੀ 'ਚ ਅਮਰੀਕਾ ਗਿਆ ਵਾ। ਇਹੋ ਬੰਨੇ ਚਾਹੁੰਦੀ ਭਲਾ? ਹਾਂ ਦੈਟਸ ਪੋਸੀਬਲ। ਜਾਂਦੇ ਲੋਕੀ ਆ ਸਾਲ ਪੂਰਾ ਕਿਤੇ ਡੰਕੀ 'ਚ ਮੈਂ ਲਾਸ਼ਾਂ ਦੇਖੀਆਂ, ਮੈਂ ਪਤਾ ਨਹੀਂ ਕੀ ਜਾਂਦੇ ਕੀਤਾ। ਅੱਲਾਹ ਮਿੱਠੇ ਨੇ ਛਾਲ ਮਾਰੀ ਭਾਈ ਬਿਲਕੁਲ ਸੈਂਟਰ 'ਚ, ਬੜੀ ਮੁਸ਼ਕਲ ਕਿਨਾਰੇ ਤੇ ਪਹੁੰਚ ਗਿਆ ਤੇ ਉੱਥੋਂ ਮਗਰਮੱਛ ਨੇ ਲੱਤ ਖਿੱਚ ਲਈ। ਮਗਰ ਬੰਦੇ ਲੱਤ ਖਿੱਚ ਕੇ ਫਿਰ ਉੱਤੇ ਛੱਡ ਆਇਆ। ਯਾਰ ਇਹਨੇ ਵੀ ਛਾਲ ਮਾਰੀ, ਥੱਲੇ ਡਾਲਫਿਨ ਕਹਿੰਦੀ ਪਤਾ ਨਹੀਂ ਕੌਣ ਫੱਟੀ ਸੁੱਟ ਗਿਆ ਵਿੱਚ। ਫੱਟੀ ਸੁੱਟ ਜਹਾਜ਼ 'ਚ ਬੈਠਾ ਉਹਨੇ ਮਾਰਾ ਜਿਹਾ ਢਾਇਆ ਤੇ ਡਰ ਕੇ 에ਅਰ ਹੋਸਟ ਨੂੰ ਕਹਿੰਦਾ ਆ ਸੇਬ ਦਾ ਮਰੱਬਾ ਲਿਆਈ, ਦਿਲ ਘੱਟ ਰਿਹਾ। ਨੋਨੀ ਭਾਈ ਸਮੁੰਦਰ ਚ ਡਿੱਗ ਪਿਆ ਬਿਲਕੁਲ ਵਿੱਚ ਘਰ ਤੇ ਬੁਲਬੁਲੇ ਨਿਕਲਣ ਦੇ। ਮੈਂ ਸਿਲੰਡਰ ਪਾ ਕੇ ਥੱਲੇ ਗਿਆ ਤੇ ਥੱਲੇ ਖੱਲਾ ਵਾਲਾ ਗਾਣਾ ਗਾ। ਅੱਛਾ ਯਾਰ ਛੱਡ ਦੇ ਸਾਰੀ। ਉਸਤਾਦ ਮੁਹਤਰਮ ਐਕਸਰਸਾਈਜ਼ ਬੜੀ ਜ਼ਰੂਰੀ ਹੈ। ਮੈਨੂੰ ਡਾਕਟਰ ਨੇ ਕਹਿਤਾ, ਕਹਿੰਦਾ ਜੀ ਫੈਸਲ ਸਾਹਿਬ ਤੁਸੀਂ ਆਪ ਵੀ ਐਕਸਰਸਾਈਜ਼ ਕਰਨੀ ਤੇ ਨਹੀਂ ਤੇ ਤੁਹਾਡੇ ਕੋਲ ਕਰਾ ਲੈਣਗੇ। ਤੁਸੀਂ ਇਕੱਲਾ ਸਾਈਜ਼ ਕਰੀ ਜਾ ਰਹੇ ਹੋ, ਐਕਸਰ ਵੀ ਕਰੋ ਨਾਲ। ਤੁਸੀਂ ਕਹਿੰਦੇ ਜੀ ਕਰਾ ਲਓ। ਤੇ ਸਭ ਤੋਂ ਈਜ਼ੀ ਮੈਂ ਉਸਤਾਦ ਜੀ ਜਿਹੜੀ ਮਸ਼ਵਰਾ ਦੇ ਰਹੇ, ਕਹਿੰਦੇ ਸਭ ਤੋਂ ਪਹਿਲੇ ਗ੍ਰਿਫਤ ਮਜ਼ਬੂਤ ਰੱਖੋ ਆਪਣੀ। ਠੀਕ ਹੈ। ਤੇ ਸਭ ਤੋਂ ਈਜ਼ੀ ਦੁਨੀਆ ਦੀ ਐਕਸਰਸਾਈਜ਼ ਕਿਹੜੀ ਹੈ ਮਿੱਠਾ ਜੀ? ਪਰ ਫੈਸਲ ਮਾਦਰ ਤੁਸੀਂ ਸਭ ਤੋਂ ਪਹਿਲੇ ਆਪਣੇ ਅੱਖਾਂ ਕੋ ਸੋਚੋ, ਐ ਲੱਗਦਾ ਬਾਹਾਂ ਖੜੀਆਂ ਕੀਤੀਆਂ ਵਾ। ਆਹੋ ਹਾਂਜੀ ਮਿੱਠੇ ਉਸਤਾਦ ਜੀ ਸਭ ਤੋਂ ਈਜ਼ੀ ਐਕਸਰਸਾਈਜ਼ ਜਿਹੜੀ ਹੈ ਨਾ, ਜਿਹੜਾ ਬੰਦਾ ਕਹਿੰਦਾ ਨਾ ਆਲ ਕਸਾ ਮਾਰਿਆ ਜੀ ਉਹ ਘੋੜਾ ਰੱਖ ਲੈ ਉਸਤਾਦ ਜੀ। ਸਭ ਤੋਂ ਖੂਬਸੂਰਤ ਐਕਸਰਸਾਈਜ਼ ਉਹਦੀ। ਘੋੜੇ ਨੇ ਕੀ ਕਰਨਾ? ਘੋੜੇ ਨੇ ਆਪੀ ਇੰਜ ਨਹੀਂ ਕਰਕੇ ਮੈਂ ਆਪੇ ਤੁਹਾਡੇ ਸਮਝਾਉਂਦੇ ਰਹਿਣਾ 15 ਦਿਨਾਂ 'ਚ ਤੁਹਾਡਾ 10 ਕਿਲੋਮੀਟਰ ਘਟੇਗਾ। ਐਕਸਰਸਾਈਜ਼ ਸ਼ੁਰੂ ਕਰਤੀ ਭਾਈ ਫੈਸਲ ਨੇ। ਉਹ ਵਾਲਾ ਸਟੈਪ ਮਾਰਨ ਦੇ ਜਿਹੜੇ ਲੱਤਾਂ ਨਹੀਂ ਐ ਕਰਦੇ ਤੇ ਸਾਰੀਆਂ ਮਹੱਲੇ ਦੀਆਂ ਮਾਈਆਂ ਆ ਗਈਆਂ ਵੇ ਬਸ ਕਰ ਰਾਮੇ ਪੁੱਤ ਸਾਡੇ ਭਾਂਡੇ ਡਿੱਗਦੇ।
ਯਾਰ ਆ ਜਿਹੜੀ ਟ੍ਰੈਡਮਿਲ ਮਸ਼ੀਨ ਨਹੀਂ ਉੱਤੇ ਚੜੇ ਇੰਨੇ ਵਜਣੀ ਥੱਲੋਂ ਮਸ਼ੀਨ ਕੜ ਉਸਤਾਦ ਜੀ ਕਸਮ ਹੈ, ਹੁਣ ਉਹਨਾਂ ਨੂੰ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨੀ ਇਹ ਹਾਲ ਕਸੀ ਨੇ। ਉਹਨਾਂ ਨੇ ਉਸਤਾਦ ਜੀ ਇੱਕ ਮਸ਼ੀਨ ਲਈ, ਤੁਸੀਂ ਬਟਨ ਦਬਾਉਣਾ, ਉਹਦੇ ਤੇ ਸਿਰਫ ਪੈਰ ਰੱਖਣੇ ਨੇ, ਬਟਨ ਦਬਾਉਣਾ, ਉਹਨੇ ਆਪ ਹੀ ਇੰਜ ਨਹੀਂ ਕਰਨਾ ਤੁਹਾਨੂੰ, ਆਪ ਹੀ ਓਏ ਇਹ ਤਾਂ ਸਾਡੇ ਪਾਰਕ ਦੇ ਵਿੱਚ ਝੂਲਾ ਜਿਹਾ ਵੀ ਲੱਗਾ ਹੋਇਆ ਹੈ। ਤੁਸੀਂ ਨਹੀਂ ਕਰਨਾ, ਉਹਨੇ ਕਰਾਉਣਾ। ਤੁਸੀਂ ਉਹਨੇ ਨਹੀਂ ਕਰਨਾ ਕਰਨਾ, ਆਪੇ। ਉਹਨੇ ਆਪ ਹੀ ਕਰਨਾ। ਨਹੀਂ ਫਿਰ ਸਾਡੀ ਐਕਸਰਸਾਈਜ਼ ਕਾਦੀ ਜੇ ਕਰਨਾ ਹੀ ਉਹਨੇ ਕਰਾ ਲੈਣੀ ਨਾ ਤੁਹਾਡੇ ਕੋਲੋਂ। ਉਹਨੇ ਕਰਾ ਲੈਣੀ। ਨਹੀਂ ਭਾਈ ਮੈਂ ਤੇ ਕੱਲ ਤੋਂ ਬਾਅਦ ਕਰ ਰਿਹਾ ਸ਼ੁਰੂ ਅਲਹਮਦੁਲਿਲਾ। ਮੇਰਾ ਮਿਹਨਤ ਦਾ ਰੌਲਾ ਬਣਾ ਅਲਹਮਦੁਲਿਲਾ ਨੀਲ ਕਰਨਾ। ਭਾਈ ਤੁਸੀਂ ਕਰੋ, ਨਹੀਂ ਕਰੋਗੇ ਤਾਂ ਤੁਹਾਨੂੰ ਕਰਨੀ ਪਏਗੀ। ਤਾਂ ਜੀ ਭਾਈ ਫੈਸਲ ਨਾ ਘੋੜ ਰਹੇ ਨੇ ਬਿੱਲੀਆਂ ਬਣ ਕੇ ਆਇਆ ਘੋੜਰੇ ਨਾਲ ਬਿਲੀਆਂ ਬਣ ਕੇ। ਉਹ ਇੱਕ ਮੈਂ ਵੇਖਿਆ ਉਸਤਾਦ ਜੀ, ਉਹ ਕਰੈਕਟਰ ਹੈਗਾ, ਉਹਨੇ ਉਹ ਤਾਪੜੀ ਨਹੀਂ ਮਾਰਦੇ ਜਿਹੜੇ ਤਪੜੀ, ਉਹਨੇ ਉਸਤਾਦ ਜੀ ਉਹ ਪੈਪ ਜੀ 56 ਕਿਲੋ ਦਾ ਰੱਖਿਆ ਹੈ। ਉਹ ਬੜਾ ਵਾਇਰਲ ਹੋਇਆ YouTube। ਵਾਇਰਲ ਹੋਇਆ, ਚੰਗਾ ਭਲਾ ਵਾਇਰਲ ਹੋਇਆ। ਨਹੀਂ ਉਹਦਾ ਤਾਂ ਕੰਮ ਆ, ਰੁਟੀਨ ਆ, ਉਹ ਸਫਾਈ ਕਰਦਾ ਉੱਥੇ। ਆਹੋ, ਆਹੋ ਲੇਕਿਨ ਉਹ ਮਿਸਟਰ ਵਰਲਡ ਆ, ਉਹ ਕਾਹਦਾ ਵੇਟ ਲਿਫਟਿੰਗ ਦਾ, ਹੋਰ ਕਾਹਦਾ। ਲੇਕਿਨ ਤੁਸੀਂ ਪਾਣੇ ਹਲੇ ਜਿਮ ਜੂਮ ਬਾਅਦ ਜੁਆਇਨ ਕਰੋ, ਪਹਿਲੇ ਅੱਖਾਂ ਦਾ ਇਲਾਜ ਕਰਾਓ। ਨਹੀਂ ਬੇਟੇ, ਮੈਂ ਪਹਿਲੇ ਜਿਮ ਜੁਆਇਨ ਕਰਨਾ, ਬਾਅਦ ਚ ਮੈਂ ਅੱਖਾਂ ਦਾ ਇਲਾਜ ਕਰਾਂ। ਤੁਸੀਂ ਆ ਸਿਆਹੀ ਦੂਰ ਕਰ ਲਓ, ਤੁਸੀਂ ਬਹੁਤ ਪਿਆਰੇ ਲੱਗਣਾ। ਮੈਂ ਤੈਨੂੰ ਕਹਿੰਦੇ ਮੈਂ ਪਿਆਰਾ ਨਹੀਂ ਲੱਗਣਾ, ਮੈਂ ਜਿਸ ਬੰਦੇ ਨੂੰ ਪਿਆਰਾ ਲੱਗਣਾ ਵਾ ਉਹਦੀ ਸਾਡੇ ਤੇ ਨਜ਼ਰ ਹੀ ਨਹੀਂ ਹੈ। ਯਾਰ ਦੂਰੋਂ ਦੇਖੋ ਨਾ ਭਾਈ ਫੈਸਲ ਨੂੰ ਐ ਲੱਗਦਾ ਕ੍ਰਿਸ਼ ਵਾਲਾ ਮਾਸਕ ਪਾਇਆ ਹੋਇਆ। ਇਸ ਤਰੀ ਇਹਨੂੰ ਕੁੱਤਾ ਪਿਆ ਤੇ ਬਹਿ ਗਿਆ, ਕੁੱਤਾ ਵੀ ਬਹਿ ਗਿਆ, ਅੱਟ ਦੇ ਉੱਤੇ ਹੀ ਬੈਠੇ ਨੇ ਦੋ ਵੀ ਆਪਣੇ ਤੋਂ। ਨੋਨੀ ਨੂੰ ਕੁੱਤਾ ਪਿਆ ਤੇ ਬਹਿ ਗਿਆ, ਉਹ ਵੀ ਬਹਿ ਗਿਆ। ਖੱਲਾਂ ਵਾਲਾ ਗਾਣਾ ਕਰ ਲਓ। ਨੋਨੀ ਨੂੰ ਇੰਜ ਕਰਕੇ ਕੁੱਤਾ ਪਿਆ ਤੇ ਉੱਤੇ ਦੇਖਦਾ ਨੋਨੀ ਭੱਜ ਗਿਆ। ਕਾਰਟੂਨ ਦਾ ਤੇਰਾ ਪਹਿਲੇ ਲੱਤਾਂ ਚੁੱਕੀਆਂ ਫਿਰ ਕਹਿੰਦਾ ਖੱਲਾਂ ਵਾਲਾ ਗਾਣਾ। ਧੋਨੀ ਨੂੰ ਕੱਲ ਕੁੱਤਾ ਕਹਿੰਦਾ ਸਾਡੇ ਘਰ ਗਲੈਕਸੀ ਆ, ਮੈਂ ਜਾ ਕੇ ਦੇਖਿਆ ਤੇ ਮਰੇ ਦਾਦੇ ਤੇ ਤਾਰਿਆਂ ਨਹੀਂ ਧੋਨੀ ਨੂੰ ਕੁੱਤਾ ਪਿਆ, ਧੋਨੀ ਇੰਜ ਕੁੱਤਾ ਨੂੰ ਚੱਕ ਮਾਰਨ ਲੱਗਾ, ਧੋਨੀ ਕੋ ਕਹਿੰਦਾ ਤੂੰ ਕੀ ਜਾਣੇ, ਕਹਿੰਦਾ ਉਹ ਅੱਛਾ ਭਾਈ ਨਹੀਂ ਬਣਦਾ। ਧੋਨੀ ਨੂੰ ਕੁੱਤਾ ਪਿਆ, ਕੁੱਤਾ ਕਹਿੰਦਾ ਅਭੀ ਮਜ਼ਾ ਆਏਗਾ ਨਾ ਬਿਲੂ। ਯਾਰ ਮਿੱਠੇ ਨੂੰ ਕੁੱਤਾ ਪਿਆ ਤੇ ਇੱਕ ਹੋਰ ਕੁੱਤਾ ਆ ਗਿਆ, ਉਹਨੂੰ ਕਹਿੰਦਾ ਲੈ ਹੁਣ ਸਾਡੇ ਵੱਡਿਆਂ ਨੂੰ ਪਏਗਾ। ਯਾਰ ਭਾਈ ਫੈਸਲ ਦੀ ਪਿੰਨੀ ਐਡੀ ਵੱਡੀ ਕੁੱਤਾ ਇੰਜ ਕਰਕੇ ਪਿਆ, ਫਿਰ ਵਾਪਸ ਚਲਾ ਗਿਆ। ਮੈਂ ਕਿਹਾ ਤੇਰੇ ਕਹਿੰਦਾ ਬੀੜ ਖੁੱਲਾ ਕਰਾਉਣਗੇ। ਓਏ ਤੂੰ ਕਬਜ਼ੇ ਲਵਾ ਕੇ ਇੰਜ ਪਿਆ ਪਿਆ। ਯਾਰ ਭਾਈ ਮਿੱਠੇ ਨੂੰ ਨਾ ਕੁੱਤਾ ਪਿਆ ਤੇ ਇੱਕ ਦੂਸਰਾ ਕੁੱਤਾ ਭੱਜ ਗਿਆ, ਕਹਿੰਦਾ ਓਏ ਇਹਨੂੰ ਨਾ ਪਈ, ਬਹੁਤ ਕੌੜਾਈ। ਦੋ ਕੁੱਤੇ ਭੱਜੇ ਜਾਂਦੇ ਤੇ ਭਾਈ ਫੈਸਲ ਵੱਲ ਵੇਖ ਕੇ ਕਹਿੰਦੇ ਬੂਲੀ ਬੰਦਾ। ਯਾਰ ਨੋਨੀ ਨੇ ਬੋਲੀ ਬੰਦਾ ਉਹ ਵੱਡੇ ਮੂੰਹ ਵਾਲੇ ਬੁਲੀ ਇਨਸਾਨ। ਇਹਦੇ ਪਿੰਨੀਆਂ ਦੀਆਂ ਮਾੜੀਆਂ ਵਾ, ਇੰਜ ਕਰਕੇ ਤੇ ਇੱਕ ਪਿੰਨੀ ਨੂੰ ਪਿਆ, ਉਹਨੇ ਫੜ ਕੇ ਦੂਜੀ ਮੂੰਹ ਚ ਕਰ ਲਈ ਹੈ। ਤੇ ਯਾਰ ਇਹਨੂੰ ਗੂੰਗਾ ਕੁੱਤਾ ਪਿਆ, ਕਹਿੰਦਾ ਮੈਨੂੰ ਵੱਡੇ ਨੇ ਕਿਹਾ ਮਿੱਠੇ ਨੂੰ ਪਿਆ ਸਹੀ ਹੋ ਜਾਏਗਾ। ਬੋਲਣ ਲੱਗ ਪਿਆ ਉਹ। ਯਾਰ ਵੱਡਾ ਕੁੱਤਾ ਨਾ ਜਾ ਕੇ ਇਹਨੂੰ ਪੈ ਕੇ ਆਪਣੇ ਬੱਚਿਆਂ ਜਾ ਕੇ ਦੱਸਿਆ, ਮੈਂ ਉਹਨੂੰ ਮਿਲ ਕੇ ਆ ਤੇ ਉਹ ਕਹਿੰਦਾ ਨੋਨੀ ਨੋਨੀ ਨੂੰ ਨੋਨੀ ਨੂੰ ਹਾਂ ਨੋਨੀ ਨੋਨੀ। ਉਹਨੇ ਕਿਹਾ ਨੋਨੀ ਕਿੱਥੇ, ਉਹਨੇ ਕਿਹਾ ਨੋਨੀ ਕਿੱਥੇ, ਕਹਿੰਦਾ ਕਾਲੂ ਪਿੱਠੇ ਵਰਗੇ ਨਾ ਬਿਮਾਰ ਕੁੱਤੇ ਹੁੰਦੇ, ਪੂਰਾ ਭੌਂਕ ਕੇ ਐਂਡ ਤੇ ਖੰਗ ਵੀ ਆਦੀ ਵਾਹ। ਆਹੋ ਬਜ਼ੁਰਗ ਕਾਲੂ ਨੂੰ ਇੱਕ ਕੁੱਤਾ ਪਿਆ ਤੇ ਉਹਦੀ ਵਹੂ ਵਾਲੀ ਸ਼ਕਤੀ ਚਲੇਗੀ। ਉਹ ਕੁਝ ਹੋਰ ਬਣ ਗਿਆ। ਯਾਰ ਭਾਈ ਫੈਸਲ ਕੇ ਵੱਡੇ ਕੁੱਤੇ ਹੁੰਦੇ ਡੇਰਿਆਂ ਦੇ ਬਣੇ, ਜਦੋਂ ਕੋਈ ਚੋਰ ਮੱਝ ਖੋਲ ਕੇ ਲੈ ਜਾਵੇ ਬਾਅਦ ਕਹਿੰਦੇ ਗਿਆ ਗਿਆ ਗਿਆ। ਉਹਨਾਂ ਦੀ ਆਵਾਜ਼ ਵੀ ਮਿੱਠੇ ਨੂੰ ਇੱਕ 82 ਸਾਲ ਦਾ ਕੁੱਤਾ ਪਿਆ ਵੱਡਾ, ਉਹ ਭੌਂਕਦਾ ਵੀ ਸੀ। ਯਾਰ ਭਾਈ ਮਿੱਠੇ ਨੂੰ ਕੁੱਤਾ ਪਿਆ ਬੋੜਾ। ਬੋੜਾ ਲੈ ਆ ਬੋੜਾ ਕੁੱਤਾ ਬੋੜਾ ਦੰਦ ਹੈ ਨਹੀਂ। ਤੇ ਉਹ 6 ਘੰਟੇ ਦੰਦੀ ਵਰਨਾ, ਕਹਿੰਦਾ ਜਾਓ ਮਿੱਠਾ ਬਹੁਤ ਚੰਦ। ਤਾਂ ਜੀ ਧੋਨੀ ਨੂੰ ਖਿੱਚ ਕੇ ਵਾਲਾ ਕੁੱਤਾ ਪੈ ਗਿਆ। ਆਓ ਆਓ ਯਾਰ ਇਦਾਂ ਦੀ ਲੈ ਹਿਚਕੀ ਵਾਲਾ। ਨੋਨੀ ਨੂੰ ਉਸਤਾਦ ਵੀ ਇੱਕ ਅਨਿੰਦਰਾ ਕੁੱਤਾ ਪੈ ਗਿਆ। ਉਹ ਕਿਤੇ 3-4 ਦਿਨ ਦਾ ਜੰਗਦੇ ਅਸੀਂ, ਨਾਲੇ ਇਹਨੂੰ ਭੌਂਕਦੇ ਨਾਲੇ ਵਿੱਚ ਬੱਸ ਕੇ ਲੈ ਰਹੇ ਨੋਨੀ ਨੂੰ ਇੱਕ ਕੁੱਤਾ ਪਿਆ ਤੇ ਅੱਗੋਂ ਹੱਸੀ ਜਾਂਦਾ, ਕਹਿੰਦਾ ਲੱਕੜ ਦੀ ਲੱਤ ਆ ਮੈਨੂੰ। ਸਾਡੀ ਭਾਈ ਮਿੱਠੇ ਨੂੰ ਟੀਰਾ ਕੁੱਤਾ ਪੈ ਗਿਆ। ਭਾਈ ਮਿੱਠਾ ਇੱਧਰ ਖਲੋਤਾ ਤੇ ਇੱਧਰ ਕਰੀਏ ਭਾਉ। ਯਾਰ ਭਾਈ ਫੈਸਲ ਕੇ ਖੰਡੇ ਕੁੱਤੇ ਹੁੰਦੇ ਆ ਜਿਹੜੇ ਬੋਲ ਇਹਨੂੰ ਮਿੱਠੇ ਨੂੰ ਕੁੱਤਾ ਪੈ ਗਿਆ, ਉਹਦੇ ਦੰਦ ਹੈ ਨਹੀਂ ਸੀ। 15 ਮਿੰਟ ਬਾਅਦ ਮਿੱਠਾ ਕਹਿੰਦਾ
ਉਹ ਯਾਰ ਮੈਨੂੰ ਕੁੱਤਾ ਵੱਢ ਗਿਆ, ਸਾਰੀ ਪਿੰਨੀ ਗਿੱਲੀ ਕਰ ਰਾਲਾ ਦੇ ਗਿਆ। ਸਾਰੀ ਪਿੰਨੀ ਗਿੱਲੀ ਕੀਤੀ ਉਹਨੇ। ਮਿੱਠੇ ਨੂੰ ਕੁੱਤਾ ਵੱਢ ਕੇ, ਉਹਦੇ ਦੰਦ ਨਹੀਂ ਸੀ, ਉਹਨੇ ਚੰਗੀ ਤਰ੍ਹਾਂ ਵੱਢ ਕੇ ਬਾਈ ਮਿੱਠੇ ਕਹਿੰਦਾ ਲਾ ਕੁਛ ਹੋਇਆ। ਇਹ ਵੀ ਡਰੀ ਜਾਂਦੇ ਸੀ। ਭਾਈ ਮਿੱਠੇ ਨੂੰ ਬੁੱਢਾ ਕੁੱਤਾ ਪੈ ਗਿਆ। ਭਾਈ ਮਿੱਠਾ ਜਾਣਾ ਕਹਿੰਦਾ ਆ ਪੱਤ ਧੰਦੀ ਵੜਵਾ ਜਾ। ਉਹ ਤਾਂ ਲੱਤ ਮੇਰੇ ਮੂੰਹ ਚ ਪਾਈ। ਯਾਰ ਇਹਨੂੰ ਵੀ ਬੁੱਢਾ ਕੁੱਤਾ ਪੈ ਗਿਆ, ਇੰਜ ਕਰਕੇ ਦੰਦੀ ਦੁੱਧੀ ਵੱਢ ਕੇ ਜਾਲ ਕੇ ਪਿਆਰ ਦੇਗਾ, ਉਹ ਤੇਰੀ ਖਿਆਲ ਹੋਵੇਗਾ। ਮਿੱਠੇ ਨੇ ਜ਼ੇਨ ਆਊਟ ਵਾਲਾ ਕੁੱਤਾ ਪੈ ਗਿਆ। ਲਸੀਨ ਆਊਟ ਵਾਲਾ ਕੁੱਤਾ, ਜ਼ੀਨ ਆਊਟ ਵਾਲਾ ਕੁੱਤਾ। ਆਹ ਮੈਂਟਲ ਟੈਪ। ਉਹਨੇ ਮਿੱਠੇ ਨੂੰ ਉਹਨੇ ਵੇਖਿਆ ਐਂ ਦੇਖ ਕੇ ਫੇਰ ਮੁੜ ਗਿਆ ਪਿੱਛੇ। ਫੈਸਲਾ ਹੀ ਨਹੀਂ ਕਰ ਪਾਇਆ। ਕਹਿੰਦਾ ਮੈਂ ਕੀ ਕਰਾਂ ਯਾਰ। ਮਿੱਠੇ ਨੂੰ ਇੱਕ ਬੁੱਢਾ ਕੁੱਤਾ ਪੈ ਗਿਆ ਤੇ ਮਿੱਠਾ ਉਹਨੂੰ ਨਾਲ ਦੇਖੇ ਤੇ ਨਾਲੇ ਕਹਿੰਦੇ ਕੁੱਤਾ ਜੀ ਤੁਹਾਡੀਆਂ 3 ਲੱਤਾਂ ਨੇ? ਕਹਿੰਦਾ ਨਹੀਂ, ਇੱਕ ਮੈਂ ਲੱਕ ਤੇ ਰੱਖੀ। ਮਿੱਠੇ ਵਗੈਰਾ ਅੱਛਾ ਅੱਗੇ ਦੇ ਮਿੱਠੇ ਦੇ ਮਹੱਲੇ ਦਾ ਕੁੱਤਾ ਨੂੰ ਜਾਣਦਾ ਸੀ। ਹਨੇਰੇ ਚ ਉਹਨੂੰ ਪਤਾ ਨੀ ਲੱਗਾ, ਵਿਚਾਰਾ ਇਹਨੂੰ ਕੁਛ ਨਹੀਂ ਕਹਿੰਦਾ। ਤੇ ਉਹਨਾਂ ਹਨੇਰੇ ਚ ਆਇਆ ਤੇ ਉਹਨੇ ਇੱਕਦਮ ਉਹਨੇ ਕਿਹਾ ਪਤਾ ਨਹੀਂ ਕੋਈ ਹੋਰ ਆ, ਤੇ ਕਹਿੰਦਾ ਵਾਓ ਓਏ ਸੌਰੀ ਆਹ ਕਹਿੰਦਾ ਵਾਓ ਉਹ ਫੜ ਕੇ ਕੱਟ ਰੋ, ਉਹਨੇ ਕਿ ਵਾਓ ਆਓ ਵਾਪਸ ਮੂੰਹ ਚ ਪਾ ਕੇ ਦੌੜ ਗਏ। ਯਾਰ ਬਾਸਰ ਕਾ ਨਿੱਕਾ ਜਿਹਾ ਕੁੱਤਾ ਨਾ ਬਰਾਤ ਦੀ ਸ਼ੁਰੂ ਇੰਜ ਕਰਕੇ ਫੜਦੀ ਤੇ ਪਿੰਡ ਛੱਡ ਜਾਂਦਾ, ਦੌੜਦਾ ਉਹ ਦੌੜ ਜਾਂਦੇ। ਦਾਜੀ ਸਾਹ ਆਪਣੇ ਮਹੱਲੇ ਦਾ ਕੁੱਤਾ ਪਿਆ ਤੇ ਵੱਡਾ ਕੁੱਤਾ ਕਹਿੰਦਾ ਯਾਰ ਸੋਰੀ ਗਲਤੀ ਅਸੀਂ ਆਪੇ ਇਲਾਜ ਕਰਾਵਾਂਗੇ। ਉਹ ਇਹਦੇ ਪੀਕੇ ਦੇ ਮੇਰੇ ਦੇ। ਦਾਜੀ ਮਿੱਠੇ ਨੂੰ ਨਰਮ ਦਿਲ ਵਾਲਾ ਕੁੱਤਾ ਪੈ ਗਿਆ। ਤੇਰੇ ਉਹਨੇ ਵੇਖ ਕਹਿੰਦਾ ਆਓ। ਯਾਰ ਬਾਤ ਹੋਰ ਸੀਗੀ। ਭਾਈ ਮਿੱਠੇ ਨੂੰ ਕੁੱਤੇ ਨੇ ਵੜਤਾ ਤੇ ਭਾਈ ਮਿੱਠਾ ਹਸਪਤਾਲ ਤੇ ਉੱਥੇ ਕੋਈ 1 ਲੱਖ ਕੁੱਤਾ ਜਮਾ ਹੋਇਆ। ਹੁਣ ਪੁੱਛੇ ਕਹਿੰਦੇ ਕੀ ਹੈ? ਕਹਿੰਦਾ ਯਾਰ ਰਾਤ ਛੋਟੇ ਨੇ ਵੜ ਲਿਆ, ਕੋਈ ਮਸਲਾ ਬਣਿਆ ਦਵਾ ਕਰੋ ਸੁਲਾਹ ਆ ਜਾਵੇ। ਛੋਟੇ ਨੇ ਫੜਦੇ। ਮੈਂ ਕਹਿ ਤੇ ਨਹੀਂ ਸਕਦਾ ਭਾਈ ਮਿੱਠੇ ਨੂੰ ਕੁੱਤਾ। ਅੱਛਾ ਮਾਸ਼ਾਅੱਲਾ ਤੂੰ 9-10 ਵਾਰੀ ਕਹਿ, ਤੂੰ ਤਾਂ ਬੜਾ ਕੁਝ ਕਹਿ ਗਿਆ ਵਾ। ਯਾਰ ਉਹ ਹੈ ਹੀ ਹੈ। ਉਹਨੇ ਮੈਨੂੰ ਕਹਿੰਦਾ ਤੂੰ ਵੀ ਕਹਿ ਦੇ। ਨਹੀਂ ਅਸੀਂ ਉਹਨੂੰ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਮਿੱਠੇ ਨੂੰ ਕੁੱਤਾ ਪੈ ਗਿਆ। ਮਿੱਠੇ ਨੂੰ ਸਟਾਰਟਿੰਗ ਇੱਕ ਬਿਮਾਰ ਕੁੱਤਾ ਪੈ ਗਿਆ, ਉਹ ਇਹਨੂੰ ਵੱਢਣ ਤੋਂ ਪਹਿਲੇ ਆਪਣੀ ਸ਼ਰਬਤ ਵਾਲੀ ਸ਼ੀਸ਼ੀ ਲਾ। ਭਾਈ ਮਿੱਠੇ ਵਰਗਾ ਥੱਕਿਆ ਕੁੱਤਾ। ਮਰੀਜ਼ ਕੁੱਤਾ ਪੈ ਗਿਆ, ਸਾਹ ਦਾ ਮਰੀਜ਼। ਉਹ ਇੱਕ ਤਦੀ ਵਾਰ ਵਾਹ ਕਰਕੇ ਇਹਨਾਂ ਨੂੰ ਕਹੇ ਵਾਹ ਇਹਨੇ ਹਿੱਲਰ। ਯਾਰ ਕਾਲੂ ਨੂੰ ਮਜ਼ਦੂਰ ਕੁੱਤਾ ਸੀਗਾ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਨਹੀਂ ਰੋਟੀ ਖਾਧੀ, ਬੈਠਾ ਤੜੇ ਤੇ ਕਹਿੰਦਾ ਮੈਂ ਕੋ ਬੜਵਾ ਲਾ, ਮੈਂ ਕੋ ਬੜਵਾ ਲਾ। ਇੱਕ ਕੁੱਤੇ ਨੂੰ ਬਹੁਤ ਗੁੱਸਾ ਸੀ, ਉਹ ਵੱਢ ਵੁੱਢ ਕੇ ਮੁੜ ਕੇ ਲੱਤਾਂ ਨਾਲ ਵੀ ਕੁੱਟਦੇ। ਭਾਈ ਮਿੱਠੇ ਵਰਗਾ ਥੱਕਿਆ ਕੁੱਤਾ ਨਾਲ ਦੇ ਕੁੱਤੇ ਨੂੰ ਕਹਿੰਦਾ ਉਹ ਜਿੱਥੇ ਆਪਣੇ 10 ਬਹੂ ਕਰੇਗਾ 3 ਮੇਰੇ ਵੀ ਕਰ। ਯਾਰ ਮੇਰਾ ਵੀ ਤਾਂ ਪਾਣੀ ਮਿੱਠੇ ਨੂੰ ਕੁੱਤਾ ਮੈਨੂੰ ਪਿਆ। ਕੰਮ ਤੋਂ ਨਾ ਕਰ ਦੇਣ ਕਿਸੇ। 3 ਮਿੱਠੇ ਦੇ ਕੁੱਤੇ ਨਾ 3-4 ਮਹੱਲੇ ਦੇ 5-6 ਕੁੱਤੇ ਬੈਠੇ ਹਿਸਾਬ ਲਾ ਰਹੇ ਕਿ ਸਵੇਰੇ ਇਦਾਂ ਕਰਨਾ, ਤੂੰ ਨਾ ਵੋ ਭੌਂਕਣਾ ਵਾ, ਭੌਂਕ ਕੇ ਦਸਤੀ ਦੰਦੀ ਵੱਢਣੀ ਹੈ, ਅੱਜ ਤੂੰ ਇਦਾਂ ਕਰਨਾ, ਤੂੰ ਇਦਾਂ ਨਾ ਪਲੈਨਿੰਗ। ਤੇ ਉਹਨੇ ਇੱਕ ਕੁੱਤਾ ਮਿੱਠਾ ਦਾ ਕਹਿੰਦਾ ਸਾਜ ਜੀ ਮਿੱਠਾ ਆ ਗਿਆ, ਕਹਿੰਦਾ ਮਿੱਠੇ ਨੂੰ ਤੂੰ ਸਿਰਫ ਦੰਦੀ ਵੱਢਣੀ ਆ, ਭੌਂਕੇਗਾ ਆਪ। ਕੁੱਤੇ ਨੇ ਦੰਦੀ ਵੀ ਨਹੀਂ ਵੱਡੀ ਮਿੱਠੇ ਤੇ, ਉਹਦੇ ਦੰਦ ਨਹੀਂ ਸੀ ਆਇਆ, ਉਹਨੇ ਸਿਰਫ ਟੱਕਰ ਮਾਰਤੀ। ਯਾਰ ਕਾਲੂ ਇੰਜ ਕਰਕੇ ਪੁੱਠਾ ਜਾਣਾ, ਕੁੱਤੇ ਨੇ ਕਹਿੰਦਾ ਪਿੱਛੋਂ ਵੜਦਾ, ਕੁੱਤਾ ਤੇਜ਼ ਭੱਜ ਕੇ ਕਾਲੂ ਨੇ ਐਵੇਂ ਕਹਿੰਦਾ ਕਾਲੂ ਜੀ। ਇੱਕ ਬੁੱਢੇ ਕੁੱਤੇ ਨੇ ਭੀੜ ਜਾਲੀ ਲਵਾਇਆ, ਉਹ ਮਿੱਠੇ ਨੂੰ ਦੰਦੀ ਵੱਢ ਕੇ ਚਲਾ ਗਿਆ। 15 ਮਿੰਟ ਬਾਅਦ ਕਹਿੰਦਾ ਪੁੱਤ ਦੇਖੀ ਤੇਰੀ ਸ਼ਲਵਾਰ 'ਚ ਮੇਰਾ ਭੀੜ ਤੇ ਪਹੁੰਚੇ ਨਾ ਲੱਗੇ ਹੋਏ। ਉਸਤਾਦ ਜੀ ਭਾਈ ਮਿੱਠਾ ਕਿਸੇ ਹੋਰ ਮਸਲੇ 'ਚ ਹਸਪਤਾਲ ਗਿਆ, ਉਹਨਾਂ ਨੇ ਇਹਨੂੰ ਬੋਲਦਿਆਂ ਵੇਖਿਆ ਫੌਰਨ 14 ਟੀਕੇ ਲਾਉਣੇ। ਦਾਜੀ ਮਿੱਠੇ ਨੂੰ ਛਾਣਾ ਟਾਈਪ ਕੁੱਤਾ ਪੈ ਗਿਆ। ਕਿਹੜਾ? ਛਾਣਾ ਟਾਈਪ। ਸ਼ਾਨਾ। शाना भाई अबे शाने। ਉਹ ਮਿੱਠੇ ਨੇ ਨਾ ਕੁੱਤੇ ਨੂੰ ਫੜਿਆ, ਹੁਣ ਕੁੱਤਾ ਕਹਿੰਦਾ ਏ बीच में कोई नहीं आएगा आज का बादशाह तू। ਆਹੋ ਮਿੱਠੇ ਵਗਣਾ ਕੁੱਤਾ ਹੁੰਦਾ, ਸਿਗਰਟ ਤੇ ਬਹਿ ਕੇ ਸਾਰੀ ਰਾਤ ਢਿੱਡ ਉੱਤੇ ਫੂਕਾ ਮਾਰਦਾ ਰਹਿੰਦਾ। ਉਹਦੇ ਦਿਲ 'ਚੋਂ ਤਾਂ ਪਤਾ ਨਹੀਂ ਮੇਰੇ ਢਿੱਡ 'ਚੋਂ ਧੋ ਨਿਕਲਿਆ। ਕਈ ਇਹੋ ਜਿਹੇ ਤੂੰ ਇੱਥੇ ਹੀ ਪਕਾ ਦਿੰਦਾ ਕਿ ਸਿਗਰਟ ਤੇ ਬਹਿ ਕੇ ਸੜ ਜਾਂਦੇ ਆ। ਠੀਕ ਹੈ, ਕੁੱਤੇ ਦਾ ਅੱਜਕੱਲ ਇਲਾਜ ਨਹੀਂ ਹੋਣ ਡਿਆ ਉਸਤਾਦ ਜੀ, ਇਹਨੂੰ ਕੁੱਤਾ ਵੜਦਾ ਵਾ ਨਾ, ਟੀਕੇ ਅਵੇਲੇਬਲ ਨਹੀਂ ਹੈਗੇ ਪਾਕਿਸਤਾਨ ਦੇ ਵਿੱਚ। ਉਸਤਾਦ ਜੀ ਮੈਂ ਨਾ ਮੇਰੀ ਥੋੜੀ ਜਿਹੀ ਨਾ ਤੁਸੀਂ ਫੇਵਰ ਕਰਨੀ ਸਾਰਿਆਂ ਨੇ, ਗ੍ਰਿਫਤ ਮਜ਼ਬੂਤ ਦੀ ਤੇ ਮੈਂ ਕਹਿੰਦਾ ਹੀ ਰਹਿਣਾ, ਉਹ ਕਿੰਨੀ ਕੁ ਮਜ਼ਬੂਤ ਕਰਦੀ? ਲੇਕਿਨ ਉਸਤਾਦ ਜੀ ਇੱਕ ਮੈਂ ਨਾ ਮੁਹਿੰਮ ਚਲਾ ਰਿਹਾ,
ਮੁਹਿੰਮ ਜਿਹੜੀ ਹੈ ਨਾ, ਜਾਂ ਜੇ ਸੇਲ ਨੇ ਗੱਲ ਹੀ ਮੰਨੀ ਹੁਣ ਮੁਹਿੰਮ ਚਲਾਉਣੀ ਉਹਦੇ ਖਿਲਾਫ। ਮੁਹਿੰਮ ਚਲਾਉਣ ਡਿਆ ਉਹ ਯਾਰ ਨਹੀਂ ਯਾਰ, ਉਹ ਗੱਲ ਮਿੱਠੇ ਸੀਰੀਅਸ ਵੀ ਹੁੰਦੀ ਹੈ ਯਾਰ। ਚਲੋ ਸਾਰੇ ਸੀਰੀਅਸ ਹੋ ਜਾਓ, ਕੋਈ ਨਾ ਸ਼ੁਗਰ ਕਰੇ ਬਈ। ਪ੍ਰੋਗਰਾਮ ਹੀ ਨਹੀਂ ਸੀਰੀਅਸ ਵਾਲਾ। ਨਹੀਂ ਚਲੋ ਠੀਕ। ਤਾਂ ਅੱਜ ਇੱਕ ਇਲੈਕਟ੍ਰੀਸ਼ੀਅਨ ਜਾ ਕਹਿੰਦੇ ਸਾਡੀ ਮੁਹਿੰਮ ਨਹੀਂ ਚੱਲਣ ਦੀ। ਉਹਨੇ ਕਹਾ ਪਿੱਛੋਂ ਕੱਟੀ ਗਈ ਮੁਹਿੰਮ ਤੁਹਾਡੀ। 2-3 ਕੁੱਤੇ ਭਾਈ ਮਿੱਠੇ ਵੱਲ ਮੂੰਹ ਕਰਕੇ ਭੌਂਕਣ ਡੇ ਤੇ ਇੱਕ ਵਿੱਚ ਚੁੱਪ ਕਰਕੇ ਖਲੋਤਾ। ਉਹ 3 ਜਣੇ ਕਹਿੰਦੇ ਤੂੰ ਨਹੀਂ ਭੌਂਦਾ, ਕਹਿੰਦਾ ਇਹਨੂੰ ਹੋ ਲੈਂਦਾ ਸ਼ੁਰੂ, ਤਾਂ ਲੱਗ ਜੂਗਾ ਪਤਾ। ਤੁਸੀਂ ਜਿਹੜਾ 4 ਜਣੇ ਲੱਗੇ ਨਾ, ਸ਼ੁਕਰ ਕਰੋ ਉਹ ਨਹੀਂ ਬੋਲਣ ਪਿਆ। 3-4 ਕੁੱਤੇ ਭੌਂਕਣ ਦੇ, ਇੱਕ ਨਹੀਂ ਸੀ ਭੌਂਕ ਰਿਹਾ। ਮਿੱਠਾ ਕਹਿੰਦਾ ਉਹ ਤੂੰ ਨਹੀਂ ਭੌਂਕ ਰਿਹਾ, ਕਹਿੰਦਾ ਮੈਂ ਵਕਤ ਤੋਂ ਪਹਿਲੇ ਨਹੀਂ ਭੌਂਕਦਾ। ਕਹਿੰਦਾ 4 ਜਣੇ ਕੁੱਤੇ ਭੌਂਕ ਰਹੇ ਮਿੱਠੇ ਵਾਲੇ, ਇੱਕਦਮ ਮਿੱਠਾ ਜਦੋਂ ਇੰਜ ਮਿੱਠਾ ਸ਼ੁਰੂ ਹੋਇਆ, 4 ਕੁੱਤਿਆਂ ਕਰਕੇ ਇੱਕ ਦੂਜੇ ਨਾਲ। ਕਰਾਓ ਜਿਹੜੀ ਗੱਲ। ਯਾਰ ਭਾਈ ਫੈਸਲ ਨੂੰ ਇੰਜ ਕਰਕੇ 5-7 ਕੁੱਤੇ ਪਏ ਤੇ ਭਾਈ ਫੈਸਲ ਹਿਲ ਨਹੀਂ ਰਿਹਾ। ਥੱਲੋਂ ਕੁੱਤਾ ਕਹਿ ਰਿਹਾ ਹਾਂ ਹੁਣ ਨਾਗਣ ਨਾਸ ਨੱਚਣਾ। ਭਾਈ ਫਾਇਦਾ ਕਹਿੰਦੇ ਮੈਂ ਮੁਹਿੰਮ ਚਲਾਉਣੀ, ਕਹਿੰਦਾ ਸੋਲਰ ਤੇ ਕਰਾਈ। ਹਾਂ ਨਹੀਂ ਉਸਤਾਦ ਜੀ, ਬੇਸਿਕ ਤੌਰ ਤੇ ਨਾ ਜਿਹੜੇ ਰੋਡ ਦੇ ਵਿੱਚ ਬੰਦੇ ਕਿਸੇ ਨੂੰ ਮਾਰ ਕੇ ਨੱਸ ਜਾ ਰਹੇ ਨੇ, ਕੋਈ ਨਹੀਂ ਉਹਨਾਂ ਨੂੰ ਪੁੱਛਣ ਗਿੱਛਣ ਵਾਲਾ। ਉਸਤਾਦ ਜੀ ਮੈਂ ਉਹ ਮੁਹਿੰਮ ਚਲਾਣੀ। ਅੱਛਾ ਯਾਰ ਤੇ ਲੱਤ 'ਚ ਗੱਡੀ ਨਾ ਵੱਜਦੀ, ਮੁਹਿੰਮ ਕਦੇ ਨਹੀਂ ਸੀ ਚੱਲਣੀ। ਤੇ ਹੁਣ ਪਤਾ ਲੱਤ ਵਿੰਗੀ ਥੱਲੋਂ ਹਾਕੀ ਵਰਗੀ ਆ। ਢੋਨੇ ਤੇ ਵੱਜੀ ਨਾ ਤਾਂ ਸਾਫ। ਮੈਂ ਕਰਾਂਗਾ ਯਾਰ, ਭਾਈ ਮੇਰੇ ਮਿੱਠੇ ਗੱਡੀ ਦੀ ਮਾਰ ਕੇ ਬੰਦਾ ਨੱਸ ਗਿਆ, ਕਮ ਸੇ ਕਮ ਉਹਨੂੰ ਸਾਹਸ ਹੋਣਾ ਚਾਹੀਦਾ ਕਿ ਯਾਰ ਮੈਨੂੰ ਗੱਡੀ ਮਾਰੀ ਹੈ, ਔਰ ਰੁਕੇ, ਮੇਰਾ ਹਾਲ ਚਾਲ ਪੁੱਛੇ, ਮੈਨੂੰ ਟ੍ਰੀਟਮੈਂਟ ਮੇਰੀ ਕਰਾਵੇ। ਉਹ ਲੱਖ 2 ਲੱਖ ਦੇ ਕੇ ਜਾਂਦਾ। ਨਹੀਂ ਲੱਖ 2 ਲੱਖ ਨਹੀਂ, ਵੈਸੇ ਇਨਸਾਨੀਅਤ ਦੇ ਨਾਤੇ ਪੁੱਛਦਾ। ਯਾਰ ਜੇ ਉਹਨੂੰ ਉੱਤਰਦੇ ਹੀ ਪੁੱਛਦੇ ਨੂੰ ਲੋਕੀ ਕੁੱਟਣ ਲੱਗ ਪੈਣ, ਉਹ ਇਸ ਲਈ ਵੀ ਤੇ ਦੌੜਦੇ। ਹਾਂ ਇੱਕ ਉਸਤਾਦ ਜੀ ਸਿਆਣਾ ਜਿਹਾ ਕੁੱਤਾ ਭਾਈ ਮਿੱਠੇ ਦੀ ਲੱਤ ਨੂੰ ਵੱਢਿਆ ਆ ਤੇ ਇੰਜ ਕਰਨ ਡਿਆ ਤੇ ਨਾਲੇ ਆਵਾਜ਼ ਆਂਦੀ ਤੇਰਾ ਬੜਾ ਨਾਂ ਸੁਣਿਆ। ਇੱਕ ਸਿਆਣਾ ਜਿਹਾ ਕੁੱਤਾ। ਬਿਲਕੁਲ ਬਜ਼ੁਰਗ ਤਾਂ ਨਹੀਂ ਆਂਦੇ ਨੇ, ਉਹ ਕਿੰਨੀ ਹੀ ਦੇਰ ਮਿੱਠੇ ਦੀ ਲੱਤ ਦੇ ਨਾਲ ਹੀ ਘਿਸਰਦਾ ਰਹੇਗਾ। ਬਹੁਤ ਜਲਦੀ ਯਾਰ ਅੱਕ ਕੇ ਮੈਂ ਲੱਤ ਮੂੰਹ 'ਚ ਦਿੱਤੀ। ਮੈਂ ਤਾਂ ਲਓ ਬਜ਼ੁਰਗੋ। ਇਹਨਾਂ ਦੇ ਗਿੱਚੀ ਤੋਂ ਤੂੰ ਵੜ ਕੇ ਕਹਿੰਦਾ ਆ ਲੈ ਫੜ। ਉਸ ਸਾਡੀ ਉਸ ਬੁੱਢੇ ਕੁੱਤੇ ਨੂੰ ਆਪਣੇ ਆਪ ਨੂੰ ਇੰਜ ਪਵਾ ਰਿਹਾ ਜਿਵੇਂ ਬੱਚੇ ਨੂੰ ਫੜ ਕੇ ਦਵਾਈ ਨਹੀਂ ਪਿਆਈ ਦੀ ਹੈ। 36 ਘੰਟੇ ਕੁੱਤਾ ਕੋਲ ਬੈਠਾ ਰਿਹਾ, ਇਹਨੂੰ ਪਿਆ ਹੀ ਨਹੀਂ। ਕਿਉਂ? ਕਹਿੰਦਾ ਮੇਰੇ ਵੱਡੇ ਕਹਿੰਦੇ ਸੀ ਜਦੋਂ ਚੁੱਪ ਕਰੇ ਇਹਨੂੰ ਪੈ ਜਾਈ। ਉਹ ਸਾਲਾ ਜੋ ਬੁੱਢਾ ਹੋ ਗਿਆ। ਯਾਰ ਭਾਈ ਫੈਸਲ ਐਡਾ ਬਜ਼ੁਰਗ ਕੁੱਤਾ ਪੈਣਾ, ਨਾਲ ਉਹਦੇ ਬੱਚਾ ਕੁੱਤਾ ਵੀ, ਉਹਨੇ ਫੜਾ ਕੇ ਦਿਖਾ ਕਹਿੰਦਾ ਮੇਰੇ ਪਾਪਾ ਤੁਹਾਨੂੰ ਪੈਣ ਆਏ ਆ। ਉਹ ਫਿਰ ਤੋਰਿਆ ਕੇ ਮੈਂ ਮੇਰੇ ਪਾਪਾ ਤੁਹਾਨੂੰ ਪੈਣ ਆਏ। ਪੋਤੇ ਨਾਲ ਇੱਕ ਵੱਡਾ ਕੁੱਤਾ ਨਾਲ ਉਹਦੇ 3 ਕੁੱਤੇ मीठे को आए नहीं, उन्होंने आकर दे हमारे गुरु में वो बड़ा नाम होगा पैसा होगा। तू जाता है तेरे पास आ जाऊं यार टीका छोड़ के तेरे पास आ भाई जाऊं। फैसले बुआ खोले बाहर पानी कुत्ते वापस जाकर सहेला तेरे दोस्त आए हुए ਲੈ ਆ ਤੇ ਮੈਂ ਤੂੰ ਗੱਲ ਕਰਦਾ। ਅੱਜ ਪਹਿਲੀ ਵਾਰੀ ਭਾਈ ਮਿੱਠੇ ਨੂੰ ਆਇਆ। नहीं नहीं मिठा पुरिया ब्रांड है तेरे पाकिस्तान दे विच मैं जर्मन कहने आ बैठे वर्गे तो कॉमेडियन लेके ਓਏ ਉਹ ਛੋ ਓ ਯਾਰ ਭਾਈ ਮਾਫੀ ਦੇ ਦਿਓ ਮੈਂ ਤਾਂ ਲਿੰਕ ਭੇਜੂਗਾ ਪੂਰਾ ਵੇਖ ਲਈ। नहीं साजी ਹੁਣ ਤੇ ਨਹੀਂ ਨਾ ਉਹ ਮੋਰ। ਯਾਰ ਚਲੋ ਜੋ ਵੀ ਜਿੱਦਾਂ ਵੀ ਆ ਇਧਰ ਗਿਆ ਤੂੰ ਬਾਹਰ ਚਲ ਜਾ ਓਏ ਯਾਰ ਆਹ ਮੇਰੇ ਤੇ ਦੇ ਹੋਣ। ਯਾਰ ਤੂੰ ਛੱਡ ਦੇ ਤੂੰ ਕਿਉਂਕਿ ਘੂਰੀ ਵਾਲੀ ਗੱਲ ਯਾਰ ਉਹ ਤਾਂ ਬਦੋ ਸਰ ਤੁਹਾਡੀ ਇੱਜ਼ਤ ਬਚਾ ਗਿਆ। ਉਹ ਸ਼ੋ ਐਡਿਟ ਹੀ ਨਹੀਂ ਸੀ ਹੋਣਾ ਕੀ ਹੁੰਦਾ ਸੀ ਬੰਦਾ ਹੀ ਦੱਸੋ ਸਰਪੰਚ ਸਾਹਿਬ। ਹਾਂ ਸਹੀ ਗੱਲ। ਭਾਈ ਫੈਸਲ ਵਗਣਾ ਤਾਂ ਜੀ ਡੱਡੂ ਹੁੰਦਾ ਜਿਹਦੇ ਜੰਪ ਬੰਦ ਹੁੰਦੇ, ਸਲਿੱਪਾਂ ਲਾ ਕੇ ਜਾਂਦਾ। ਇਹੋ ਜੀ ਚਿਪਕਲੀ ਬਲਬ ਤੋਂ ਸ਼ਾਰਪ ਪਵਾ ਕੇ ਅੰਨੀ ਹੋ ਕੇ ਕੰਧਾਂ 'ਚ ਵੱਜਦੀ। ਇਦਾਂ ਕਹਿੰਦਾ ਸਾਡੇ ਘਰ ਬਜ਼ੁਰਗ ਡੀਜੇ ਹੈ। ਯਾਰ ਸਾਲਿਆ ਤੂੰ ਘਰਾਂ ਨਹੀਂ ਫਿਰਦਾ। ਕਰਾ ਜੀ ਮੈਂ ਗਿਆ ਤੇ ਦਾਦਾ ਦਾ 2 ਤੁੱਕੇ ਲੈ ਕੇ ਕੱਦੂ ਰਾ ਗਏ। ਬਜ਼ੁਰਗ ਡੀਜੇ ਨਾ ਨਿਕਲਦਾ ਸਾਡੇ ਘਰ ਨੂਰਾ ਫਾਤੀ ਆ। ਮੈਂ ਜਾ ਕੇ ਦੇਖਿਆ ਦਾਦੀ ਦੇ ਬੁੱਲ੍ਹਾਂ ਤੇ ਮੱਖੀ ਲੜੀ ਸੀ ਆਇਆ ਹੋਈ। ਲੋ ਜੀ ਬਾਬਾ ਜੀ। सियालकोट ਹਾਂ ਹੋਰ ਕੋਈ ਮਿੱਠੇ ਨੂੰ ਸਾਜੀ ਕੁੱਤਾ ਪੈ ਗਿਆ ਤੇ ਉਹ ਕਹਿੰਦਾ ਮੈਨੂੰ ਢਾਈ ਨਾ। मिठे नु कुत्ता भी है भी नाल पै गया। ਮਿੱਠੇ ਨੂੰ ਕੁੱਤਾ ਪਿਆ ਤੇ ਉਹਦੇ ਤੇ ਕੰਬਲ ਦੇ ਕੇ ਕਹਿੰਦਾ ਚੱਲ ਪਿਆਰ। ਭਾਈ ਫੈਸਲੇ ਕਿਤੇ ਮੱਛਰ ਵਾਲੀ ਮਲੀ ਸੀਗੀ ਇੰਨੇ ਕਰਕੇ ਕੁੱਤਾ ਪਿਆ ਤੇ ਕੁੱਤਾ ਇੰਨੇ ਕਰਕੇ ਜ਼ਾਇਕਾ ਟੇਸਟ ਚੇਂਜ ਸੀ। ਕਹਿੰਦਾ ਜੋ ਯਾਰ ਨਾਨ ਟਿੱਕੀ ਖਾ ਲਵੇ ਕੋਈ। ਅੱਛਾ ਨਾਨ ਟਿੱਕੀ ਨਹੀਂ ਨਿਕਲਦੀ ਇਹਦੇ ਤੋਂ। ਤਾਜੀ ਵੇਖਿਓ ਤੇਰਾ ਯਾਰ ਤੌਲ ਚਲਵਾਨੀ ਟੈਗ ਨਹੀਂ ਲਾਇਆ। ਓਏ ਯਾਰ ਮੈਂ ਆਪ ਹੀ ਕਰਨ ਲੱਗਾ। ਉਹ ਕਾਇ ਆਪ ਕਰਨ ਕ੍ਰੈਡਿਟ ਕਾਰਡ ਵਾਲੀ ਧੌਣ ਬਣਾ। ਚਲੋ ਜੀ ਚਲੋ ਲੋ ਜੀ ਭਾਜੀ ਖੁਸ਼ ਰਹੋ ਜੀ ਖੁਸ਼ ਰਹੋ। ਲਵ ਯੂ।